ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ ਤੇ ਨਾਲੋਂ ਨਾਲ ਉਹਨਾਂ ਦੀਆਂ ਟਿੱਪਣੀਆਂ, ਉਹਨਾਂ ਦਾ ਤਬਸਰਾ ਐਨਾਲਿਸਟ ਕਰਨਗੇ ਕੁਝ ਖਾਸ ਖਬਰਾਂ ਨੂੰ। ਪਰ ਨਾਲੋਂ ਨਾਲ ਅਸੀਂ ਦੱਸਦੇ ਚੱਲੀਏ ਕਿ ਸਾਡੇ ਪ੍ਰੋਗਰਾਮ ਦੇ ਜਿਹੜੇ ਸਪਾਂਸਰ ਨੇ, ਧੰਨਵਾਦ ਵੀ ਉਹਨਾਂ ਦਾ, ਕਿਉਂਕਿ ਉਹ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਜੇਕਰ ਤੁਸੀਂ ਵੀ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦੂਜਾ ਨਾਂ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤਾਂ ਉਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਤਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਆ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ GLNU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਨਿਮਾ ਸਹੂਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਲੋਕੇਸ਼ਨ ਹੈ ਸੈਂਤਾਨੇਲਾ ਦੀ, ਨੰਬਰ ਹੈ 209 277 0113। ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਤੁਸੀਂ ਅਜੀਤ ਅਟਵਾਲ ਦੇ ਨਾਲ ਸੰਪਰਕ ਕਰ ਸਕਦੇ ਹੋ। ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਨੰਬਰ ਹੈ ਜੀ ਇਹਨਾਂ ਦਾ 559 800 0590। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 855 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਜੁੜਦੇ ਮਿੰਟੂ ਗੁਰਸਰੀਆ ਜੀ ਦੇ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਅਕਾਲੀ ਦਲ ਤੋਂ ਸ਼ੁਰੂਆਤ ਕਰ ਲਈਏ। ਖਾਸੀ ਚਰਚਾ ਹੋਈ ਪਈ ਹੈ ਵੀ ਅਕਾਲੀ ਦਲ ਨੇ ਭਾਜਪਾ ਦੇ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਜੀ। ਦੇਖੋ, ਅਕਾਲੀ ਸੰਕੇਤ ਮਿਲ ਗਏ ਸਨ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀਗੀ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦਾ ਕਿ NDA ਦੇ ਰਾਸ਼ਟਰਪਤੀ ਦੀ ਜਿੱਤ ਪ੍ਰਤੀ ਪ੍ਰੇਮ ਜਤਾ ਦੇਣਾ, ਕਹਿੰਦੇ ਪ੍ਰੇਮ ਕੀ ਗੰਗਾ ਬਹਾਤੇ ਜੀ, ਬਸ ਉਹੀ ਜਿਹੜੀ ਪ੍ਰੇਮ ਦੀ ਗੰਗਾ ਉਮੜੀ ਸੀਗੀ, ਜਦੋਂ ਹੀ ਪਤਾ ਲੱਗ ਗਿਆ ਸੀਗਾ, ਨਾਲ ਦੀ ਨਾਲ ਹੀ ਪਤਾ ਲੱਗ ਗਿਆ ਸੀਗਾ ਕਿ ਲਓ ਵੀ ਕੱਲ ਨੂੰ ਪਟਾਕਾ ਪੈ ਜਾਣਾ ਹੈ। ਤਾਂ ਅੱਜ ਚਰਚਾ ਚੱਲੀ ਔਰ ਉਸ ਤੋਂ ਬਾਅਦ ਫਿਰ ਆਫੀਸ਼ੀਅਲੀ ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਹਾਂ ਅਸੀਂ ਜਾ ਰਹੇ ਹਾਂ, ਇਹਦੇ ਨਾਲ ਜਾ ਰਹੇ ਹਾਂ, NDA ਦੇ ਨਾਲ ਰਾਸ਼ਟਰਪਤੀ ਦੀ ਚੋਣ ਵਾਸਤੇ। ਤੋਂ ਇਹ ਦੇਖੋ JP ਨੱਡਾ ਪਹੁੰਚ ਕਰਦੇ ਆ, ਹੁਣ ਪਤਾ ਨਹੀਂ ਇਹਨਾਂ ਨੇ ਫਾਰਮੈਲਿਟੀ ਕਰਾਈ ਹੈ ਜਾਂ ਉਹ ਆਪ ਹੀ ਆਏ ਆ। ਵੈਸੇ ਤੇ ਜੇ ਦੇਖੋ ਪਹਿਲਾਂ ਆਪਾਂ ਇਹ ਸਮਝਣਾ ਹੋਵੇ ਕਿ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਸਤੇ ਉਹਨਾਂ ਨੂੰ ਜ਼ਰੂਰਤ ਕੀ ਹੈ ਜੀ, ਤਾਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਦੇਖੋ ਜਿਹੜਾ ਆਪੋਜੀਸ਼ਨ ਹੈ, ਆਪੋਜੀਸ਼ਨ ਦੀ ਗੱਲ ਕਰ ਲਓ, ਮਤਲਬ ਕਿ ਜਿਹੜਾ UPA ਆ ਤਾਂ ਉਹਦੇ ਚ ਇਸ ਟਾਈਮ ਮੋਟੇ ਤੌਰ ਤੇ 18 ਪਾਰਟੀਆਂ ਨੇ ਜੀ, 219 ਮੈਂਬਰ ਪਾਰਲੀਮੈਂਟ, ਵੋਟ ਵੈਲਿਊ ਬਣੂਗੀ 1,53,300। ਵੋਟ ਵੈਲਿਊ ਬਾਰੇ ਜਾਂ ਵੇਟ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਾ, ਜੇ ਕਿਸੇ ਨੇ ਪੁੱਛਣਾ ਹੋਇਆ ਤਾਂ ਬਾਅਦ ਚ ਪੁੱਛ ਲੈਣਗੇ। ਤਾਂ 18 ਇਹ ਜਿਹੜੀਆਂ ਪਾਰਟੀਆਂ, ਇਹਨਾਂ ਦਾ ਜਿਹੜਾ ਵਿਧਾਇਕਾਂ ਦਾ ਵੋਟ ਵੇਟੇਜ ਬਣੇਗਾ 1550 ਦਾ, ਉਹ ਬਣੇਗਾ 2,27,751, 1,53,300 ਤੇ 2,27,751, ਟੋਟਲ ਹੋ ਗਿਆ 3,81,051 ਜੀ। ਹੁਣ ਜੇ ਤਾਂ ਮੰਨ ਲਓ ਜਿਹੜੀਆਂ ਹੋਰ ਕੁਛ ਵਿਰੋਧੀ ਧਿਰਾਂ ਸੀਗੀਆਂ, YSR, ਬਸਪਾ, OWC ਵਾਲੀ, ਬੀਜੂ ਜਨਤਾ ਦਲ, TRS, ਅਕਾਲੀ ਦਲ, ਆਮ ਆਦਮੀ ਪਾਰਟੀ, ਜੇ ਤਾਂ ਇਹ ਆ ਜਾਂਦੇ ਇਹਨਾਂ ਦੇ ਨਾਲ ਜੀ ਤਦ ਖੇਲਾ ਹੋ ਸਕਦਾ ਸੀਗਾ, ਖੇਲਾ ਹੋ ਸਕਦਾ ਸੀ। ਕਿਉਂ? ਕਿਉਂਕਿ ਇਸ ਵੇਲੇ ਫਿਰ ਨਿਰੋਲ NDA ਕੋਲ, ਮੰਨ ਲਓ ਇਹ ਸਾਰੇ ਦਲ ਇੱਧਰ ਘੁੰਮ ਜਾਂਦੇ ਤਾਂ ਫਿਰ NDA ਕੋਲ 5,32,000 ਦਾ ਵੋਟ ਵੈਲਿਊ ਰਹਿ ਜਾਣਾ ਸੀ, ਜਿਹੜਾ ਕਿ ਜਿੱਤ ਤੋਂ ਦੂਰ ਰਹਿ ਜਾਂਦਾ ਥੋੜਾ ਜਿਹਾ 5,40,000 65 ਤੋਂ। ਸਮਝ ਗਏ ਨਾ ਜੀ? ਤੇ ਉਹ ਨੇੜੇ ਜੇ ਜਾ ਕੇ ਫਿਰ ਮਾਰ ਖਾ ਜਾਂਦੇ। ਉਹ ਤਦ ਸੀ ਜਦ ਇਹ ਜਿਵੇਂ ਮੋਟੇ ਤੌਰ ਤੇ ਕਹਿ ਲਈਏ ਬੀਜੂ ਜਨਤਾ ਦਲ, TRS ਤੇ ਅਕਾਲੀ ਦਲ, ਆਮ ਆਦਮੀ ਪਾਰਟੀ, ਇਹ ਮੋਟੇ ਤੌਰ ਤੇ ਇਹ ਘੁੰਮਦੇ। ਫਿਰ ਇਸ ਤੋਂ ਬਾਅਦ ਜਿਵੇਂ ਬਸਪਾ ਰਹਿ ਗਈ, YSR ਰਹਿ ਗਿਆ, ਤਾਂ ਫਿਰ ਗੇਮ ਜਿਹੜੀ ਆ ਬਿਲਕੁਲ ਬਰਾਬਰ ਦੀ ਹੋ ਜਾਂਦੀ। ਤਾਂ ਉਹ ਰਾਸ਼ਟਰਪਤੀ ਦਾ ਇਲੈਕਸ਼ਨ ਜਿਹੜਾ ਹੈ ਉਹ ਫਿਰ ਜਿੱਦਾਂ ਕਹਿ ਲਓ ਕਿ ਹੁੰਦਾ ਨਾ, ਇਹਦੇ ਵਿੱਚ ਟਰਾਂਸਫਰੇਬਲ ਸਿਸਟਮ ਹੁੰਦਾ,
ਤਾਂ ਫਿਰ ਤਰਜੀਹ ਵੋਟ ਦੇਖੀ ਜਾਂਦੀ ਹੈ ਕਿ ਸੈਕੰਡ ਨੰਬਰ ਤੇ, ਜਦੋਂ ਮਤਲਬ ਕਿ ਜਿੱਤਾਰ ਇਹ ਵੋਟ ਵੇਟੇਜ ਤੇ ਨਹੀਂ ਹੁੰਦੀ ਤਾਂ ਫਿਰ ਤਰਜੀਹ ਵੋਟ ਦਿੱਤੀ ਜਾਂਦੀ ਹੈ ਕਿ ਸੈਕੰਡ ਤਰਜੀਹ ਵਾਲੀਆਂ ਵੋਟਾਂ ਕਿਹੜੀਆਂ, ਉਹਨਾਂ ਨੂੰ ਫਿਰ ਸਿੰਗਲ ਟ੍ਰਾਂਸਫਰੇਬਲ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ। ਸਿਸਟਮ ਹੁੰਦਾ ਹੈ, ਕਾਫੀ ਗੁੰਝਲਦਾਰ ਸਿਸਟਮ ਹੈ। ਤਾਂ ਕੁੱਲ ਮਿਲਾ ਕੇ ਇਹ ਫਿਰ ਤੈਅ ਆ। ਵੈਸੇ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਯਸ਼ਵੰਤ ਸਿਨਹਾ ਕਦੇ ਨਹੀਂ ਜਿੱਤੇਗਾ, ਤਾਂ ਉਹਦਾ ਸਾਫ਼ ਹੈ, ਕਿਉਂਕਿ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਵਾਲੇ ਵੀ ਇੱਧਰ ਹੀ ਜਾਣਗੇ ਜਿਹੜੀ ਹਾਲਤ ਆ। ਤਾਂ ਇਸ ਤੋਂ ਇਲਾਵਾ ਹਾਲੇ ਜਿਹੜਾ YSR ਦਾ ਮੈਨੂੰ ਪਤਾ ਨਹੀਂ, ਬਸਪਾ ਦਾ ਮੈਨੂੰ ਪਤਾ ਨਹੀਂ ਹੈ, ਤਾਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਾਲੇ ਵੀ ਇੱਧਰ ਜਾ ਸਕਦੇ ਆ। ਤੇ ਇਹ ਆਪਣੇ ਆਪ ਦੇ ਵਿੱਚ ਹੁਣ ਇਹ ਦਿਲਚਸਪ ਹੋਏਗਾ ਕਿ ਸਿਮਰਨਜੀਤ ਸਿੰਘ ਮਾਨ ਹੋਰੀ ਕਿੱਧਰ ਜਾਣਗੇ। ਕਿਉਂ? ਕਿਉਂਕਿ ਅਕਾਲੀ ਦਲ ਬਾਦਲ ਨੇ ਜਿਹੜੀ ਅੱਜ ਗੱਲ ਕਹੀ ਹੈ ਉਹ ਇਹ ਕਹੀ ਆ ਕਿ ਦੇਖੋ ਜੀ ਅਸੀਂ ਕਾਂਗਰਸ ਦੇ ਨਾਲ ਨਹੀਂ ਜਾ ਸਕਦੇ ਕਿਉਂਕਿ ਇਹਨੇ ਸਿੱਖਾਂ ਤੇ ਜ਼ੁਲਮ ਕੀਤੇ ਆ। ਮਤਲਬ ਸਾਫ਼ ਹੈ ਕਿ ਸਿਧਾਂਤਕ ਤੌਰ ਤੇ ਸਾਡਾ ਕੋਈ ਮੇਚ ਇਹਨਾਂ ਦੇ ਨਾਲ ਨਹੀਂ ਬਣਦਾ ਕਿ ਅਸੀਂ ਚਾਹੀਏ। ਸੋ ਇਸ ਕਰਕੇ ਸਾਨੂੰ ਜਾਣਾ ਪੈ ਰਿਹਾ NDA ਦੇ ਨਾਲ ਜੀ। ਤਾਂ ਹੁਣ ਬੜਾ ਇੱਕ ਬੇਸਿਕ ਸਵਾਲ ਉੱਠੇਗਾ ਇੱਥੇ ਕਿ ਬਈ ਤੁਸੀਂ ਆਪ ਹੀ ਤੇ ਜਦੋਂ NDA ਤੋਂ ਬਾਹਰ ਆਏ ਤੇ ਕਹਿੰਦੇ ਰਹੇ ਕਿ ਤੁਸੀਂ ਸਾਡੇ 700 ਬੰਦੇ ਮਰਵਾ ਦਿੱਤੇ ਬਈ, ਤਾਂ ਕੀ ਉਹ ਜ਼ੁਲਮ ਨਹੀਂ ਹੈ? ਜ਼ੁਲਮ ਦੀ ਪਰਿਭਾਸ਼ਾ ਕੀ ਹੈ ਜੀ? ਕਿ ਜ਼ੁਲਮ ਦੀ ਪਰਿਭਾਸ਼ਾ ਜਿਹੜੀ ਹੈ ਉਹ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆ ਉਹਨਾਂ ਤੇ ਲਾਗੂ ਨਹੀਂ ਹੁੰਦੀ। ਜ਼ੁਲਮ ਤਾਂ ਜ਼ੁਲਮ ਹੈ ਨਾ, ਚਾਹੇ ਉਹ ਦਰਬਾਰ ਸਾਹਿਬ ਤੇ ਅਟੈਕ ਕਰਕੇ ਬੇਦੋਸ਼ੀ ਮਾਰਨ ਦਾ ਹੋਵੇ, ਚਾਹੇ ਉਹ ਬੇਦੋਸ਼ੀ ਮੁਕਾਬਲਿਆਂ ਚ ਮਾਰਨ ਦਾ ਹੋਵੇ, ਚਾਹੇ ਬੇਦੋਸ਼ਾ ਕੋਈ ਦਰਜੀ ਜਾ ਕੇ ਉੱਥੇ ਧਰਮ ਦੇ ਨਾਂ ਤੇ ਕੱਟ ਦੇਣ ਦਾ ਹੋਵੇ, ਜ਼ੁਲਮ ਤਾਂ ਜ਼ੁਲਮ ਹੈ। ਤਾਂ ਇਹ ਜਿੱਦਾਂ ਕੱਲ ਕਹਿ ਰਹੇ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਜੀ, ਉਹ ਘੱਟ ਗਿਣਤੀਆਂ ਚੋਂ ਹੈ ਬੀਬੀ, ਉਹ ਟ੍ਰਾਈਬਸ ਦੇ ਵਿੱਚੋਂ ਆ ਵਗੈਰਾ ਵਗੈਰਾ। ਸੋ ਇਹ ਸਾਰੀਆਂ ਗੱਲਾਂ ਤੇ ਹੈਗੀਆਂ ਬਾਂਦੇਬਾਜ਼ੀਆਂ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ NDA ਤਾਂ ਤਕਰੀਬਨ ਕੋਲ ਸੀਗਾ ਜਿੱਥੇ ਉਹਨਾਂ ਨੂੰ, ਚਾਹੇ ਉਹ TRS ਆ ਜਾਂਦਾ, ਬੀਜੂ ਜਨਤਾ ਦਲ ਆ ਜਾਂਦਾ, ਕਿਤੋਂ ਨਾ ਕਿਤੋਂ ਉਹਨਾਂ ਨੇ ਜੁਗਾੜ ਲਾ ਲੈਣਾ ਸੀਗਾ। ਤੇ ਇਹ ਅਕਾਲੀ ਦਲ ਨੇ ਸ਼ਾਇਦ ਮੌਕਾ ਸੰਭਾਲਿਆ ਕਿ ਆਪਾਂ ਬਈ ਹੁਣ ਜਲਦੀ ਜਲਦੀ ਜਿਹੜਾ ਹੈ ਉਹ ਨੇੜੇ ਹੋ ਜਾਈਏ, ਆਪਾਂ ਦੋਵੇਂ ਰੁੱਸ ਬੈਠੇ ਤੇ ਮਨਾਊ ਕੌਣ ਵੇ, ਵੀ ਆਪਾਂ ਹੁਣ ਜੇ ਦੋਵੇਂ ਏਦਾਂ ਦੂਰ ਦੂਰ ਰਹਿ, ਸਾਡੇ ਕੋਲੋਂ ਦੂਰ ਦੂਰ ਰਹਿੰਦੇ। ਗਾਣਾ ਸੀਗਾ ਨਾ ਹੰਸਰਾਜ ਹੱਸਦਾ, ਹੰਸਰਾਜ ਵੀ ਇਤਫਾਕ ਨੇ ਇੱਧਰ, ਕਿਹੜੀ ਗੱਲੋਂ ਸਾਡੇ ਕੋਲ ਦੂਰ ਦੂਰ ਰਹਿੰਦੇ ਹੋ, ਅੱਜ ਕੱਲ ਸੁਣਿਆ ਗਰੂਰ ਵਿੱਚ ਰਹਿੰਦੇ ਹੋ। ਤੇ ਗੱਲ ਇਹ ਆ ਕਿ ਹੁਣ ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਹੋ ਸਕਦਾ ਹੈ ਕਿ ਸਿਆਸਤ ਦੇ ਵਿੱਚ ਕਾਫੀ ਵੱਡਾ ਫੇਰ ਬਦਲ ਵੇਖਣ ਨੂੰ ਮਿਲੇ। ਵੈਸੇ ਦਿਲਚਸਪ ਗੱਲ ਇਹ ਆ ਕਿ ਇੱਧਰ ਇਹ ਸਾਰਾ ਕੁਝ ਹੋ ਰਿਹਾ ਸੀ, ਉਧਰੋਂ ਕੇਂਦਰ ਦਾ ਸੁਨੇਹਾ ਆ ਗਿਆ, ਕਹਿੰਦੇ ਕਿ ਬਹੁਤ ਜਲਦੀ ਉਹਨਾਂ ਦੀ ਪੰਜਾਬ ਲੋਕ ਕਾਂਗਰਸ ਵੀ ਇੱਧਰ ਮਰਜ਼ ਹੋਣ ਦਾ ਹੀ, ਮਤਲਬ ਕਿ ਉਹ ਵੀ ਬਹੁਤ ਜਲਦੀ ਇਹਦੇ ਵਿੱਚ ਰਲੇਵਾਂ ਕਰ ਲੈਣਗੇ। ਤਾਂ ਜੇ ਮੰਨ ਲਓ ਕੱਲ ਨੂੰ ਰਲੇਵਾਂ ਕਰ ਲੈਂਦੇ ਆ ਤੇ ਜੇ ਫਿਰ ਇਹ ਆਪਸ ਦੇ ਵਿੱਚ ਗੱਠਜੋੜ ਬਣਾ ਲੈਂਦੇ ਆ ਸਾਰੇ, ਤਾਂ ਕੀ ਉਹ ਜਿਹੜਾ ਕਾਂਗਰਸ ਦੇ ਵਿੱਚ ਸਮਾਂ ਬਿਤਾ ਕੇ ਆਏ ਆ ਉਹ ਸਾਰਾ ਕੁਝ ਮਾਫ ਹੋ ਜਾਏਗਾ? ਤਾਂ ਬੜੀ ਅਜੀਬੋ ਗਰੀਬ ਹੈ ਸਿਧਾਂਤਕ ਪਹੁੰਚ ਅੱਜ ਕੱਲ ਦੀ ਰਾਜਨੀਤੀ ਦੀ। ਖੈਰ ਅਕਾਲੀ ਦਲ ਨੇ ਇੱਕ ਵਾਰੀ ਫਿਰ ਤੋਂ ਮੋੜਾ ਕੱਟਿਆ। ਹੁਣ ਦੇਖੋ ਇਹ ਬਿਲਕੁਲ ਗੂੜੇ ਸਾਕ ਚ ਤਬਦੀਲ ਹੁੰਦਾ ਜਾਂ ਫਿਰ ਇੱਥੋਂ ਤੱਕ ਵਕਤੀ ਤੌਰ ਤੇ ਸਾਂਝ ਪੈਂਦੀ। ਵੈਸੇ ਨੱਡਾ ਸਾਹਿਬ, ਮੋਦੀ ਸਾਹਿਬ, ਅਮਿਤ ਸ਼ਾਹ, ਇਹਨਾਂ ਸਾਰਿਆਂ ਦੇ ਰਿਸ਼ਤੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨਾਲ ਹੈ ਉਹ ਵੱਖਰੇ ਕਿਸਮ ਦੇ ਆ। ਹੋ ਸਕਦਾ ਕਿ ਉਹਨਾਂ ਨੇ ਆਪਣੇ ਪੱਧਰ ਤੇ ਇੱਕ ਕਹਿ ਲਓ ਜੈਸ਼ਰ ਦਿਖਾਇਆ ਹੋਵੇ ਜਾਂ ਸਤਿਕਾਰ ਕੀਤਾ ਹੋਵੇ ਕਿ ਆ ਜਾਓ ਭਾਈ, ਤੁਹਾਨੂੰ ਮਾਨ ਸਨਮਾਨ ਕਦੇ ਫੇਰ ਦੇ ਦਿਆਂਗੇ ਮਾੜਾ ਮੋਟਾ। ਜੀ 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 ਕਹਿੰਦੇ ਮਾਨ ਸਾਹਿਬ ਨੇ ਪੰਜਾਬੀਆਂ ਨੂੰ ਦੇਤਾ ਤੋਹਫਾ ਬਿਜਲੀ ਵਾਲਾ ਜੀ, 300 ਯੂਨਿਟ ਬਿਜਲੀ ਮਾਫ ਕਰਤੀ। ਹਾਂਜੀ, ਇਹਨਾਂ ਨੇ ਤੋਹਫਾ ਦੇ ਦਿੱਤਾ ਹੈ ਤੇ ਪੰਜਾਬੀਆਂ ਨੇ ਤਾਂ ਇਹਨਾਂ ਨੂੰ ਵੱਡਾ ਤੋਹਫਾ ਦਿੱਤਾ ਹੋਇਆ ਕਿ ਅੱਜ ਕੱਲ ਸੁਣਿਆ ਤੁਸੀਂ ਅਸੈਂਬਲੀ ਚ ਵੀ ਸਪੀਚ ਸੁਣੀ ਹੋਣੀ ਹੈ ਕਿ ਇਕੱਲੇ ਮਾਨ ਜਿਨ੍ਹਾਂ ਦਾ ਪਰਿਵਾਰ ਇਹਨਾਂ ਤੋਂ ਹੁਣ ਸੈਪਰਡ ਆ, ਚਲੋ ਪ੍ਰਾਈਵੇਟ ਹਰ ਇੱਕ ਬੰਦੇ ਦੀ ਲਾਈਫ ਹੁੰਦੀ ਹੈ, ਪ੍ਰਾਈਵੇਸੀ ਹੁੰਦੀ ਹੈ, ਇਕੱਲੇ ਨੂੰ 4 ਕੋਠੀਆਂ ਵੀ ਕਹਿੰਦੇ ਕਿ ਪਤਾ ਨਹੀਂ ਮਿਲੀਆਂ ਹੋਈਆਂ ਨੇ। ਬਾਜਵਾ ਸਾਹਿਬ ਨੇ ਕਿਹਾ, ਮੈਂ ਨਹੀਂ ਕਹਿੰਦਾ ਜੀ ਮਾਫ ਕਰਨਾ, ਸਦਨ ਚ ਕਿਹਾ ਕਿ ਸਾਡਾ ਵੱਲ ਚਲੋ ਪ੍ਰਾਹੁਣੇ ਪੁਰਾਣੇ ਆਉਂਦੇ ਸੀ, ਇੱਕ ਅੱਧਾ ਪ੍ਰਾਹੁਣਾ ਇੱਥੇ ਰੱਖੀ ਵੀ ਬੈਠਾ ਸੀ ਕਿ 2 ਕੋਠੀਆਂ ਤੁਸੀਂ ਆਂਦੇ ਹੁੰਦੇ ਸੋ ਤੇ ਹੁਣ ਮੁੱਖ ਮੰਤਰੀ ਨੂੰ 4 ਮਿਲੀਆਂ ਹੋਈਆਂ 4। ਤਾਂ ਕਹਿਣ ਦਾ ਭਾਵ ਹੈ ਕਿ ਪੰਜਾਬੀਆਂ ਨੇ ਵੀ ਤੋਹਫੇ ਦੇਣ ਵਾਲੀ ਕੋਈ ਕਸਰ ਨਹੀਂ ਛੱਡੀ ਹੈ ਜੀ, ਕਸਰ ਨਹੀਂ ਛੱਡੀ ਹੈ। ਤਾਂ ਖੈਰ ਦੇਖੋ ਇਹਨਾਂ ਨੇ ਜਿਹੜਾ ਐਲਾਨ ਕੀਤਾ ਵਾ ਉਹ ਇੱਕ ਕਨਫਿਊਜ਼ਨ ਨੂੰ ਦੂਰ ਕਰਨ ਵਾਸਤੇ, ਵੈਸੇ ਤੇ ਐਲਾਨ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਦਿੱਲੀ ਵੀ ਗਏ ਨੇ। ਇਹ ਤੇ ਤੁਹਾਨੂੰ ਪਤਾ ਹੀ ਹੈ ਕਿ ਜਾ ਕੇ ਦਿੱਲੀ ਦੇ ਵਿੱਚ ਥੋੜਾ ਫਿਰ ਜਦੋਂ ਤੱਕ ਸਾਰਾ ਉੱਥੇ ਫਾਰਮੈਲਿਟੀ ਵਾਲਾ ਝੰਜਟ ਨਾ ਨਿਬੇੜ ਲੈਣਾ, ਐਲਾਨ ਹੁੰਦਾ ਹੀ ਨਹੀਂ ਹੈ ਜੀ।
ਤਾਂ ਇਹਨਾਂ ਨੇ ਦਿੱਲੀ ਜਾ ਕੇ ਹਾਜ਼ਰੀ ਭਰੀ ਆ ਤੇ ਉਸ ਤੋਂ ਬਾਅਦ ਫਿਰ ਸਾਰਾ ਕੁਛ ਹੈ ਜਿਹੜਾ ਹੋਇਆ ਹੈ। ਤਾਂ ਮਤਲਬ ਕਿ ਕਹਿੰਦੇ ਕਿ ਕਨਫਿਊਜ਼ਨ ਫੈਲ ਗਈ ਸੀ। ਇਹਨਾਂ ਨੂੰ ਕਨਫਿਊਜ਼ਨ ਦਾ ਵੀ ਬੜੇ ਮਹੀਨਿਆਂ ਬਾਅਦ ਪਤਾ ਲੱਗਾ ਕਿ ਜਿਹੜੇ ਅਸੀਂ ਪੁਰਾਣੇ ਬਿੱਲ ਮਾਫ ਕੀਤੇ ਸੀ ਉਹ ਕਿਲੋਵਾਟ ਤੱਕ ਆ, ਪਰ ਐਸਾ ਨਹੀਂ। ਉਹ ਆਂਦੇ ਆ ਕਿ 31 ਦਸੰਬਰ ਤੋਂ ਪਹਿਲਾਂ ਜਿੰਨਾ ਦਾ ਬਿੱਲ ਬਕਾਇਆ ਸੀ, ਚਾਹੇ ਕੋਈ 2 ਕਿਲੋਵਾਟ ਹੋਵੇ ਤੇ ਚਾਹੇ ਕੋਈ 5 ਕਿਲੋਵਾਟ, ਕੋਈ ਫਰਕ ਨਹੀਂ ਪੈਂਦਾ, ਮਤਲਬ ਕਿ ਉਹਦੇ ਬਿੱਲ ਬਕਾਏ ਤੇ ਘਾਟਾ ਹੈ। ਸੋ ਇਹ ਇਹਨਾਂ ਨੇ ਐਲਾਨ ਕਰ ਦਿੱਤਾ। ਫਿਰ ਗਰੰਟੀ ਦਾ ਇਹਨਾਂ ਨੇ ਦਮ ਭਰਿਆ ਕਿ ਅਸੀਂ ਗਰੰਟੀ ਜਿਹੜੀ ਹੈ ਪੂਰੀ ਕਰ ਦਿੱਤੀ ਆ। ਉਹ ਕਹਿੰਦੇ ਕਿ ਅੱਜ ਤੋਂ ਬਾਅਦ ਜੋ ਤੁਸੀਂ ਬਿਜਲੀ ਵਰਤੋਗੇ ਉਹਦਾ ਕੋਈ ਬਿੱਲ ਨਹੀਂ ਆਏਗਾ, ਯਾਨੀ ਕਿ ਤੁਹਾਡਾ ਬਿੱਲ ਜਿਹੜਾ 0 ਆਏਗਾ। ਦੇਖੋ ਇਹ ਤਾਂ ਹੁਣ ਸਭ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ 0 ਬਿੱਲ ਆਊਗਾ। ਜਾਂ ਤਾਂ ਬਿਜਲੀ ਜਿਹੜੀ ਹੈ ਬਹੁਤ ਘੱਟ ਵਰਤੋ ਘਰ ਦੇ ਵਿੱਚ, ਜਿਹਦੇ ਘਰ ਦੇ ਵਿੱਚ ਏਸੀ ਵਗੈਰਾ ਨਹੀਂ ਹੈਗੇ, ਉਹ ਤਾਂ ਠੀਕ ਹੈ 0 ਬਿੱਲ ਲਿਆ ਸਕਦਾ। ਤੇ ਜੇ ਕਿਸੇ ਦੇ ਘਰ ਹੀਟਰ, ਗੀਜ਼ਰ, ਏਸੀ ਵਗੈਰਾ ਹੈਗੇ ਆ ਤਾਂ ਉਹ ਮਤ ਸੋਚੇ ਕਿ 0 ਆਏਗਾ। ਤੇ ਜੇ ਇਹਨਾਂ ਲਈ 0 ਦੇ ਵਿੱਚ ਵੜਿਆ ਰਿਹਾ ਨਾ, ਤਾਂ ਮੁੜ ਕੇ ਤੁਸੀਂ ਦੇਖੋ ਕਿ ਹਾਰਟ ਬੀਟ ਲੱਗ ਤੇ 0 ਹੋ ਜਾਵੇ, ਕਿਉਂਕਿ ਬਿੱਲ ਤਗੜਾ ਹੀ ਆਏਗਾ। ਸੋ ਇਹ 0 ਬਿੱਲ ਵਾਲੀ ਤਾਂ ਕਹਾਣੀ ਜਿਹੜੀ ਆ ਉਹ ਵੈਸੇ ਦਿੱਲੀ ਵਾਲੀ ਵਰਗੀ ਕਹਾਣੀ ਆ। ਜਿਵੇਂ ਉੱਥੇ ਦਿੱਲੀ ਦੇ ਵਿੱਚ ਕਿ 0 ਬਿੱਲ ਵੀ ਆਉਂਦੇ ਪਰ ਕੁਝ ਕੁ ਲੋਕਾਂ ਨੇ, ਪਰ ਨਾਲ ਵੱਡੇ ਬਿੱਲ ਵੀ ਆਉਣਗੇ, ਐਸਾ ਨਹੀਂ ਹੈ। ਪਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤੇ ਇਹ ਹੁਣ ਜਿਵੇਂ ਕਹਿੰਦੇ ਤੇ ਹੈਗੇ ਨੇ ਕਿ ਅਸੀਂ ਇਹ ਕਰ ਦਿੱਤਾ, ਉਹ ਕਰ ਦਿੱਤਾ। ਤੁਸੀਂ ਇਹ ਵੇਖੋ ਕਿ ਜਿਹੜੇ ਬਕਾਏ ਸੀਗੇ ਬਿੱਲਾਂ ਦੇ, ਹੁਣ ਇਹ ਵੇਖਣਾ ਪੈਣਾ, RTI ਪਾਉਣੀ ਪੈਣੀ ਆ ਕਿ ਵੱਡੇ ਬਿੱਲ ਕਿਹੜੇ ਕਿਹੜੇ ਮਾਫ ਹੋਏ, ਕਿੰਨੇ ਹੋਏ ਆ, ਫਿਰ ਪਤਾ ਲੱਗੇਗਾ ਸਾਨੂੰ ਕਿ ਕਿੰਨੇ ਹੋਏ ਆ। ਤਾਂ ਉਹ ਬਿੱਲ ਸਾਰੇ ਜੇ ਤੁਸੀਂ ਮਾਫ ਕਰ ਦਿੱਤੇ ਆ ਤਾਂ ਇਹਦਾ ਮਤਲਬ ਕਿ ਆਉਣ ਵਾਲੇ ਸਾਲ 2 ਸਾਲਾਂ ਦੇ ਵਿੱਚ ਲੋਕ ਫਿਰ ਮੂਡ ਬਣਾ ਲੈਣਗੇ ਕਿ ਬਸ 2 ਸਾਲਾਂ ਨੂੰ ਇਲੈਕਸ਼ਨ ਹੈ, ਕਾਂਟਾ ਫਿਰ ਵੱਜੇਗਾ। ਮਤਲਬ ਕਿ ਜਿੰਨੇ ਭਰਨਾ 0 ਤੇ ਫਿਰ ਆਪੇ ਬਿੱਲ ਹੋ ਗਏ ਨਾ, ਜਿੰਨੇ ਭਰਨੇ ਆ ਉਹ ਵੀ ਸੋਚੇਗਾ ਯਾਰ ਮੈਂ ਕਿਉਂ ਭਰਾਂ, ਸਾਲ ਕੋ ਕੱਟ ਲਈਏ, ਗਾ ਇਲੈਕਸ਼ਨ ਆ ਜਾਣਾ ਆ ਤੇ ਫਿਰ ਕਾਂਟਾ ਵੱਜ ਜਾਏਗਾ। ਤਾਂ ਬੇੜਾ ਗਰਕ ਕਰਨ ਲੈ ਜੇ ਤੁਸੀਂ ਰਲ ਮਿਲ ਕੇ 8000 ਕਰੋੜ ਦੀ ਸਬਸਿਡੀ ਜਾਣੀ ਆ ਮੇਰੇ ਖਿਆਲ ਦੇ ਨਾਲ 9 ਮਹੀਨਿਆਂ ਦੇ ਵਿੱਚ ਬਿਜਲੀ ਦੀ। ਇਹ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਟੋਟਲ ਸਾਰੀ ਜਿਹੜੀ ਸਬਸਿਡੀ ਆ ਉਹ 10% 20% ਵਧੀ ਜਾਂਦੀ ਆ, ਹਰੇਕ ਸਾਲ ਵਧੀ ਜਾਂਦੀ ਆ। ਵੀ ਕਿੱਥੇ ਜਾ ਕੇ ਤੁਸੀਂ ਖੜੋ, ਆਪੇ ਵਾਈਟ ਪੇਪਰ ਲਿਆ ਕੇ ਦਵਾਈ ਦੇ ਰਹੇ ਹੋ। ਕੈਗ ਦੀ ਰਿਪੋਰਟ ਆਈ ਪਈ ਹੈ ਸਾਡੇ ਕੋਲ, ਆ ਕੈਗ ਦੀ ਰਿਪੋਰਟ, ਉਹਦੇ ਚ ਕੀ ਮਤਲਬ ਕਿ ਕਹਿ ਰਹੇ ਨੇ। ਇਸ ਤੋਂ ਇਲਾਵਾ ਸਾਰਾ ਮੀਡੀਆ ਜਿਹੜਾ RBI ਨੇ ਵੀ ਕਹਿਤਾ, ਉਹਨਾਂ ਨੇ ਕਿਹਾ ਕਿ ਜੇ ਨਾ ਸੰਭਲੇ ਤੇ ਜਲੂਸ ਨਿਕਲ ਜਾਏਗਾ 5 ਸਟੇਟਾਂ ਦਾ, ਤੇ 5 ਸਟੇਟਾਂ ਚ ਅਸੀਂ ਸੁੱਖ ਨਾਲ ਪਹਿਲੇ ਨੰਬਰ ਤੇ। ਤਾਂ ਮਾੜਾ ਮੋਟਾ ਹੁਣ ਸੋਚੋ, ਵਿਚਾਰੋ, ਇਹ ਸਾਰਾ ਕੁਝ ਜਿਹੜਾ ਕਰ ਰਹੇ ਹੋ, ਚਲੋ ਦੇਖਦੇ ਹਾਂ ਕਿ ਕੀ ਨਤੀਜਾ ਨਿਕਲਦਾ। ਪਰ ਮੇਰੇ ਖਿਆਲ ਦੇ ਨਾਲ ਤਾਂ ਗੱਡੀ ਜਿਹੜੀ ਆ ਉਹ ਠੀਕ ਆ। ਇਹਨਾਂ ਦੇ ਜਿਹੜੇ ਹੈਗੇ ਆ ਸਮਰਥਕ, ਉਹਨਾਂ ਵਾਸਤੇ ਤੇ ਫੈਸਲੇ ਅੱਛੇ ਲੱਗਦੇ ਆ। ਸਾਡੀਆਂ ਗੱਲਾਂ ਉਹਨਾਂ ਨੂੰ ਲੱਗਦੀਆਂ ਨੇ ਕੌੜੀਆਂ ਫਿੱਕੀਆਂ ਅੱਜ ਕੱਲ, ਪਰ ਹੋਰ 5 ਸਾਲਾਂ 7 ਸਾਲਾਂ ਨੂੰ ਕੰਨ ਖੁੱਲ ਜਾਣਗੇ ਸਭ ਦੇ, ਜਦੋਂ ਪਤਾ ਲੱਗਾ ਕਿ ਹੁਣ ਖਤਰੇ ਦਾ ਘੁੱਗੂ ਬੋਲ ਪਿਆ। ਵੈਸੇ ਖਤਰੇ ਦਾ ਘੁੱਗੂ ਤਾਂ ਬੋਲਿਆ ਹੀ ਪਿਆ, ਹੁਣ ਖਤਰੇ ਦੇ ਘੁੱਗੂ ਦਾ ਬਿਲਕੁਲ ਚੁੱਪ ਹੋਣਾ ਬਾਕੀ ਆ। ਜੇ ਦੇਖੀਏ ਤਾਂ ਬੁਰਾ ਹਾਲ ਹੈ ਜੀ। ਇਕੋਨਮੀ ਜਿਹੜੀ ਆ ਸਾਡੀ ਐਸੀ ਇਕੋਨਮੀ ਹੈ ਕਿ ਪਰ ਕੈਪੀਟਾ ਇਨਕਮ ਸਾਡੀ 11ਵੇਂ ਨੰਬਰ ਤੇ ਇਸ ਟਾਈਮ, ਜਿੱਥੇ ਕਿਤੇ ਅਸੀਂ ਪਹਿਲੇ ਨੰਬਰ ਤੇ ਹੁੰਦੇ ਸੀ। ਔਰ ਦੂਸਰੇ ਪਾਸੇ ਹਾਲਤ ਇਹ ਆ ਕਿ ਸਾਡੀ ਜਿਹੜੀ ਇਸ ਵੇਲੇ ਕਰਜ਼ੇ ਦੀ ਹਾਲਤ ਆ ਕਿ ਅਸੀਂ ਡੈਟ ਟਰੈਪ ਦੇ ਵਿੱਚ ਫਸੇ ਹੋਈ ਸਟੇਟ ਦੇ ਵਜੋਂ ਜਾਣੇ ਜਾਣ ਲੱਗ ਪਏ। ਜੀ ਅਗਲੀ ਖਬਰ ਵੱਲ ਵਧੀਏ, ਪਰ ਆਪਣੇ ਸਰੋਤਿਆਂ ਨੂੰ ਵੀ ਜਾਣਕਾਰੀ ਦਿੰਦੇ ਚੱਲੀਏ ਵੀ ਅੱਜ ਸ਼ੁੱਕਰਵਾਰ ਆ ਤੇ ਤੁਹਾਡੇ ਸਵਾਲ ਵੀ ਲਏ ਜਾਣਗੇ। ਮਿੰਟੂ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਸਟੂਡੀਓ ਦਾ ਨੰਬਰ ਹੈ 408 272 5200। ਬ੍ਰੇਕ ਦੇ ਲਈ ਰੋਕਾਂਗੇ, ਉਸ ਤੋਂ ਬਾਅਦ ਤੁਸੀਂ ਆਪਣਾ ਸਵਾਲ ਜਿਹੜਾ ਉਹ ਪੁੱਛ ਸਕੋਗੇ। ਪੰਜਾਬ ਸਰਕਾਰ ਨੇ ਮਿੰਟੂ ਜੀ ਪੈਟਰੋ ਕਾਰਡ ਸਕੀਮ ਲਿਆਂਦੀ ਹੈ ਜੀ। ਦੇਖੋ, ਪੈਟਰੋ ਕਾਰਡ ਸਕੀਮ ਜਿਹੜੀ ਆ ਉਹ ਹੈਗੀ ਆ ਸਰਕਾਰੀ ਗੱਡੀਆਂ ਵਾਸਤੇ, ਜਿਹੜੀਆਂ ਗੱਡੀਆਂ ਮੰਤਰੀਆਂ ਦੀਆਂ ਨੇ ਜੀ। ਤਾਂ ਜਿਹੜੇ ਉਹਨਾਂ ਦੇ ਨਾਲ ਡਰਾਈਵਰ ਚੱਲਦੇ ਆ, ਹੁਣ ਜ਼ਾਰਾ ਜੀ ਗੱਲ ਹੈ, ਗੱਡੀ ਦੇ ਨਾਲ ਡਰਾਈਵਰ ਚੱਲੇਗਾ ਨਾ ਸਰਕਾਰੀ, ਤਾਂ ਉਹ ਜਿਵੇਂ ਉਹ ਗਾਣਾ ਸੀ, ਨਾਲ ਨਾਲ ਚੱਲੇ ਨੀ ਗਰਦਾਰੀ ਲਾਲ, ਤਾਂ ਇੱਥੇ ਕੌਣ ਚੱਲੇਗਾ? ਸਰਕਾਰੀ ਲਾਲ ਚੱਲੇਗਾ ਨਾਲ ਨਾਲ ਮੰਤਰੀ ਦੇ। ਤਾਂ ਉਹ ਇੱਕ ਪੈਟਰੋ ਕਾਰਡ ਜਿੱਥੇ ਯੂਜ਼ ਹੁੰਦਾ ਪੈਟਰੋਲ ਪੰਪ ਤੇ, ਉੱਥੇ ਉਹ ਜਾ ਕੇ ਪੈਟਰੋਲ ਜਾਂ ਡੀਜ਼ਲ ਜੋ ਵੀ ਆ ਉਹ ਜੋ ਵੀ ਹੈ ਭਰਾਏਗਾ। ਉਸ ਤੋਂ ਬਾਅਦ ਉਹਨੂੰ ਕਿਹਾ ਗਿਆ ਕਿ ਮਿੱਤਰਾ ਨਾਲ ਦੀ ਨਾਲ ਪਰਚੀਆਂ ਫੜ ਲਾ, ਚਾਹੇ ਉਹ ਮੈਨੂਅਲੀ ਆ ਤੇ ਚਾਹੇ ਉਹ ਕੰਪਿਊਟਰਾਈਜ਼ਡ ਆ। ਉਹ ਪਰਚੀ ਜਿਹੜੀ ਆ ਨਾਲ ਦੀ ਨਾਲ ਤੁਹਾਨੂੰ ਫੜਨੀ ਹੋਏਗੀ। ਇਸ ਤੋਂ ਬਾਅਦ ਜਿਹੜਾ ਕੰਮ ਕਰਨਾ ਹੈ ਕਿ ਆਪਣੀ ਲੌਗ ਬੁੱਕ ਮੇਨਟੇਨ ਕਰੋ,
ਸਾਰਾ ਹਿਸਾਬ ਕਿਤਾਬ ਹੈ ਜਿਹੜਾ ਉਹਦੇ ਵਿੱਚ ਸ਼ਾਮਲ ਕਰੋ, ਤੇ ਉਸ ਤੋਂ ਬਾਅਦ ਹਰੇਕ 5 ਤਰੀਕ ਨੂੰ ਮਤਲਬ ਕਿ ਪੂਰਨ ਤੌਰ ਤੇ ਤਸਦੀਕ ਕਰਾ ਕੇ ਸਾਰਾ ਕੁਛ ਹੈ ਜਿਹੜਾ 5 ਤਰੀਕ ਤੇ ਜਮਾ ਕਰਵਾ ਦਿਓ। ਇਹ ਮਤਲਬ ਕਿ ਜੋ ਵੀ ਸਮਰੀ ਸ਼ੀਟ ਜਾਂ ਰਕਮ ਦੇ ਨਾਲ ਜੋ ਵੀ ਸਾਰਾ ਕੁਛ ਹੈ ਤੁਹਾਡਾ ਨੱਕੀ ਹੋਣਾ ਚਾਹੀਦਾ ਹੈ। ਤੇ ਮਤਲਬ ਜੇ ਕਿਤੇ ਮਤਲਬ ਜੇ ਕਿਤੇ 5 ਤਰੀਕ ਤੋਂ ਮਾਮਲਾ ਲੇਟ ਹੋ ਗਿਆ, ਬਿੱਲ ਜਮਾ ਨਾ ਹੋਏ, ਤਾਂ ਪੈਟਰੋ ਕਾਰਡ ਬਲੈਕ ਕਰ ਦਿੱਤਾ ਜਾਏਗਾ, ਬਲੌਕ, ਤੇ ਪੈਟਰੋ ਕਾਰਡ ਦੇ ਗੁੰਮ ਹੋਣ ਦੀ ਸੂਰਤ ਦੇ ਵਿੱਚ ਡਰਾਈਵਰ ਤੋਂ ਪੈਸੇ ਜਮਾ ਕਰਾਏ ਜਾਣਗੇ, ਤੇ ਜੇ ਤੇਲ ਵੀ ਵਾਫਰ ਮਚਿਆ ਉਹ ਵੀ ਕਿਤੇ ਨਾ ਕਿਤੇ ਇਹਨਾਂ ਤੋਂ ਵਸੂਲਿਆ ਜਾਏਗਾ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਡਰਾਈਵਰਾਂ ਨੂੰ ਬਹੁਤ ਜ਼ਿਆਦਾ ਹੁਣ ਸਤਰਕ ਰਹਿਣਾ ਪਏਗਾ, ਚੁਕੰਨੇ ਰਹਿਣਾ ਪਏਗਾ। ਸਮਰੀ ਸ਼ੀਟ ਉੱਤੇ ਸਾਰੀ ਜਾਣਕਾਰੀ ਜਿਵੇਂ ਕਿ ਡਰਾਈਵਰ ਦਾ ਨਾਮ, ਮੋਬਾਈਲ ਨੰਬਰ, ਗੱਡੀ ਨੰਬਰ, ਗੱਡੀ ਦੇ ਅਲਾਟੀ ਮੰਤਰੀ ਦਾ ਨਾਮ, ਮੀਟਰ ਰੀਡਿੰਗ ਸ਼ੁਰੂ ਤੇ ਖਤਮ ਸਭ ਕੁਛ ਦਰਜ ਕਰਨਾ ਪਏਗਾ। ਤਾਂ ਇਹ ਹੈ ਤੇਲ ਦੀ ਵਰਤੋਂ ਰੋਕਣ ਦੀ ਕਵਾਇਦ। ਅੱਛੀ ਗੱਲ ਹੈ ਇਹਨਾਂ ਦੀ, ਜਿਹੜੀ ਗੱਲ ਅੱਛੀ ਹੁੰਦੀ ਹੈ ਉਹ ਅੱਛੀ ਹੀ ਕਹੀ ਜਾਏਗੀ ਕਿ ਇਸ ਤਰ੍ਹਾਂ ਦੀ ਜਿਹੜੀ ਚੋਰ ਮੋਰੀ ਆ ਉਹ ਵੀ ਬੰਦ ਕਰਨੀ ਚਾਹੀਦੀ ਹੈ। ਛੋਟੀ ਛੋਟੀ ਲੀਕੇਜ ਬੰਦ ਕਰੋਗੇ ਤਾਂ ਵੀ ਮਾਮਲਾ ਜਿਹੜਾ ਉਹ ਥੋੜਾ ਸੰਭਲੇਗਾ। ਕਿਉਂਕਿ ਅਸੀਂ ਦੇਖਿਆ ਇੱਕ ਵਾਰੀ ਅਸੀਂ RTI ਦੀ ਖਬਰ ਲਾਈ ਸੀਗੀ, ਇੱਕ ਦੀ RTI ਪਾਈ, ਤਾਂ ਜਿਹੜੀ RTI ਨਿਕਲੀ ਸੀਗੀ ਉਸ RTI ਦੇ ਵਿੱਚ ਬੜੀ ਦਿਲਚਸਪ ਜਾਣਕਾਰੀ ਸੀ ਇੱਕ ਮੰਤਰੀ ਦੀ, ਪਿਛਲੀਆਂ ਸਰਕਾਰਾਂ ਦਾ ਮੰਤਰੀ ਸੀਗਾ। ਉਹ ਮਤਲਬ ਕਿ ਜਾ ਰਹੇ ਸਨ ਲੌਂਗ ਬੁੱਕ ਦੇ ਮੁਤਾਬਕ ਚੰਡੀਗੜ੍ਹ ਤੋਂ ਖਰੜ। ਚੰਡੀਗੜ੍ਹ ਤੋਂ ਖਰੜ ਮੈਂ ਤੇ ਇੰਨਾ ਘੁੰਮਿਆ ਨਹੀਂ ਹੈ, ਲਾ ਲਓ ਕਿ ਕੋਈ ਹੋਊਗਾ 15 ਮਿੰਟ ਦਾ ਰਸਤਾ ਹੋਏਗਾ ਵੱਧ ਤੋਂ ਵੱਧ। ਚੰਡੀਗੜ੍ਹ ਤੋਂ ਨਿਕਲ ਕੇ ਖਰੜ 10-15 ਮਿੰਟ ਦੇ ਵਿੱਚ ਬੰਦਾ ਪਹੁੰਚ ਜਾਂਦਾ। ਹੁਣ ਤੇ ਵੈਸੇ ਫਲਾਈਓਵਰ ਬਣ ਗਿਆ, ਬਸ ਐਂਟਰ ਹੁੰਦਿਆ ਸਾਰੇ ਬਸ ਬੰਦਾ ਖਰੜ ਪਹੁੰਚ ਜਾਂਦਾ। ਅੱਛਾ, ਉਸ ਲੌਂਗ ਬੁੱਕ ਦੇ ਮੁਤਾਬਕ ਮੰਤਰੀ ਨੇ ਜਾਣਾ ਚੰਡੀਗੜ੍ਹ ਤੋਂ ਖਰੜ, ਤਾਂ ਉਹਦਾ ਰੂਟ ਕੀ ਦੱਸਿਆ ਗਿਆ ਕਿ ਜਨਾਬ ਪਹਿਲਾਂ ਨਾਢਾ ਸਾਹਿਬ ਨੂੰ ਚਲੇ ਗਏ, ਉਧਰ ਤਾਂ ਨੂੰ ਚੜ ਕੇ ਫਿਰ ਠਾਹ ਨੂੰ ਡਿੱਗ ਪਏ ਰੋਪੜ ਨੂੰ, ਰੋਪੜ ਤੋਂ ਫਿਰ ਕੱਟ ਮਾਰਦੇ ਖੱਬੇ ਨੂੰ ਖਰੜ ਨੂੰ। ਮਤਲਬ ਕਿ ਜਿਹੜੀ 7 ਕਿਲੋਮੀਟਰ ਦੀ ਬਾਟ ਆ ਉਹ ਬਣਾਤੀ ਤੁਹਾਡੇ ਹਿਸਾਬ ਨਾਲ 70-80 ਕਿਲੋਮੀਟਰ ਜਾਂ ਵੱਧ ਹੋ ਗਈ ਹੋਈ। ਇਹ ਸਾਰਾ ਕੁਛ ਏਦਾਂ ਚੱਲ ਰਿਹਾ ਸੀਗਾ। ਤਾਂ ਪੈਟਰੋ ਕਾਰਡ ਦੀ ਸਕੀਮ ਇਸੇ ਸਕੀਮ ਦਾ ਹਿੱਸਾ, ਪਰ ਮੇਰੇ ਖਿਆਲ ਦੇ ਨਾਲ GPS ਵੀ ਲਾਉਣੇ ਚਾਹੀਦੇ ਆ ਇਹਨਾਂ ਦੀਆਂ ਗੱਡੀਆਂ ਦੇ ਵਿੱਚ। ਆਪੇ ਨਾਲੇ ਜਦੋਂ ਕਿਤੇ ਉਹੋ ਜਿਹੀ ਜਗ੍ਹਾ ਤੇ ਜਾਣਾ ਆਪੇ ਆਪਦੀ ਪ੍ਰਾਈਵੇਟ ਗੱਡੀ ਲੈ ਕੇ ਜਾਇਆ ਕਰਨਗੇ, ਪ੍ਰਾਈਵੇਟ ਡਰਾਈਵਰ ਲੈ ਕੇ ਜਾਇਆ ਕਰਨਗੇ। ਇਹ ਬਥੇਰੀਆਂ ਪ੍ਰਾਈਵੇਟ ਜਗ੍ਹਾ ਤੇ ਜਾਂਦੇ ਆ। ਚਲੋ ਮੈਂ ਦੱਸਣਾ ਨਹੀਂ ਚਾਹੁੰਦਾ, ਹਰੇਕ ਬੰਦੇ ਦੀ ਆਪੋ ਆਪਣੀ ਆਜ਼ਾਦੀ ਹੈ, ਨਿਜਤਾ ਹੈ, ਪਰ ਉਹ ਘੱਟੋ ਘੱਟ ਜਿਹੜੀ ਇੱਥੇ ਅਸੀਂ ਕੀ ਦੇਖਿਆ ਸੀਗਾ ਇੱਕ ਵਾਰੀ ਕਿ ਹੁਸ਼ਿਆਰਪੁਰ ਤੋਂ ਜਲੰਧਰ ਡੇਲੀ ਇੱਕ ਸਰਕਾਰੀ ਅਫਸਰ ਦੀ ਗੱਡੀ ਤੇ ਡਰਾਈਵਰ ਉਹਦੀ ਧੀ ਨੂੰ ਟਿਊਸ਼ਨ ਤੇ ਛੱਡਣ ਆਉਂਦੇ ਦਿੱਲੀ। ਤਾਂ ਇਹ ਦੇਖ ਲਓ ਕਿ ਗੇੜਾ ਕਿੰਨੇ ਚ ਪੈਂਦਾ ਹੋਏਗਾ। ਸਰਕਾਰੀ ਗੱਡੀ, ਸਰਕਾਰੀ ਤੇਲ ਤੋਂ ਘਰ ਦੀ ਗੱਡੀ ਗੰਢਾ ਸਿੰਘ ਡਰਾਈਵਰ, ਬਸ ਉਹੀ ਹਿਸਾਬ ਕਿਤਾਬ। ਤਾਂ ਇਹ ਹੈ ਲੀਕੇਜ ਹੈ। ਤਾਂ ਇਹਦੇ ਵਿੱਚ GPS ਸਿਸਟਮ ਦੀ ਵੀ ਮੇਰੇ ਖਿਆਲ ਦੇ ਨਾਲ ਜਿੰਨੀ ਵੀ ਹੈਲਪ ਲਈ ਜਾ ਸਕਦੀ ਆ ਉਹ ਵੀ ਲੈਣੀ ਚਾਹੀਦੀ ਆ। ਸੋ ਵਧੀਆ ਕੋਸ਼ਿਸ਼ ਹੈ ਜੇ ਇਹ ਕਾਮਯਾਬ ਹੁੰਦੀ ਆ ਤਾਂ। ਵੈਸੇ ਤੇ ਅੱਗੇ ਵੀ ਲੌਗ ਬੁੱਕ ਵਗੈਰਾ ਜਿਹੜੀ ਉਹ ਸਖਤੀ ਨਾਲ ਦੇਖੀ ਜਾਂਦੀ ਆ, ਪਰ ਇਹਨਾਂ ਨੇ ਹੁਣ ਪੈਟਰੋ ਕਾਰਡ ਸਕੀਮ ਜਿਹੜੀ ਆ ਉਹ ਲਿਆਂਦੀ ਹੈ ਇਸ ਵਿੱਚ। ਜੀ ਮਿੰਟੂ ਜੀ, ਅਗਲੀ ਖਬਰ ਦੀ ਗੱਲ ਕਰੀਏ ਸਿਮਰਜੀਤ ਬੈਂਸ ਦੀ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਤੋਂ ਵੀ ਝਟਕਾ ਲੱਗ ਗਿਆ ਬੈਂਸ ਨੂੰ। ਦੇਖੋ ਇਹਦੇ ਚ ਇਹਨਾਂ ਦੇ ਸਮਰਥਕ ਬੇਸ਼ੱਕ ਸਾਨੂੰ ਕਾਲੀ ਜ਼ੁਬਾਨ ਵਾਲੇ ਆਖਣ, ਅਸੀਂ ਇਹਨਾਂ ਨੂੰ ਕਹਿਤਾ ਸੀਗਾ ਪਹਿਲਾਂ ਕਿ ਜਿੱਥੇ ਮਰਜ਼ੀ ਭੱਜ ਲਓ, ਮਜੀਠੀਆ ਸਾਹਿਬ, ਬੈਂਸ ਸਾਹਿਬ, ਜੋ ਮਰਜ਼ੀ ਕਰ ਲਓ ਸਾਹਿਬ, ਤੇ ਤੁਹਾਨੂੰ ਕਿਸੇ ਸਾਹਿਬ ਨੇ ਹੁਣ ਛੱਡਣਾ ਨਹੀਂ ਜੀ। ਜਿੱਥੇ ਮਰਜ਼ੀ ਚਲੇ ਜਾਓ, ਜਿਹੜੇ ਮਰਜ਼ੀ ਸਾਹਿਬ ਕੋਲ ਚਲੇ ਜਾਓ, ਤਾਂ ਕਿਉਂਕਿ ਹਿਸਾਬ ਕਿਤਾਬ ਟੇਢਾ ਹੈ ਨਾ ਜੀ, ਹਿਸਾਬ ਕਿਤਾਬ ਟੇਢਾ। ਇੱਕ ਤੇ ਡਰੱਗ ਰੈਕਟ ਦੇ ਦੋਸ਼ ਸ਼ਮੂਲੀਅਤ ਦੇ, ਤੇ ਦੂਸਰੇ ਪਾਸੇ ਬਲਾਤਕਾਰ ਦੇ, ਤਾਂ ਦੋਨਾਂ ਦਾ ਹੀ ਮਾਮਲਾ ਬੜਾ ਟੇਢਾ ਸੀਗਾ। ਤਾਂ ਦੋਨਾਂ ਨੂੰ ਕਿਸੇ ਕਿਸਮ ਦੀ ਰਾਹਤ ਦੀ ਕੋਈ ਉਮੀਦ ਜਾਂ ਗੁੰਜਾਇਸ਼ ਜਾਂ ਸੰਭਾਵਨਾ ਮੇਰੀ ਨਜ਼ਰ ਚ ਤਾਂ ਹੈ ਹੀ ਨਹੀਂ ਸੀ। ਮੈਂ ਤਾਂ ਹੈਰਾਨ ਹਾਂ ਕਿ ਸੈਣੀ ਨੂੰ ਪਤਾ ਨਹੀਂ ਕਿਵੇਂ ਇਹ ਸਾਰੀਆਂ ਰਾਈਟਾਂ ਜਿਹੜੀਆਂ ਮਿਲ ਗਈਆਂ, ਅਦਰਵਾਈਜ਼ ਸੈਣੀ ਵੀ ਕਾਬੂ ਆ ਸਕਦਾ ਸੀ ਜੇ ਕਿਤੇ ਉਹਦੇ ਖਿਲਾਫ ਸਰਕਾਰ ਸ਼ਿੱਦਤ ਦੇ ਨਾਲ ਕੰਮ ਕਰਦੀ। ਤਾਂ ਖੈਰ ਚਲੋ ਹੁਣ ਦੇਖੋ ਸੁਪਰੀਮ ਕੋਰਟ ਗਿਆ ਸੀਗਾ ਬੈਂਸ, ਫੇਸਬੁੱਕ ਤੇ ਕਦੇ ਕਦੇ ਸ਼ੈਰੋ ਸ਼ਾਇਰੀ ਜੀ ਕਰ ਦਿੰਦਾ, ਬਾਜ਼ ਏਦਾਂ ਹੁੰਦੇ ਆ ਤੇ ਓਦਾਂ ਹੁੰਦੇ ਆ, ਫਲਾਂ ਟਮਕਾ, ਪਰੰਤੂ ਕਿੱਥੇ ਆ ਸਿਮਰਨਜੀਤ ਸਿੰਘ ਬੈਂਸ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਹੈ। ਤਾਂ ਹਾਈ ਕੋਰਟ ਦੇ ਵਿੱਚੋਂ ਪਹਿਲਾਂ ਹੀ ਮਾਮਲਾ ਇਹਦਾ ਜਿਹੜਾ ਰੱਦ ਹੋ ਚੁੱਕਾ ਸੀ, ਹੁਣ ਸੁਪਰੀਮ ਕੋਰਟ ਨੇ ਵੀ ਮੋਹਰ ਲਾ ਦਿੱਤੀ। ਤਾਂ ਦੇਖੋ ਹੁਣ
ਕੋਈ ਦਰਵਾਜ਼ਾ ਨਹੀਂ ਹੈ, ਸੁਪਰੀਮ ਕੋਰਟ ਤੋਂ ਬਾਅਦ ਕੋਈ ਦਰਵਾਜ਼ਾ ਨਹੀਂ ਹੈ ਜਿੱਥੋਂ ਜਾ ਕੇ ਖੈਰ ਪੈ ਜਾਏ। ਤਾਂ ਹੁਣ ਇਹਨਾਂ ਨੂੰ ਸਰੈਂਡਰ ਕਰਨਾ ਚਾਹੀਦਾ ਬੰਦੇ ਬਣ ਕੇ, ਜੇ ਤਾਂ ਗਾਂ ਵੋਟਾਂ ਮੰਗਦੇ ਜੀ। ਜੇ ਇਹਦਾ ਭਗੌੜੇ ਰਹਿਣਾ ਮੇਰੇ ਖਿਆਲ ਦੇ ਨਾਲ ਫਿਰ ਤੁਸੀਂ ਸੰਵਿਧਾਨਕ ਦਾਇਰੇ ਚ ਆ ਕੇ ਚੋਣਾਂ ਲੜਨ ਦੇ ਹੱਕਦਾਰ ਨਹੀਂ ਰਹਿ ਜਾਂਦੇ। ਕਿਉਂਕਿ ਠੀਕ ਹੈ, ਉਦੋਂ ਤੱਕ ਜਦੋਂ ਤੱਕ ਤੁਹਾਡੇ ਕੋਲ ਆਪਸ਼ਨ ਹੈ, ਤੁਸੀਂ ਵੀ ਕਹੋਗੇ ਕਿ ਹਾਂ ਯਾਰ ਮੇਰੇ ਕੋਲ ਫਲਾਣਾ ਆਪਸ਼ਨ ਹੈ, ਮੈਂ 4 ਦਿਨ ਪਾਸੇ ਰਹਿ ਕੇ ਮੇਰੇ ਨਾਲ ਧੱਕਾ ਹੋਇਆ, ਮੈਂ ਟਰਾਈ ਕਰੂੰਗਾ। ਜਦ ਸਾਰੀਆਂ ਥਾਵਾਂ ਤੋਂ ਮੰਨਿਆ ਜਾ ਰਿਹਾ ਕਿ ਤੁਸੀਂ ਰਾਹਤ ਦੇ ਪਾਤਰ ਹੋ ਹੀ ਨਹੀਂ ਸਕਦੇ, ਤੁਹਾਡੇ ਤੇ ਕਿਸੇ ਕਿਸਮ ਦੀ ਰਿਆਇਤ ਲਾਗੂ ਕੀਤੀ ਨਹੀਂ ਜਾ ਸਕਦੀ, ਤਾਂ ਫਿਰ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ ਜੀ, ਕਿਉਂਕਿ ਤੁਸੀਂ ਪੈਨਸ਼ਨਾਂ ਲੈ ਰਹੇ ਹੋ ਉਸੇ ਕਾਨੂੰਨ ਤੋਂ। ਇਹ ਕਿੱਡੀ ਤਰਾਸਦੀ ਵਾਲੀ ਗੱਲ ਆ ਕਿ ਇੱਕ ਸਾਬਕਾ ਮੈਂਬਰ ਹੈ ਜਿਹੜਾ ਵਿਧਾਨ ਸਭਾ ਦਾ, ਤਾਂ ਉਹ ਇੱਕ ਪਾਸੇ ਤਾਂ ਸਾਡੇ ਕੋਲੋਂ ਪੈਸੇ ਲੈ ਰਿਹਾ, ਸਮਝ ਗਏ ਨਾ, ਜਿਹੜੀ ਵੀ ਲੱਗੇਗੀ ਉਹਨੂੰ ਪੈਨਸ਼ਨ, ਇੱਕ ਤੇ ਉਹ ਪੈਸੇ ਲੈ ਰਿਹਾ, ਦੂਸਰਾ ਉਹ ਕਾਨੂੰਨ ਤੋਂ ਭੱਜ ਰਿਹਾ। ਐਸਾ ਨਹੀਂ ਹੋਣਾ ਚਾਹੀਦਾ ਕਿ ਸੁਪਰੀਮ ਕੋਰਟ ਨੇ ਜਦੋਂ ਤੁਹਾਡੀ ਸਾਰੀ ਚਾਰਾਜੋਈ ਜਿਹੜੀ ਉਹ ਰੱਦ ਕਰ ਦਿੱਤੀ ਆ, ਵਾਪਸ ਆਓ, ਸਰੈਂਡਰ ਕਰੋ, ਸਾਹਮਣਾ ਕਰੋ, ਜਿਵੇਂ ਡਾਇਲੌਗ ਮਾਰਦੇ ਹੁੰਦੇ ਕਿ ਅਸੀਂ ਕਾਨੂੰਨ ਦਾ ਪਾਲਣ ਕਰਦੇ ਹਾਂ, ਤਾਂ ਕਰਕੇ ਦਿਖਾਊਗਾ। ਜੀ 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 ਜੀ। ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਦੱਸਦੇ ਚੱਲੀਏ ਵੀ 2 ਖਬਰਾਂ ਤੋਂ ਬਾਅਦ ਆਪਾਂ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਮਿੰਟੂ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਕੇ ਮਿੰਟੂ ਜੀ ਤੋਂ ਆਪਣਾ ਸਵਾਲ ਪੁੱਛ ਸਕੋਗੇ। 408 272 5200 ਨੰਬਰ ਹੈ ਸਟੂਡੀਓ ਦਾ। ਇੰਟਰਨੈਸ਼ਨਲ ਨੰਬਰਾਂ ਤੋਂ ਫਰੌਤੀ ਮੰਗਣ ਦੇ ਮਾਮਲੇ ਦੇ ਵਿੱਚ ਜਿਹੜਾ ਸਿਰਦਰਦੀ ਬਣਿਆ ਗਾਮਾ, ਉਹ ਵੀ ਏਜੰਸੀਆਂ ਹੁਣ ਉਹਦੀ ਵੀ ਭਾਲ ਕਰ ਰਹੀਆਂ ਨੇ ਮਿੰਟੂ ਜੀ। ਹਾਂਜੀ, ਹੁਣ ਪਤਾ ਨਹੀਂ, ਗਾਮਾ ਭਲਵਾਨ ਤੇ ਅਸੀਂ ਸੁਣਿਆ ਸੀਗਾ, ਇਹ ਗਾਮਾ ਕਿਹੜਾ ਜਿਹੜਾ ਨੁਕਸਾਨ ਹੀ ਬਣ ਗਿਆ। ਗਾਮਾ ਭਲਵਾਨ ਤੇ ਸਹੀ ਸੀ, ਇਹ ਗਾਮਾ ਨੁਕਸਾਨ ਹੈ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਇਹ ਫਰੌਤੀਆਂ ਵਾਲਾ ਇੱਕ ਤਰ੍ਹਾਂ ਨਾਲ ਨੈਕਸਸ ਕੰਮ ਕਰ ਰਿਹਾ ਵਾ ਕਿ ਮੈਂ ਫਲਾਣੇ ਦਾ ਬੰਦਾ। ਹੁਣੇ ਥੋੜੀ ਦੇਰ ਪਹਿਲਾਂ ਮੈਂ ਸੁਣ ਰਿਹਾ ਸੀਗਾ ਕਿ ਜਿਹੜੇ ਕੇਂਦਰੀ ਵਜ਼ੀਰ ਨੇ, ਕੀ ਉਹਨਾਂ ਦਾ ਨਾਮ ਹੈ, ਸ਼ਾਇਦ ਸੋਮਨਾਥ ਕੇ ਕੁਛ ਐਸਾ ਹੈ, ਤੁਸੀਂ ਗੂਗਲ ਕਰ ਲੈਣਾ, ਫਗਵਾੜੇ ਤੋਂ ਨੇ ਜਿਹੜੇ, ਤਾਂ ਉਹ ਉਹਨਾਂ ਦਾ ਜਿਹੜਾ ਪਤਾ ਨਹੀਂ ਕੀ, ਮੈਨੂੰ ਹੁਣ ਯਾਦ ਸੋਮ ਪ੍ਰਕਾਸ਼ ਉਹਨਾਂ ਦਾ ਨਾਮ, ਸੋਮ ਪ੍ਰਕਾਸ਼, ਸੌਰੀ, ਹਾਂਜੀ ਮੈਂ ਸੋਮਨਾਥ ਕਹਿ ਰਿਹਾ, ਤਾਂ ਉਹਨਾਂ ਨੂੰ ਵੀ ਧਮਕੀ ਆ ਗਈ, ਉਹਨਾਂ ਨੂੰ ਵੀ ਥ੍ਰੈਟ ਆ ਗਈ ਹੈ। ਤਾਂ ਮਤਲਬ ਕਿ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਧਮਕੀ ਆ ਰਹੀ ਹੈ। ਤਾਂ ਅਸਲ ਦੇ ਵਿੱਚ ਇੱਕ ਤਰ੍ਹਾਂ ਦਾ ਨੈਕਸਸ ਇੱਥੇ ਕੰਮ ਕਰ ਰਿਹਾ ਵਾ, ਇੱਥੇ ਆ ਕੇ ਨੈਕਸਸ ਜਿਹੜਾ ਆ ਉਹ ਬਹੁਤ ਜ਼ਿਆਦਾ ਪੈਸੇ ਕਮਾ ਵੀ ਰਿਹਾ। ਤਾਂ ਗੱਲ ਕੀ ਹੈ ਕਿ ਇਹਨਾਂ ਨੇ ਕੁਝ ਗ੍ਰਿਫਤਾਰੀਆਂ ਕੀਤੀਆਂ ਸੀਗੀਆਂ ਪੰਜਾਬ ਤੋਂ ਬਾਹਰ, ਮੈਂ ਜਿਹਦੀ ਖਬਰ ਵੀ ਇੱਥੇ ਕਰਕੇ ਗਿਆ ਸੀਗਾ ਪੰਜਾਬੀ ਰੇਡੀਓ ਵਾਸਤੇ, ਕਿ ਕਿਸ ਤਰ੍ਹਾਂ ਉਹ ਸਾਰਾ ਜੁਗਾੜ ਲਾ ਕੇ ਇੱਥੋਂ ਫਰੌਤੀਆਂ ਇਕੱਠੀਆਂ ਕਰ ਰਹੇ ਸਨ ਤੇ ਕਰੋੜਾਂ ਰੁਪਈਆ ਕਮਾਇਆ ਵੀ ਉਹਨਾਂ ਨੇ। ਹੁਣ ਇਹ ਖਬਰ ਆ ਰਹੀ ਹੈ ਕਿ ਇਹਨਾਂ ਦਾ ਜਿਹੜਾ ਕਰਤਾ ਸੀਗਾ, ਮਤਲਬ ਕਿ ਜਿਹੜਾ ਸੂਤਰਧਾਰ ਹੈ ਇਸ ਸਾਰੀ ਗੇਮ ਦਾ, ਉਹ ਬਿਹਾਰ ਦੇ ਵਿੱਚ ਲੁਕਿਆ ਗਾਮਾ, ਜਿਹੜਾ ਕਿ ਪੁਲਿਸ ਪਹੁੰਚਣ ਤੋਂ ਪਹਿਲਾਂ ਨੱਸ ਗਿਆ ਫਿਰ ਉੱਥੋਂ। ਤੇ ਕਹਿੰਦੇ ਆ ਕਿ ਬਹੁਤ ਸਾਰੀਆਂ ਭਾਸ਼ਾਵਾਂ ਉਹ ਜਾਣਦਾ। ਹੁਣ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਪੰਜਾਬੀ ਆ, ਉਹ ਉਧਰਲਾ ਪੂਰਬੀ ਆ, ਕਿਹੜਾ ਹੈ ਬੰਦਾ, ਇੰਨਾ ਹੀ ਪਤਾ ਲੱਗਿਆ ਕਿ ਗਾਮਾ ਹੈ। ਸੋ ਇਹ ਸਾਰਾ ਕੁਛ ਹੈ ਜਿਹੜਾ ਮੋਬਾਈਲ ਸੌਫਟਵੇਅਰ ਜ਼ਰੀਏ, ਤੁਹਾਨੂੰ ਪਤਾ, ਵਰਚੁਅਲ ਨੰਬਰਾਂ ਤੋਂ ਕਾਲ ਕਰਕੇ ਕਦੇ ਉਹਦਾ ਨਾਂ ਲੈ ਦਿੰਦੇ ਆ, ਕਦੇ ਉਹਦਾ ਨਾਂ ਲੈ ਦਿੰਦੇ ਆ, ਤੇ ਬੜਾ ਜ਼ਿਆਦਾ ਸਿਸਟਮ ਚੱਲਿਆ। ਤਾਂ ਹਾਲ ਦੀ ਘੜੀ ਗਾਮਾ ਫਰਾਰ ਆ, ਔਰ ਜਦੋਂ ਗਾਮਾ ਕਾਬੂ ਕਿਤੇ ਆ ਗਿਆ ਫੇਰ ਹੀ ਪਤਾ ਲੱਗੂਗਾ ਕਿ ਗਾਮੇ ਨੇ ਕਿੰਨੇ ਕੁ ਲਾਮੇ ਲਾਏ ਨੇ ਖਜ਼ਾਨੇ ਭਰਨ ਵਾਲੇ, ਕਿਉਂਕਿ ਕਾਫੀ ਜ਼ਿਆਦਾ ਦੱਸਦੇ ਆ ਕਿ ਇਹ ਤਾਂ ਇੱਥੋਂ ਤੱਕ ਮੈਂ ਮਾੜਾ ਮੋਟਾ ਇਹਨਾਂ ਬਾਰੇ ਪਤਾ ਕੀਤਾ ਹੈ, ਇੱਥੋਂ ਤੱਕ ਕੰਮ ਕਰਦੇ ਆ ਕਿ ਆਪਣਾ ਜਿਹੜਾ ਇਹਨਾਂ ਦਾ ਬੈਂਕ ਅਕਾਊਂਟ ਹੈ ਉਹ ਵੀ 1-2 ਵਾਰੀ ਯੂਜ਼ ਕਰਦੇ ਆ, ਮਤਲਬ ਤਗੜੀਆਂ ਮਾਰ ਕੇ ਉਹ ਅਕਾਊਂਟ ਵੀ ਜਿਹੜਾ ਬੰਦ ਕਰ ਜਾਂਦੇ ਆ, ਜਾਂ ਅਕਾਊਂਟ ਜਿਹੜਾ ਖਾਲੀ ਕਰਕੇ ਨਿਕਲ ਜਾਂਦੇ ਨੇ। ਸੋ ਬਹੁਤ ਦਿਮਾਗ ਸ਼ਾਤਰਾਨਾ ਨੇ ਇਹਨਾਂ ਦੇ। ਹੁਣ ਦੇਖਦੇ ਹਾਂ ਪੁਲਿਸ ਇਹਨਾਂ ਨੂੰ ਫੜ ਪਾਉਂਦੀ ਹੈ ਕਿ ਨਹੀਂ। ਜੀ ਜੀ ਮਿੰਟੂ ਜੀ, ਇੱਕ ਮੈਚ ਤੋਂ ਬਾਅਦ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੂੰ ਗੋਲੀ ਮਾਰ ਦਿੱਤੀ ਸੀ ਤੇ ਹੁਣ ਉਹ ਬੰਦੇ ਦੀ ਭੇਤ ਭਰੀ ਹਾਲਤ ਦੇ ਵਿੱਚ ਮੌਤ ਹੋ ਗਈ ਜੀ। ਹਾਂਜੀ, ਦੇਖੋ ਇਹ ਨਾ ਹੈਗੀ ਆ ਗੱਲ ਮੇਰੇ ਖਿਆਲ ਦੇ ਨਾਲ 2 ਜਾਂ 3 ਮਹੀਨੇ ਦੀ ਹੋਏਗੀ, ਜਦੋਂ ਇੱਥੇ ਮੈਚ ਚੱਲ ਰਹੇ ਸੀਗੇ, ਕਿਉਂਕਿ ਕਬੱਡੀ ਟੂਰਨਾਮੈਂਟ ਬੰਦ ਹੋ ਜਾਂਦੇ ਆ ਗਰਮੀ ਦੇ ਵਿੱਚ, ਤਕਰੀਬਨ ਸਾਰੇ ਟੂਰਨਾਮੈਂਟ ਬੰਦ ਹੋ ਜਾਂਦੇ ਨੇ ਪੰਜਾਬ ਦੇ ਵਿੱਚ। ਉਦੋਂ ਇੱਕ ਪਿੰਡ ਸੀਗਾ, ਮੈਨੂੰ ਜਿੱਥੋਂ ਤੱਕ ਯਾਦ ਹੈ, ਅਠੋਲਾ, ਸ਼ਹਿਰ ਲਾਂਬੜਾ ਦੇ ਨੇੜੇ ਪੈਂਦਾ, ਤੇ ਉੱਥੇ ਮਾਰੀ ਸੀ ਇੰਦਰਜੀਤ ਨਾਗਰਾ ਨੂੰ ਜਦੋਂ ਮੈਚ ਖੇਡ ਕੇ, ਕਿਉਂਕਿ ਅੱਜ ਕੱਲ ਨਾਈਟ ਹੁੰਦੇ ਨੇ ਮੈਚ, ਤਾਂ ਜਦੋਂ ਮੈਚ ਖੇਲ ਕੇ ਉਹ ਕਿਤੇ ਸਾਈਡ ਤੇ ਸੀਗਾ ਤਾਂ ਉਹਨੂੰ ਗੋਲੀ ਮਾਰੀ ਗਈ ਸੀ। ਬੇਸਿਕਲੀ ਇਹ ਮੁੰਡਾ ਇਟਲੀ ਤੋਂ ਆਇਆ ਹੋਇਆ ਸੀਗਾ, ਇੰਦਰਜੀਤ ਨਾਗਰਾ, ਬੜਾ ਜਵਾਨ ਸੀਗਾ,
ਜੀ। ਤੇ ਉਸ ਤੋਂ ਬਾਅਦ ਫਿਰ ਉਹ ਘਰ ਦੇ ਵਿੱਚ ਜਿਹੜੇ ਹਮਲਾਵਰ ਆਏ ਸਨ ਨੱਸ ਗਏ। ਹੂੰ, ਮਾਮਲਾ ਫਿਰ ਇਹ ਨਿਕਲਿਆ ਜਦੋਂ ਇਨਵੈਸਟੀਗੇਸ਼ਨ ਹੋਈ, ਇਹ ਦੇਖੋ ਸੰਦੀਪ ਨੰਗਲ ਅੰਬੀਆਂ ਦੇ ਮਰਨ ਤੋਂ ਪਹਿਲਾਂ ਦੀ ਗੱਲ ਹੈ। ਤੇ ਜੀ। ਜੇ ਉਦੋਂ ਹੀ ਪੁਲਿਸ ਜਾਗ ਜਾਂਦੀ ਕਿ ਕਿਵੇਂ ਕਬੱਡੀ ਖਿਡਾਰੀਆਂ ਤੇ हुँ, ਹਮਲੇ ਹੋ ਰਹੇ ਆ, ਕਿਵੇਂ ਕਬੱਡੀ ਖਿਡਾਰੀਆਂ ਦੀ ਲਾਗ ਡਾਟ ਜਾਂ ਜੋ ਮਤਲਬ ਕਿ ਚੱਲਦੀ ਪਈ ਇੱਥੇ ਟਸਲਬਾਜ਼ੀ ਕਿੱਥੋਂ ਤੱਕ ਚੱਲੀ ਆ, ਤਾਂ हुँ, ਸ਼ਾਇਦ ਸੰਦੀਪ ਨੰਗਲ ਅੰਬੀਆਂ ਅੱਜ ਸਾਡੇ ਵਿੱਚ ਹੁੰਦਾ। ਤਾਂ ਉਸ ਟਾਈਮ ਇਹ ਖਬਰ ਕਿਸੇ ਨੇ ਬਹੁਤੀ ਕਹਿ ਲਓ ਕਿ ਤਵੱਜੋ ਦੇ ਨਾਲ ਕੀਤੀ ਹੋਈ ਨਹੀਂ, जी, ਕਿਸੇ जी। ਨੇ ਕੋਈ ਬਹੁਤਾ ਗੌਲਿਆ ਨਹੀਂ ਇਸ ਗੱਲ ਨੂੰ। ਤਾਂ ਉਹ ਫਿਰ ਬਾਅਦ ਦੇ ਵਿੱਚ ਇਨਵੈਸਟੀਗੇਟ ਹੋਇਆ ਜਦੋਂ ਮਾਮਲਾ, ਤਾਂ ਪਤਾ ਲੱਗਿਆ ਕਿ ਐਕਚੁਅਲੀ ਇਹਦਾ ਕੋਈ ਭਰਾ ਸੀ ਹਮਲਾਵਰ ਦਾ ਇੱਕ ਦਾ, हुँ, ਉਹ ਇਟਲੀ ਦੇ ਵਿੱਚ ਹੀ ਸੀਗਾ। ਉਹਦਾ ਕੋਈ ਉੱਥੇ ਝਗੜਾ ਹੋ ਗਿਆ ਸੀਗਾ ਤੇ ਇਹ ਮਤਲਬ ਕਿ ਇਹ ਵੀ ਸੀਗਾ ਸ਼ਾਮਲ, ਕੁਛ ਐਸਾ ਸੀਗਾ। ਬਾਅਦ ਦੇ ਵਿੱਚ ਇਹਦਾ ਰਾਜੀਨਾਮਾ ਹੋ ਗਿਆ। जी, ਇਹਨੂੰ ਲੱਗਿਆ ਕਿ ਉਸ ਬੰਦੇ ਨੂੰ ਕਿ ਇਹਨੇ ਰਾਜੀਨਾਮਾ ਕਰ ਲਿਆ, ਮੈਂ ਫਸ ਗਿਆ। ਤਾਂ ਕੁਛ ਐਸੀ ਇਹਨਾਂ ਦੀ ਲਾਗਡਾਟ ਸੀ ਜਿੰਨੀ ਕੁ ਮੈਂ ਉਸ ਖਬਰ ਦੀ ਉਸ ਟਾਈਮ ਦੀ ਤਫਸੀਲ ਜਾਣਦਾ, ਜਿੰਨੀ ਮੈਨੂੰ ਯਾਦ ਹੈ। जी, ਉਹ जी। ਕਿਉਂਕਿ ਸਾਰੀ ਤਸਵੀਰ ਨਿਕਲ ਆਉਂਦੀ ਆ ਪੁਰਾਣੀ ਖਬਰ ਦੀ ਤੁਹਾਡੇ ਸਾਹਮਣੇ। ਕੁਛ हुँ, ਐਸੀ ਉਹ ਕੜੀ ਜੁੜਦੀ ਸੀਗੀ ਕਿ ਜਿਹੜਾ ਉਹ ਇਟਲੀ 'ਚ ਉਹਦਾ ਯਾਰ ਦੋਸਤ ਸੀਗਾ, ਮਤਲਬ ਕਿ ਜਿਹੜਾ ਕਬੱਡੀ ਖਿਡਾਰੀ ਆ, ਤਾਂ ਉਹਦਾ ਇੱਕ ਭਰਾ ਇੱਧਰ ਸੀ ਜਿਹਨੇ ਹਮਲਾ ਕੀਤਾ ਸੀਗਾ। ਉਹਦਾ ਨਾਮ ਸ਼ਾਇਦ ਜਿੰਦਰ ਆ, ਜਿਹੜਾ ਕਿ ਹਾਲੇ ਭਗੌੜਾ ਹੀ ਸੀਗਾ ਇਸ ਮਾਮਲੇ 'ਚ। ਪੁਲਿਸ ਦੇ ਕਾਬੂ ਨਹੀਂ ਸੀ ਆਇਆ। हुँ, ਉਹਦੀ ਲਾਸ਼ ਮਿਲੀ ਹੈ ਜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ। ਤਾਂ हुँ, ਸਮਝਿਆ ਜਾ ਰਿਹਾ ਕਿ ਕਥਿਤ ਤੌਰ ਤੇ ਹੋ ਸਕਦਾ ਕਿ ਓਵਰਡੋਜ਼ ਦੇ ਨਾਲ ਮੌਤ ਹੋਈ ਹੋਵੇ। ਹਾਲਾਂਕਿ ਪੁਸ਼ਟੀ ਹੋਣੀ ਬਾਕੀ ਹੈ, जी, ਪਰ ਇਹ ਕਾਫੀ ਜ਼ਿਆਦਾ ਸੰਗੀਨ ਮਾਮਲਾ ਕਿ ਦੇਖੋ ਹਮਲਾਵਰ ਇੱਕ ਇੰਟਰਨੈਸ਼ਨਲ ਕਬੱਡੀ ਖਿਡਾਰੀ ਤੇ ਹਮਲਾ ਹੋਇਆ ਹੋਵੇ, हुँ। ਇੰਨੇ ਚਿਰ ਦੇ ਵਿੱਚ ਅਰੈਸਟ ਨਾ ਹੋਈ ਹੋਵੇ ਔਰ ਉਹ ਬੰਦਾ ਪੰਜਾਬ ਦੇ ਵਿੱਚ ਹੀ ਤੁਰਦਾ ਫਿਰਦਾ ਹੋਵੇ, ਦੇਖ ਲਓ ਕਿੱਡੀ ਗੰਭੀਰ ਗੱਲ ਹੈ। ਜੀ, ਜੀ, ਬਿਲਕੁਲ ਜੀ। ਹੁਣ ਰੁਕਦੇ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਮਿੰਟੂ ਜੀ ਨੂੰ ਤੁਸੀਂ ਆਪਣਾ ਸਵਾਲ ਕਰ ਸਕੋਗੇ। ਸਟੂਡੀਓ ਦਾ ਨੰਬਰ 468272 5200 ਹੈ। ਮਿੰਟੂ ਜੀ, ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਬ੍ਰੇਕ ਤੋਂ ਪਾਰ ਮਿਲਦੇ ਹਾਂ ਸਵਾਲਾਂ ਦੇ ਨਾਲ। ਜੀ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਇੱਕ ਵਾਰ ਮੁੜ ਤੋਂ ਮਿੰਟੂ ਗੁਰਸਰਗਾ ਜੀ ਨੂੰ ਜੋੜਦੇ ਨਾਲ ਉਸ ਤੋਂ ਬਾਅਦ ਲਵਾਂਗੇ ਤੁਹਾਡੇ ਸਵਾਲ। ਸਟੂਡੀਓ ਦਾ ਨੰਬਰ 408 272 5200 ਹੈ। ਜੇ ਕਿਸੇ ਨੇ ਸਵਾਲ ਕਰਨਾ ਤਾਂ ਮਿੰਟੂ ਗੁਰਸਰਗਾ ਜੀ ਆਪਣੇ ਨਾਲ ਹੋਣਗੇ, ਤੁਸੀਂ ਉਹਨਾਂ ਨੂੰ ਸਵਾਲ ਪੁੱਛ ਸਕੋਗੇ। ਮਿੰਟੂ ਜੀ ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਆਪਾਂ ਆਪਣੇ ਕਾਲਰਸ ਵੱਲ ਵੱਧਦੇ ਹਾਂ ਜੀ ਤੇ ਪੁੱਛਦੇ ਉਹਨਾਂ ਤੋਂ ਸਵਾਲ। ਉਹ ਪੁੱਛਣਗੇ ਸਵਾਲ। ਸੌਰੀ, ਜਸਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂ, ਮੈਂ ਤੁਸੀਂ ਪਹਿਲਾਂ ਸਵਾਲ ਪੁੱਛਣ ਤੋਂ ਪਹਿਲਾਂ ਤਾਂ ਮੇਰਾ ਇੱਕ ਨਿੱਕਾ ਜਿਹਾ ਕੌਮੈਂਟ ਆ ਜੀ। ਦਸਵੰਜੀਤ ਸਿੰਘ ਮਾਨ ਦੀ ਜਿੱਤ ਉੱਤੇ ਜਿਹੜਾ ਤੁਹਾਡੀ ਟਿੱਪਣੀ ਸੀ ਨਾ ਫੇਸਬੁੱਕ ਦੇ ਉੱਤੇ ਰਾਣੇ ਵੰਝ ਤੇ ਹਰਜੀਤ ਬਾਜ ਕਰਨੇ ਵਾਲੀ, ਉਹ ਬੜੀ ਵਧੀਆ ਲੱਗੀ ਮੈਨੂੰ। ਸ਼ੁਕਰੀਆ ਜੀ। ਹਾਂਜੀ, ਠੀਕ ਹੈ ਜੀ। ਤੇ ਦੂਜਾ ਸਵਾਲ ਇਹ ਸੀ ਵੀ ਆਪਾਂ ਨਾ ਮਹੀਨਾ ਕੁ ਪਹਿਲਾਂ ਇੱਥੋਂ ਕਬਜ਼ੇ ਛੁਡਾ ਲਏ, ਉਹ ਫਲਾਣੇ ਦੇ ਇੰਨੇ ਏਕੜ ਦੱਬੇ ਛੁਡਾ ਲਏ, ਆਹ ਕਰ ਲਿਆ ਉਹ ਕਰ ਲਿਆ, ਬਲਦੇਵ ਸਿੰਘ ਸਿਰਸਾ ਵੀ ਰਾਧਾ ਸਵਾਮੀਆਂ ਵਾਲੇ ਕਾਗਜ਼ ਕੱਢੀ ਫਿਰਦਾ ਸੀ, ਉਹ ਗੱਲ ਇੱਕਦਮ ਚੁੱਪ ਹੋ ਗਿਆ ਸਭ ਕੁਛ ਜੀ। ਇਹਦੀ ਕੀ ਵਜ੍ਹਾ? ਇੱਕ ਇਹ ਕੁਐਸਚਨ। ਦੂਜਾ ਕੁਐਸਚਨ ਮੇਰਾ ਇਹ ਆ ਵੀ ਇਹਦੇ ਨਾਲ ਹੀ ਜਿਹੜਾ ਬਰਗਾੜੀ ਤੇ ਬਹਿਬਲ ਖਾਨ ਵਾਲਾ ਸਾਰਾ ਕਹਾਣੀ ਹੈ ਨਾ, ਉਹ ਇਨਸਾਫ ਲੈਣ ਦੀ, ਉਹਦੇ ਵਿੱਚ ਆਪਣੇ ਜਿਹੜਾ ਕਮਜ਼ੋਰ ਵਿਜੇ ਪ੍ਰਤਾਪ ਸਿੰਘ ਆ ਉਹ ਬੋਲੀ ਵੀ ਜਾ ਰਹੇ ਆ, ਲੇਕਿਨ ਉਹਨਾਂ ਨੂੰ ਨਾ ਕੋਈ ਨੋਟਿਸ ਲੈ ਰਿਹਾ ਉਹਨਾਂ ਦੀ ਗੱਲ ਦਾ, ਨਾ ਇੰਪੋਰਟੈਂਸ ਦੇ ਰਹੇ ਆ। ਇੱਕ ਇਹ ਗੱਲ ਤੇ ਦੂਜੀ ਆਹ ਕਬਜ਼ੇ ਵਾਲੀ ਗੱਲ, ਮੈਨੂੰ ਦੋ ਹੀ ਗੱਲਾਂ ਏਦਾਂ ਲੱਗਦੀਆਂ ਜਿਸ ਤਰ੍ਹਾਂ ਠੱਪ ਜਿਹਾ ਕਰਨ ਦੀ ਕੋਈ ਸਕੀਮ ਬਣ ਰਹੀ ਆ। ਇਹਦਾ ਜਵਾਬ ਦੇ। ਹਾਂਜੀ, ਦੇਖੋ ਗੱਲ ਇਹ ਆ ਕਿ ਕੁਲਦੀਪ ਸਿੰਘ ਧਾਲੀਵਾਲ ਨੇ ਤਾਂ ਕੰਮ ਖਿੱਚਿਆ ਸੀਗਾ, ਪਰ ਉਸ ਤੋਂ ਬਾਅਦ ਹੋਇਆ ਕੀ ਆ ਕਿ ਕੁਝ ਕਿਸਾਨ ਜਥੇਬੰਦੀਆਂ ਵਿਰੋਧ ਦੇ ਵਿੱਚ ਨਿੱਤਰ ਪਈਆਂ ਸਨ। ਸੁਖਪਾਲ ਖਹਿਰਾ ਨਿੱਤਰ ਪਏ ਸਨ, ਤਾਂ ਕੁਝ ਸਿਆਸੀ ਵਿਰੋਧ ਵੀ ਹੋਇਆ। ਕੁਝ ਮਤਲਬ ਕਿ ਜਿਹੜੇ ਪੁਰਾਣੇ ਆਬਾਦਕਾਰ ਸੀਗੇ ਤਾਂ ਉਹ ਵੀ ਕਹਿ ਲਓ ਕਿ ਕਾਫੀ ਵਿਰੋਧ ਦੇ ਵਿੱਚ ਆ ਗਏ ਸੀਗੇ ਕਿ ਅਸੀਂ ਦਹਾਕਿਆਂ ਤੋਂ ਇਹਨਾਂ ਜ਼ਮੀਨਾਂ ਨੂੰ ਵਾਹ ਰਹੇ ਹਾਂ। ਤਾਂ ਫਿਰ ਉਸ ਤੋਂ ਬਾਅਦ ਬਜਟ ਸੈਸ਼ਨ ਵੀ ਆ ਗਿਆ, ਇੱਧਰ ਵੀ ਉਲਝ ਗਏ, ਸੋ ਕਾਫੀ ਕੁਝ ਹੋ ਗਿਆ। ਸੰਗਰੂਰ ਜ਼ਿਮਨੀ ਚੋਣ ਵੀ ਆ ਗਈ ਉਸ ਤੋਂ ਪਹਿਲਾਂ। ਤਾਂ ਹੁਣ ਦੇਖਦੇ ਆ ਕਿ ਕੀ ਉਹ ਜਿਹੜੀ ਥੰਮੀ ਹੋਈ ਰਫ਼ਤਾਰ ਹੈ ਦੁਬਾਰਾ ਚੱਲਦੀ ਹੈ ਜਾਂ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਕੁਝ ਕੁ ਹਜ਼ਾਰ ਏਕੜ ਜਾਂ ਕੁਝ ਕੁ ਸੈਂਕੜੇ ਏਕੜ ਛਡਾਉਣ ਉਪਰੰਤ ਉੱਥੇ ਖਲੋ ਜਾਣਗੇ। ਔਰ ਮੇਰੇ ਕੋਲ ਜਸਟਿਸ ਕੁਲਦੀਪ ਸਿੰਘ ਟ੍ਰਿਬਿਊਨਲ ਦੀ ਰਿਪੋਰਟ ਹੈ, ਹਾਲੇ ਮੰਗਣੀ ਨਹੀਂ ਤੁਸੀਂ ਕਿਸੇ ਨੇ, ਮੈਂ ਦੇਖ ਰਿਹਾ ਵਾਂ ਕਿਉਂਕਿ ਉਹ ਹਾਈ ਕੋਰਟ ਦਾ ਮਸਲਾ ਹੈ। ਤਾਂ ਉਹ ਦੇਖਦੇ ਆ। ਮੇਰੇ ਕੋਲ ਰਿਪੋਰਟ ਆ, ਮੇਰੇ ਕੋਲ ਫਾਈਲ ਸਾਂਭੀ ਪਈ ਹੈ ਜਿਹਦੇ ਵਿੱਚ ਸਾਡੇ ਇਧਰ ਮੁਕਤਸਰ ਜ਼ਿਲ੍ਹੇ ਤੋਂ ਲੈ ਕੇ ਤੇ ਤੋੜ ਪੰਜਾਬ ਤੱਕ ਜਿਹੜੀ ਮਲਾਈ ਜਿੱਦਾਂ ਕਹਿ ਲਈਏ ਸਾਰੇ ਹੀ ਉੱਥੇ ਜ਼ਮੀਨ ਨੱਪੀ ਬੈਠੀ। ਸਮਝ ਗਏ ਨਾ ਮੈਂ ਕਿਹਨਾਂ ਵੱਲ ਇਸ਼ਾਰਾ ਕਰ ਰਿਹਾ? ਤਾਂ ਕਹਿਣ ਦਾ ਮਤਲਬ ਕਿ ਬਹੁਤ ਕੁਛ ਹੈ, ਨਾ ਹੋਇਆ ਫਿਰ ਫਾਈਲਾਂ ਆਪਾਂ ਤੇ ਕੱਢ ਹੀ ਦੇਣੀਆਂ ਹੈ। ਕਿਆ ਭਾਈ ਆ ਪਏ ਹੁਣ ਇਹਨਾਂ ਤੋਂ ਵੀ ਛੁਡਾ ਕੇ ਦਿਖਾਓ। ਤਾਂ ਅਸੀਂ ਤਾਂ ਉਦੋਂ ਪਹਿਲੇ ਦਿਨ ਹੀ ਮੈਂ ਤੇ ਰੌਲਾ ਪਾਇਆ ਸੀਗਾ ਕਿ ਤੁਹਾਡੇ ਤੇ ਇੱਕ ਰਾਜ ਸਭਾ ਦੇ ਮੈਂਬਰ ਨੇ ਨੱਪੀ ਹੋਈ ਆ। ਤੁਹਾਡੇ ਤੇ ਜੇ ਦੇਖੀਏ ਜਿਹਨੂੰ ਰਾਜ ਗਾਇਕ ਕਹਿੰਦੇ ਆ ਹੰਸਰਾਜ ਹੰਸੂ, ਉਹਦੇ ਮੁੰਡੇ ਦਾ ਰੌਲਾ ਪਿਆ ਜੀ। ਤਾਂ ਖੁਦ ਤੁਹਾਡਾ ਰਾਜ ਸਭਾ ਦਾ ਮੈਂਬਰ ਹੀ ਛੱਡਦਾ ਸਭ ਤੋਂ ਪਹਿਲਾਂ, ਤੇ ਮਜ਼ਾ ਆਉਂਦਾ ਇਸ ਗੱਲ ਦਾ। ਤੇ ਦੂਜੀ ਗੱਲ ਇੱਕ ਮੈਂ ਬੇਨਤੀ ਕਰਾਂਗਾ ਕਿ ਸਵਾਲ ਸਿਰਫ ਇੱਕ ਹੀ ਰੱਖੋ, ਕਿਉਂਕਿ ਜਦੋਂ ਸਵਾਲ ਦਾ ਜਵਾਬ ਮੈਂ ਦੇਣਾ ਘੱਟੋ ਘੱਟ ਮੈਂ ਰੂਹ ਤੋਂ ਦਿੰਦਾ, ਮੈਂ ਉਹ ਡੂੰਘਾਈ 'ਚ ਚਲੇ ਜਾਂਦਾ ਉਸ ਗੱਲ ਤੇ। ਤਾਂ ਫਿਰ ਜਿਹੜੀ ਦੂਜੀ ਗੱਲ ਹੁੰਦੀ ਹੈ ਉਹ ਮੇਰੀ ਗੱਲ ਉੱਥੇ ਹੀ ਛੁੱਟ ਜਾਂਦੀ ਹੈ। ਸੋ ਪਲੀਜ਼ ਮੇਰੀ ਇੱਕੋ ਬੇਨਤੀ ਹੈ, ਸਵਾਲ ਜਿੰਨੇ ਮਰਜ਼ੀ ਕਰ ਲਓ ਪਰ ਇੱਕੋ ਕਰਿਓ, ਫਿਰ ਦੁਬਾਰਾ ਆ ਕੇ ਕਰ ਦਿਓ ਜੀ। ਠੀਕ ਹੈ ਜੀ, ਓਕੇ। ਅਗਲੇ ਕਾਲਰ ਨੇ ਜਗਰੂਪ ਸਿੰਘ। ਸਤਿ ਸ਼੍ਰੀ ਅਕਾਲ ਜੀ ਜਗਰੂਪ ਜੀ, ਤੁਸੀਂ ਆਉਣੇ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਮਿੰਟੂ ਜੀ ਸਵਾਲ ਇਹ ਹੈ ਵੀ ਜਿਹੜਾ ਇੱਕ ਹੁਣ ਰੌਲਾ ਪੈ ਰਿਹਾ ਵੀ ਜਿਹੜਾ ਆਪਣਾ 800 ਕਰੋੜ ਰੁਪਈਆ ਰੱਖਿਆ ਜਿਹੜੀ ਨਹਿਰ ਪੱਕੀ ਕਰਨ ਵਾਸਤੇ, ਤੇ ਉਹ ਗੱਲ ਸੱਚੀ ਹੈ ਵੀ ਉਹ ਇਹ ਤਾਂ ਮੰਗਦੇ ਸੀ ਪੈਸੇ ਵੀ ਸਾਨੂੰ ਰਾਇਲਟੀ ਦਿਓ ਪਾਣੀ ਦੀ, ਤੇ ਇਹਦਾ ਉਲਟਾ ਪਾਣੀ ਨਾਲੇ ਪਾਣੀ ਦੇਣਾ ਤੇ ਨਾਲੇ ਪ੍ਰਬੰਧ ਵੀ ਕਰਕੇ ਦੇਣਾ, ਇਹਦਾ ਉਲਟਾ ਖਰਚਾ ਪੈ ਗਿਆ। ਤੇ ਇਹਦੇ ਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਵੈਸੇ ਵੀ ਜਿਹੜਾ ਦਰਿਆਵਾਂ ਦਾ ਮੂੰਹ ਮੋੜਨਾ ਉਹਦੇ ਤੇ ਵੀ ਬਹੁਤ ਅਸਰ ਪੈਂਦਾ ਵਾਤਾਵਰਨ ਤੇ ਇਹਦੇ ਤੇ ਵਾਤਾਵਰਨ ਤੇ ਜਿਹੜੇ ਪੈਣ ਵਾਲੇ ਪ੍ਰਭਾਵਾਂ ਦਾ ਕੋਈ ਕਿਸੇ ਨੂੰ ਅੰਦਾਜ਼ਾ ਹੈ ਜਾਂ ਕੋਈ ਰਿਪੋਰਟ ਹੈ? ਔਰ ਜਿਹੜੇ ਬਾਬਾ ਜੀ ਇਹਨਾਂ ਨੇ ਭੇਜੇ ਵਾਤਾਵਰਨ ਤੇ ਤਾਂ ਭਾਈ ਸਾਹਿਬ ਇਹੀ ਪਏਗਾ ਕਿ ਜੇ ਮੰਨ ਲਓ ਜਿਹੜੀ ਵਿੱਚ ਆਪਾਂ ਕਹਿ ਲਈਏ ਕਿ ਉਹ ਰਿਸਦੀ ਹੈ ਹਨਾ, ਜਿਹੜੀ ਜ਼ੀਰਦੀ ਹੈ ਪਾਣੀ ਜ਼ਮੀਨ ਜੋ ਵੀ ਹੈ, ਜਦੋਂ ਪਾਣੀ ਕੋਈ ਨਹਿਰ ਰਿਸਦੀ ਹੈ ਧਰਤੀ ਦੇ ਵਿੱਚ ਜਾਂ ਕਿਨਾਰਿਆਂ ਤੋਂ ਰਿਸਦੀ ਹੈ
ਤਾਂ ਉਹਦਾ ਸਭ ਤੋਂ ਵੱਡਾ ਤਾਂ ਪ੍ਰਭਾਵ ਜਿਹੜਾ ਪਏਗਾ ਵਾਤਾਵਰਣ ਤੇ, ਕਿ ਕਿਨਾਰਿਆਂ ਤੇ ਜਿਹੜੇ ਰੁੱਖ ਹੋਣਗੇ ਉਹਨਾਂ ਨੂੰ ਪਾਣੀ ਨਹੀਂ, ਜੋ ਕਿਨਾਰਿਆਂ ਤੇ ਬਨਸਪਤੀ ਹੋਏਗੀ। ਸੋ ਇਹ ਵੱਡਾ ਪ੍ਰਭਾਵ ਤੇ ਇਹੀ ਪਏਗਾ। ਹੋਰ ਉਹਦੇ ਚੋਂ ਕਿਹੜਾ ਧੂਆਂ ਨਿਕਲਣਾ, ਤੁਸੀਂ ਆਪ ਸਮਝਦਾਰ ਹੋ। ਪਰ ਮੇਨ ਮਸਲਾ ਤੇ ਆ ਕਿ ਜਵਾਬ ਸਾਨੂੰ ਇਸ ਗੱਲ ਦਾ ਚਾਹੀਦਾ ਹੈ। ਜਵਾਬ ਇਸ ਗੱਲ ਦਾ ਚਾਹੀਦਾ ਹੈ ਕਿ ਦੇਖੋ ਸੇਮ ਵੀ ਹੁਣ ਇੱਥੇ ਹੈ ਨਹੀਂ। ਸਭ ਤੋਂ ਜ਼ਿਆਦਾ ਮੁਕਤਸਰ ਜ਼ਿਲ੍ਹਾ ਇਫੈਕਟਡ ਸੀਗਾ ਸੇਮ ਦੇ ਨਾਲ, ਵਾਟਰ ਲੌਗਿੰਗ ਦੇ ਨਾਲ। ਅੱਜ ਹੈ ਨਹੀਂ ਗਾ। ਕੋਈ ਉੱਕਾ ਦੁੱਕਾ ਪਿੰਡ ਨੇ, ਉਹਨਾਂ ਨੂੰ ਕੰਪਨਸੇਟ ਕੀਤਾ ਜਾ ਸਕਦਾ ਜਿੰਨਾ ਪੈਸਾ ਇੱਧਰ ਲਾ ਰਹੇ ਹੋ। ਜੀ ਉਹਨਾਂ ਨੂੰ ਕੰਪਨਸੇਟ ਕਰਕੇ ਉਹਨਾਂ ਦੀ ਜ਼ਮੀਨਾਂ 'ਚ ਮਿੱਟੀਆਂ ਪਵਾ ਦਿਓ। ਤੁਸੀਂ ਬਹੁਤ ਕੁਝ ਕਰ ਸਕਦੇ ਸੀ, ਜਾਂ ਸੇਮ ਨਾਲ ਅੱਛੇ ਚੰਗੇ ਢੰਗ ਨਾਲ ਕੱਢ ਲੈਂਦੇ। ਹਾਂ, ਕੁਝ ਅਬੋਹਰ ਦੇ ਪਿੰਡ ਜ਼ਰੂਰ ਪੀੜਤ ਨੇ, ਸੇਮ ਨਾਲ ਨਹੀਂ, ਸੇਮ ਨਾਲਿਆਂ ਦੀ ਗਲਤ ਬਣਤਰ ਦੇ ਨਾਲ ਪੀੜਤ। ਪਰ ਜਿਹੜਾ ਇਹ 800 ਕਰੋੜ ਰੁਪਈਆ ਤੁਸੀਂ ਰੱਖ ਦਿੱਤਾ ਤੇ ਨਾਂ ਦੇ ਦਿੱਤਾ ਸੇਮ ਦਾ, ਸੇਮ ਤੇ ਹੈ ਹੀ ਨਹੀਂ ਹੈ। ਔਰ ਸਭ ਤੋਂ ਜ਼ਿਆਦਾ ਪੰਜਾਬ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਪਿੰਡਾਂ ਚੋਂ ਇੱਕ ਆ ਪ੍ਰਵੀਨ ਜੀ ਆ ਜਿਹੜੇ, ਇਹਨਾਂ ਦਾ ਜੇ ਤੇ ਦੂਸਰਾ ਇਲਾਕਾ ਸਾਡਾ ਸੀ। ਸਭ ਤੋਂ ਜ਼ਿਆਦਾ ਪ੍ਰਭਾਵਿਤ ਪੰਜਾਬ ਚੋਂ ਅਸੀਂ ਸੀ। ਪੁੱਛ ਲਓ ਕਿੰਨੀ ਕੁ ਸੇਮ ਹੈ ਹੁਣ ਇਹਨਾਂ ਜ਼ਿਲ੍ਹਿਆਂ ਦੇ ਵਿੱਚ। ਔਰ ਇੱਕ ਵੀ ਡਾਰਕ ਜ਼ੋਨ ਨਹੀਂ ਹੈਗਾ ਸਾਡੇ 2 ਜ਼ਿਲ੍ਹਿਆਂ 'ਚ, ਫਰੀਦਕੋਟ ਤੇ ਮੁਕਤਸਰ। ਇੱਕ ਵੀ ਡਾਰਕ ਜ਼ੋਨ ਨਹੀਂ, ਮਤਲਬ ਕਿ ਪਾਣੀ ਅਸੀਂ ਜਿੰਨਾ ਮਰਜ਼ੀ ਖੁੱਲਾ ਵਰਤੀ ਜਾਈਏ। ਤੁਸੀਂ ਸਾਰੇ ਪੰਜਾਬ 'ਚ ਝੋਨਾ ਬੰਦ ਕਰਾ ਕੇ ਸਾਨੂੰ ਕਹਿ ਦਿਓ 2 ਜ਼ਿਲ੍ਹਿਆਂ ਨੂੰ ਕਿ ਤੁਸੀਂ ਠੋਕੀਓ ਝੋਨਾ, ਵਾਧੂ ਕਰ ਦੇਣਗੇ, ਵਾਧੂ ਕਰ ਦੇਣਗੇ ਬਗੈਰ ਡਾਰਕ ਜ਼ੋਨ 'ਚ ਜਗ੍ਹਾ। ਉਹ ਕਾਹਦੇ ਕਰਕੇ? ਕਿਉਂਕਿ ਸਾਨੂੰ ਇਹ ਨਹਿਰਾ ਵਰਦਾਨ ਵਾਂਗੂ ਮਿਲੀਆਂ। ਹਾਲਾਂਕਿ ਨੁਕਸਾਨ ਵੀ ਹੋਇਆ ਪਹਿਲਾਂ, ਉਹ ਵਰਦਾਨ ਦੇ ਰੂਪ। ਪਰ ਉਹ 800 ਕਰੋੜ ਰੁਪਈਆ ਤੁਸੀਂ ਰੱਖਿਆ ਸੇਮ ਦੇ ਨਾਂ ਤੇ, ਜਿਹੜੀ ਹੈ ਹੀ ਨਹੀਂ। ਦੂਜੀ ਚੀਜ਼ ਕਿ ਉਹ 800 ਕਰੋੜ ਰੁਪਈਆ ਕੀ ਪੰਜਾਬ ਆਪਣੇ ਪੱਲਿਓਂ ਦੇ ਰਿਹਾ ਜਾਂ ਤੁਸੀਂ ਪਹਿਲਾਂ ਲੈ ਕੇ ਖਾਦੇ ਹੋ, ਤੇ ਜਿਹੜੇ ਹੁਣ ਬਜਟ ਦੇ ਵਿੱਚ ਐਲੋਕੇਟ ਕਰ ਰਹੇ ਹੋ, ਉਹਦਾ ਜਵਾਬ ਨਹੀਂ ਇਹ ਦੇ ਰਿਹਾ। ਜੀ 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 ਸੁਰਿੰਦਰ ਸਿੰਘ ਗਿੱਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੈਲੋ। ਹਾਂਜੀ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਆਉਣੇ ਹਾਂਜੀ ਵੀਰ ਜੀ, ਮੇਰੀ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੀ ਜੀ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਹੁਣਾਂ ਤੋਂ ਇਹ ਛੋਟੀ ਜਿਹੀ ਗੱਲ ਪੁੱਛਣੀ ਸੀ ਕਿ ਜਿਹੜਾ ਆਪਣੇ ਬਾਦਲ ਪਰਿਵਾਰ ਨੇ, ਸਮਝੋ ਵੀ ਬਾਦਲ ਗਰੁੱਪ ਨੇ ਇਹਨਾਂ ਨੂੰ ਸਪੋਰਟ ਦੀ ਹਾਮੀ ਭਰ ਦਿੱਤੀ ਆ, ਇਹ ਕੀ ਆਪਣੀ ਕੁਛ ਹੋਂਦ ਤੋੜ ਰਹੇ ਆ ਪੰਜਾਬ ਵਿੱਚ ਵੀ? ਮੁੜ ਕੇ ਇਦਾਂ ਦੇ ਹਿਸਾਬ ਕਿਤਾਬ ਨਾਲ ਅਸੀਂ ਮੁੜ ਕੇ ਰਲ ਕੇ ਤੇ ਆਪਣਾ ਫੇਰ ਹੋਂਦ ਕੁਛ ਸਾਡੀ ਬਣੇ। ਤੇ ਦੂਸਰਾ ਇੱਕ ਛੋਟਾ ਜਿਹਾ ਇਹ ਨਾਲ ਆ ਵੀ ਉਹ ਆਪਣੇ ਦਿੱਲੀ ਜਿਹੜਾ ਮਿਸ਼ਰਾ, ਉਹਨਾਂ ਦਾ ਹਜੇ ਤਾਈਂ ਕੋਈ ਅਪਡੇਟ ਹੋਈ ਆ ਜਾਂ ਉਸੇ ਤਰ੍ਹਾਂ ਹੀ ਉਹ ਸਾਰਾ ਉਹਨਾਂ ਦਾ ਸਾਰਾ ਰਲਿਆ ਮਿਲਿਆ ਚੱਲ ਰਿਹਾ? ਠੀਕ ਹੈ ਵੀਰ ਜੀ। ਮਿਸ਼ਰਾ ਬਾਰੇ ਦੱਸ ਦਿਓ ਸੁਰਿੰਦਰ ਜੀ, ਉਹ ਮਿੰਟੂ ਜੀ ਪੁੱਛ ਰਹੇ ਤੁਹਾਡੇ। ਉਹ ਜਿਹੜਾ ਉਹ ਲਖੀਮਪੁਰ ਖੇੜੀ ਵਾਲੇ ਕੇਸ ਦੀ ਕਹਾਣੀ। ਅੱਛਾ ਜੀ, ਉਹ ਤੇ ਅੰਦਰ ਹੀ ਹੈ ਜੀ, ਹਾਲੇ ਉਹ ਅੰਦਰ ਹੀ ਹੈ। ਉਹ ਆਸ਼ੀਸ਼ ਮਿਸ਼ਰਾ, ਉਹ ਜਿਹੜਾ ਉਹ ਸਾਰਾ ਉਹਨਾਂ ਦਾ ਨਹੀਂ, ਉਹ ਤੇ ਹਾਲੇ ਅੰਦਰ ਹੀ ਮੁੰਡਾ ਜਿਹੜਾ ਆ, ਤੇ ਉਹਦਾ ਤਾਂ ਮੇਰੇ ਖਿਆਲ ਦੇ ਨਾਲ ਹਾਲੇ ਕੋਈ ਹੱਲ ਨਹੀਂ ਹੋਇਆ। ਦੂਸਰਾ ਕੀ ਸਵਾਲ ਪੁੱਛਿਆ ਇਹਨਾਂ ਨੇ ਜੀ? ਉਹ ਛੱਡ ਗਏ ਕਾਲ, ਆਪਾਂ ਅਗਲੇ ਕਾਲਰ ਵੱਲ ਵੱਧ ਜਾਂਦੇ, ਦੁਬਾਰਾ ਆ ਜਾਣਗੇ। ਹਾਂਜੀ, ਬਸ ਮੈਂ ਇਹੀ ਬੇਨਤੀ ਕਰੂੰਗਾ, ਪਲੀਜ਼ ਇੱਕੋ ਹੀ ਗੱਲ, ਮੈਂ ਜਾਂ ਮੇਰੇ ਤੋਂ ਜਵਾਬ ਲੈ ਲਓ, ਦੂਸਰੀ ਗੱਲ ਕਰੋ ਪਲੀਜ਼। ਮੈਂ ਹਰ ਵਾਰੀ ਇਹ ਬੇਨਤੀ ਕਰਦਾ ਕਿ ਪਲੀਜ਼ ਇੱਕ ਸਵਾਲ ਬਣਾ ਲਓ, ਉਹਦਾ ਜਵਾਬ ਲੈ ਲਓ, ਫਿਰ ਦੂਸਰਾ ਕਰ ਦਿਓ, ਕੋਈ ਚੱਕਰ ਨਹੀਂ ਹੈ ਜੀ। ਅਮਰਜੀਤ ਸਿੰਘ, ਸਤਿ ਸ਼੍ਰੀ ਅਕਾਲ ਮਿੰਟੂ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਦਾ ਵੈਸੇ ਅੱਧਾ ਕੁ ਜਵਾਬ ਤਾਂ ਆ ਗਿਆ, ਉਹ ਕਵਰ ਚਲੋ ਫਿਰ ਹੁਣ ਇੱਕ ਬਚ ਲਿਓ ਜੀ। ਹਾਂਜੀ, ਮੈਂ ਸੰਖੇਪ ਸਵਾਲ ਕਰਦੇ ਆਪ ਖੁਦ ਹੱਕ ਜੀ। ਉਹ ਵੀਡੀਓ ਵੀ ਦੇਖੀ ਆ ਤੇ ਇਹ ਬੜਾ ਹੀ ਦਿਲ ਨੂੰ ਦੁੱਖ ਹੋਇਆ ਸੁਣ ਕੇ ਕਿ ਉਹਨਾਂ ਨੂੰ ਬੋਲਣ ਦਾ ਟਾਈਮ ਹੀ ਨਹੀਂ ਦਿੱਤਾ ਗਿਆ। ਤੇ ਉਹ ਰਾਘਵ ਚੱਡਾ ਗੈਲਰੀ 'ਚ ਬੈਠਾ ਕੀ ਕਰਦਾ ਸੀ, ਵੇਖਦਾ ਸੀ ਵੀ ਕੀ ਹੋ ਰਿਹਾ। ਕਿ ਜਿਹੜਾ ਮਫਲਰ ਵਾਲਾ, ਇਹਦਾ ਇਹ ਤਾਂ ਨਹੀਂ ਵੀ ਮੈਂ ਆਪਣੇ ਆਪ ਨੂੰ ਉਹ ਧਰਮ ਨਿਰਪੱਖ ਸ਼ੋਅ ਕਰਕੇ ਤੇ ਦੂਜਾ ਮੋਟਾ ਲਵਾਂ। ਇਹ ਬਹੁਤ ਗਲਤ ਗੱਲ ਹੈ, ਉਹਨੂੰ ਬੋਲਣ ਦਾ ਟਾਈਮ ਦਿੱਤਾ ਇਹਨਾਂ ਨੇ। ਭਾਜੀ ਇਹਦੇ ਤੇ ਦੱਸਿਓ ਪਲੀਜ਼। ਠੀਕ ਹੈ। ਨਹੀਂ ਦੇਖੋ, ਗਲਤ ਗੱਲ ਆ, ਬੋਲਣ ਦਾ ਟਾਈਮ ਹਰੇਕ ਨੂੰ ਮਿਲਣਾ ਚਾਹੀਦਾ। ਚਲੋ ਅਸੀਂ ਤੇ ਇਸ ਗੱਲੋਂ ਸਿਫਤ ਵੀ ਕੀਤੀ ਸੀ ਕਿ ਐਤਕੀ ਆਪੋਜੀਸ਼ਨ ਨੂੰ ਥੋੜਾ ਬਹੁਤਾ ਟਾਈਮ ਇਹਨਾਂ ਨੇ ਦਿੱਤਾ, ਸਪੀਕਰ ਸਾਹਿਬ ਨੇ ਅੱਛੀ ਭੂਮਿਕਾ ਅਦਾ ਕੀਤੀ ਆ। ਪਰ ਗੱਲ ਇਹ ਆ ਕਿ ਇਹਨਾਂ ਦੇ ਜਿਹੜੇ ਦੂਸਰੇ ਵਿਧਾਇਕ ਆ, ਉਹ ਕਿਉਂ ਨਹੀਂ ਬੋਲਦੇ ਵੀ? ਕਿਉਂਕਿ ਸਭ ਤੋਂ ਪਹਿਲਾਂ ਆ ਕੇ ਅਰਵਿੰਦ ਕੇਜਰੀਵਾਲ ਨੇ ਆਖਿਆ ਸੀਗਾ ਕਿ ਬੇਅਦਬੀ ਵਾਲੇ ਤੇ 24 ਘੰਟਿਆਂ 'ਚ ਟੰਗ ਦਿਆਂਗੇ ਆਪਾਂ। ਤਾਂ ਕੀ ਗੱਲ ਆ ਕਿ ਇਹਨਾਂ ਦਾ ਇਸ਼ਟ ਨਹੀਂ ਹੈਗਾ? ਹੁਣ ਅੱਗੇ ਬਾਦਲਾਂ ਦੇ ਮਗਰ ਤੇ ਭੱਜ ਕੇ ਪੈਂਦੇ ਸੀ ਲੋਕ, ਡਲੇ ਮਾਰਦੇ ਸੀਗੇ ਵੀ ਇਹਨਾਂ ਨੇ ਇਹ ਕੀਤਾ, ਉਹ ਕੀਤਾ। ਤੇ ਕੀ ਗੱਲ ਹੈ, ਹੁਣ ਤੁਸੀਂ ਇਹਨਾਂ ਨੂੰ ਇਹ ਨਹੀਂ ਪੁੱਛ ਸਕਦੇ, ਪੰਜਾਬ 'ਚ ਆਇਆ ਨੂੰ, ਪਿੰਡਾਂ 'ਚ ਆਇਆ ਨੂੰ, ਕਿ ਕੀ ਤੁਹਾਡੇ ਮਹਾਰਾਜ ਨਹੀਂ ਹੈਗੇ ਜੀ? ਤੁਹਾਡੇ ਇਸ਼ਟ ਨਹੀਂ ਹੈ ਗੁਰੂ ਸਾਹਿਬ? ਕਿ ਤੁਹਾਡੀ ਨਜ਼ਰ ਦੇ ਵਿੱਚ ਬੇਅਦਬੀ ਨਹੀਂ ਜੇ ਇੱਕ ਬੰਦਾ ਬੋਲ ਰਿਹਾ ਕੁੰਵਰ ਵਿਜੇ, ਔਰ ਮਾਫ ਕਰਨਾ ਉਹ ਤੇ ਪੰਜਾਬ ਤੋਂ ਬਾਹਰ ਦਾ
ਹੁਣ ਆ ਕੇ ਉਹਦੀ ਸ਼ਰਧਾ ਬਣੀ, ਆਸਥਾ ਬਣੀ, ਉਹਦਾ ਜਨਮ ਪਾਲਣ ਸਾਰਾ ਕੁਝ ਤਾਂ ਬਾਹਰ ਦਾ ਸੀਗਾ ਨਾ। ਉਹ ਇੱਥੇ ਆ ਕੇ ਤੁਹਾਡੇ ਲਈ ਬੋਲ ਰਿਹਾ ਯਾਰ। ਹੁਣ ਜੇ ਆਪਾਂ ਅੱਗੇ ਕਹਿੰਗੇ ਠੀਕ ਹੈ ਰਾਜਨੀਤੀ ਕਰਦਾ ਹੋਏਗਾ, ਮੈਂ ਉਹਦੀਆਂ ਕਈ ਗੱਲਾਂ ਨਾਲ ਨਹੀਂ ਸਹਿਮਤ ਹੋ ਸਕਦਾ, ਪਰ ਅੱਜ ਜੇ ਉਹ ਜਿੱਤ ਕੇ ਵੀ ਗੱਲ ਕਰਦਾ ਤਾਂ ਕਿਸੇ ਸਟੈਂਡ ਤੇ ਤਾਂ ਖਲੋਤਾ ਨਾ ਆਪਦੇ ਤੇ ਤੁਸੀਂ ਸਭ ਤੋਂ ਜ਼ਿਆਦਾ ਰੌਲਾ ਪਾਉਣ ਵਾਲੇ। ਅੱਜ ਮੈਨੂੰ ਨਹੀਂ ਲੱਗਦਾ ਮਾਨ ਸਾਹਿਬ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਦੇ ਜ਼ਿਕਰ ਵੀ ਕੀਤਾ ਹੋਵੇਗਾ ਇਹਨਾਂ ਚੀਜ਼ਾਂ ਦਾ। ਪਰ ਮੈਂ ਤੁਹਾਨੂੰ ਅੱਜ ਕਹਿੰਦਾ, ਕੁੰਵਰ ਵਿਜੇ ਰੌਲਾ ਪਾ ਲੈ, ਜੋ ਮਰਜ਼ੀ ਹੋ ਜੇ। ਮੈਂ ਪਿਛਲੀ ਸਰਕਾਰ ਦੇ ਵਿੱਚ ਵੀ 5 ਸਾਲ ਕਹਿਤਾ ਸੀਗਾ ਕਿ ਕੁਝ ਨਹੀਂ ਹੋਏਗਾ, ਇਸ ਸਰਕਾਰ 'ਚ ਵੀ ਕਹਿ ਦਿੰਦਾ ਕਿ ਇਹਨਾਂ ਮਸਲਿਆਂ ਦਾ ਕੁਝ ਨਹੀਂ ਹੋਏਗਾ ਸਿਵਾਏ ਰਾਜਨੀਤੀ। ਜੀ ਦਪਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸਵਾਲ ਪੁੱਛਣਾ ਸੀਗਾ। ਵੈਸੇ ਤਾਂ ਆਪਾਂ ਸਾਰੇ ਹੀ ਕਹਿੰਦੇ ਹੁੰਦੇ ਆ ਵੀ ਸਾਰਿਆਂ ਦੀ ਲੰਬੀ ਉਮਰ ਹੋਵੇ। ਜਿਵੇਂ ਸਿਮਰਨਜੀਤ ਸਿੰਘ ਮਾਨ ਨੂੰ ਆਪਾਂ ਦੇਖਦੇ ਆ, ਇਹਨਾਂ ਦਾ ਕੋਈ ਸਿਆਸੀ ਵਾਰਸ ਦੇਖ ਰਹੇ ਆ? ਤੁਹਾਨੂੰ ਕੋਈ ਲੱਗਦਾ ਕਿ ਕੋਈ ਅਜੇ ਤੱਕ ਕੋਈ ਪਤਾ ਨਹੀਂ ਵੀ ਚਲੋ ਕੱਲ ਨੂੰ ਸਿਮਰਜੀਤ ਸਿੰਘ ਮਾਨ ਜੋ ਸਾਰਿਆਂ ਇਹਨਾਂ ਦੀ ਵਿਚਾਰਧਾਰਾ ਚ, ਉਹਨਾਂ ਦੀ ਪਾਰਟੀ ਚੋਂ ਜਾਂ ਵਿਚਾਰਧਾਰਾ ਚੋਂ ਅਕਾਲੀ ਦਲ ਅੰਮ੍ਰਿਤਸਰ, ਚਲੋ ਆਪਾਂ ਤਾਂ ਕਹਿੰਦੇ ਇਹਨਾਂ ਦੀ ਲੰਬੀ ਉਮਰ ਹੋਵੇ, ਪਰ ਫਕੀਰ ਨੂੰ ਸਭ ਨੇ ਜਾਣਾ ਹੀ ਜਾਣਾ। ਜੋ ਸਿਮਰਜੀਤ ਸਿੰਘ ਮਾਨ ਇਸ ਦੁਨੀਆ 'ਚ ਨਹੀਂ ਰਹਿਣਗੇ, ਅਕਾਲੀ ਇਹਦਾ ਅੰਮ੍ਰਿਤਸਰ ਦਾ ਕੀ ਭਵਿੱਖ ਦੇਖਦੇ ਹੋ ਜੀ? ਤੇ ਦੂਜਾ ਮੇਰੀ ਇਹ ਗੱਲ ਸੀ ਕਿ ਟਿੱਪਣੀ ਸੀਗੀ ਆਪਾਂ ਗਾਮੇ ਭਲਵਾਨ ਦੀ ਗੱਲ ਕੀਤੀ ਸੀ। ਮੈਂ ਤਾਂ ਇਹੀ ਕਹਿ ਰਿਹਾ ਸੀ, ਪ੍ਰਵੀਨ ਜੀ ਨੇ ਬਹੁਤ ਸੋਹਣੀ ਰਿਪੋਰਟ ਕੀਤੀ ਸੀ ਥੋੜੇ ਚਿਰ ਪਹਿਲਾਂ, ਉਹ ਆਪਣੇ ਮਤਲਬ YouTube ਤੇ ਹੋਊਗੀ ਆਪਣੇ ਪੰਜਾਬੀ ਰੇਡੀਓ ਤੇ। ਹਾਂਜੀ ਹਾਂਜੀ, ਬਸ ਇਹੀ ਸੀਗਾ। ਚਲੋ ਸਿਮਰਨਜੀਤ ਸਿੰਘ ਮਾਨ ਬਾਰੇ ਦੱਸ ਦਿਓ ਜੀ। ਠੀਕ ਹੈ, ਥੈਂਕ ਯੂ ਦਪਿੰਦਰ ਜੀ। ਹਾਂਜੀ, ਨਹੀਂ ਦੇਖੋ, ਸਿਮਰਨਜੀਤ ਸਿੰਘ ਮਾਨ ਤੋਂ ਬਾਅਦ ਹੁਣ ਕੌੜ ਕਿਹੜਾ ਵਾਰਸ ਬਣੇਗਾ ਜਾਂ ਕਿਹੜਾ ਵਾਗਡੋਰ ਸੰਭਾਲੇਗਾ, ਮੇਰੀ ਨਜ਼ਰ ਦੇ ਵਿੱਚ ਤੇ ਹਾਲ ਦੀ ਘੜੀ ਹੈ ਨਹੀਂ। ਕਿਉਂਕਿ ਅੱਜ ਸਿਮਰਨਜੀਤ ਸਿੰਘ ਦੀ ਲੈਗੇਸੀ ਪ੍ਰਤੀ ਜੇ ਆਪਾਂ ਚਿੰਤਤ ਹੋ ਰਹੇ ਹਾਂ ਤਾਂ ਸ਼ਾਇਦ ਇਸ ਕਰਕੇ ਕਿ ਸੰਗਰੂਰ ਦੇ ਵਿੱਚ ਉਹਨਾਂ ਦੀ ਜਿੱਤ ਹੋਈ ਹੈ। ਅਦਰਵਾਈਜ਼ ਮੰਨ ਲਓ ਡਿਫੀਟ ਹੋ ਜਾਂਦੀ ਤਾਂ ਸ਼ਾਇਦ ਵਰਕਾ ਹੀ ਵੱਢ ਜਾਂਦਾ, ਕਿਉਂਕਿ ਉਹਨਾਂ ਦੀ ਸੈਕੰਡ ਕਤਾਰ ਦੀ ਲੀਡਰਸ਼ਿਪ ਤਿਆਰ ਹੀ ਨਹੀਂ ਹੋਈ ਜੀ। ਉਹਨਾਂ ਦੇ ਨਾਲ ਦੇ ਹੀ ਨੇ ਉਹ ਕਾਨ ਸਿੰਘ ਵਾਲਾ ਜਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੋਰੀ ਨੇ, ਜਿਹੜੇ ਪੁਰਾਣੇ ਸਾਥੀ ਉਹਨਾਂ ਦੇ ਤੁਰੇ ਆਉਂਦੇ ਆ। ਜਿਹੜੀ ਸੈਕੰਡ ਕਤਾਰ ਦੀ ਉਹਨਾਂ ਦੀ ਹੈਗੀ ਆ, ਠੀਕ ਹੈ, ਦੀਪ ਸਿੱਧੂ ਹੋ ਸਕਦਾ ਸੀ ਇੱਕ ਬਦਲ ਜੇ ਉਹ ਜਿਉਂਦਾ ਰਹਿ ਜਾਂਦਾ, ਜਾਂ ਕੋਈ ਹੋਰ ਹਾਲ ਦੀ ਘੜੀ ਕੋਈ। ਇਹ ਹੈ ਕਿ ਕੱਲ ਨੂੰ ਨੌਜਵਾਨ ਆਗੂਆਂ ਚੋਂ ਜਾਂ ਕੋਈ ਖਾਲਿਸਤਾਨੀ ਵਿਚਾਰਧਾਰਾ ਦਾ ਜਿਹੜਾ ਕੋਈ ਨੌਜਵਾਨ ਸਮਰਥਕ ਆ, ਉਹ ਤੇ ਆ ਕੇ ਭਾਵੇਂ ਕੋਈ ਝੰਡਾ ਬਰਦਾਰ ਕੋਈ 2-4 ਸਾਲ 5 ਸਾਲ ਮਤਲਬ ਕਿ ਕੋਈ ਪ੍ਰਚਾਰ ਕਰਕੇ ਜਾਂ ਮਿਹਨਤ ਕਰਕੇ ਅੱਗੇ ਆ ਜਾਵੇ, ਪਰ ਹਾਲ ਦੀ ਘੜੀ ਕਿ ਉਹਨਾਂ ਦੀ ਪਾਰਟੀ 'ਚ ਉਹਨਾਂ ਦੇ ਬਿਲਕੁਲ ਨਾਲ ਲੱਗਵੀਂ ਜੇ ਆਪਾਂ ਦੇਖੀਏ ਕਿ ਸੈਕੰਡ ਕਤਾਰ ਦੇ ਵਿੱਚ ਕੋਈ ਖਲੋਤਾ, ਤਾਂ ਹਾਲ ਦੀ ਘੜੀ ਮੈਨੂੰ ਤਾਂ ਨਹੀਂ ਨਜ਼ਰ ਆਉਂਦਾ ਜੀ ਉਹਨਾਂ ਵਰਗਾ। ਜੀ ਰਾਜਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਗੱਲ ਵੀਰ ਜੀ ਦੋ ਤਰੀਨਾਂ ਤਾਂ ਤੁਸੀਂ ਕਰਤੀਆਂ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਇਹ ਬੰਦ ਹੋ ਗਈ ਤੇ ਬੋਲਣੋਂ ਨਸ਼ੇ ਬਾਰੇ ਵੀ ਬੰਦ ਹੋ ਗਈ। ਕੋਈ ਗੱਲ ਇਜਲਾਸ ਦੇ ਵਿੱਚ ਸੈਸ਼ਨ ਦੇ ਵਿੱਚ ਨਸ਼ੇ ਦੀ ਪਾਬੰਦੀ ਬਾਰੇ ਨਹੀਂ ਹੋਈ ਤੇ ਕੋਈ ਗੱਲ ਵੀ ਕਿਸੇ ਨੇ ਮੂੰਗੀ ਚੱਕਣ ਦੀ ਨਹੀਂ ਕੀਤੀ। ਮੂੰਗੀ ਰੁਲ ਗਈ ਲੋਕਾਂ ਨੇ ਕਹਿ ਕੇ ਲਵਾਈ ਸੀ। ਇਹ ਦੋ ਗੱਲਾਂ ਜੋ ਦੱਸਦੇ ਜਿਹੜੀ ਚੰਗੀ ਲੱਗਦੀ ਤੁਹਾਨੂੰ? ਨਹੀਂ, ਮੂੰਗੀ ਤੇ ਤਾਂ ਰੌਲਾ ਰੱਪਾ ਪਿਆ, ਕਿਉਂਕਿ ਲਾਸਟ ਦਿਨ ਤੋਂ ਪਹਿਲਾਂ ਇੱਕ ਰਿਪੋਰਟ ਆ ਗਈ ਸੀਗੀ ਜਿਹੜੀ ਅਸੀਂ ਵੀ ਕੀਤੀ ਹੈ ਕਿ ਉਹ ਕਿਸ ਤਰ੍ਹਾਂ ਸਾਰਾ ਡਾਟਾ ਜਿਹੜਾ ਉਹ ਇੱਕ ਅੰਗਰੇਜ਼ੀ ਅਖਬਾਰ ਨੇ ਸ਼ਾਇਰ ਕੀਤਾ ਸੀਗਾ। ਤਾਂ ਬਹਰਹਾਲ ਜਿਹੜੀ ਗੱਲ ਡਰੱਗ ਦੀ ਆ, ਤਾਂ ਇਹ ਤਾਂ ਐਵੇਂ ਲੱਲੇ ਭੱਬੇ ਹੁੰਦੇ ਆ ਜੀ ਕਿ ਡਰੱਗ ਦੀ ਜਿਹੜੀ ਰੋਕਥਾਮ ਆ ਉਹ ਇਸ ਤਰ੍ਹਾਂ ਰੋਕਥਾਮ ਗੱਲਾਂ ਦੇ ਨਾਲ ਨਹੀਂ ਹੁੰਦੀ। ਉਸ ਰੋਕਥਾਮ ਵਾਸਤੇ ਪਹਿਲੀ ਗੱਲ ਤਾਂ ਪੂਰਨ ਰੋਕਥਾਮ ਤੁਸੀਂ ਦੇਖ ਲਓ ਕਿ ਤੁਹਾਡਾ USA ਆ ਜਾਂ ਤੁਹਾਡਾ ਗੁਆਂਢੀ ਕੈਨੇਡਾ ਆ, ਕੀ ਇੱਥੇ ਰੋਕਥਾਮ ਹੈਗੀ ਹੈ? ਇਦੋਂ ਜ਼ਿਆਦਾ ਹਾਈਟੈਕ ਪੁਲਿਸ ਕਿੱਥੋਂ ਹੋਏਗੀ ਜੀ, ਜਿਨ੍ਹਾਂ ਦੇ ਕੋਲ ਜਹਾਜ਼ ਵੀ ਹੁੰਦੇ, ਜਿਨ੍ਹਾਂ ਦੇ ਕੋਲ ਇੰਨੀ ਇੰਟੈਲੀਜੈਂਸ, ਇੰਨੀ ਇਨਫੋਰਮੇਸ਼ਨ ਹੁੰਦੀ ਹੈ ਕਿ ਗੱਲਾਂ ਹੀ ਛੱਡ ਦਿਓ, ਸਾਰੀ ਦੁਨੀਆ ਦੀ ਜਾਣਕਾਰੀ ਹੁੰਦੀ ਉਹਨਾਂ ਦੀ। ਤਾਂ ਇੱਥੇ ਵੀ ਉਹ ਚੀਜ਼ਾਂ ਹੈਗੀਆਂ। ਤਾਂ ਕਿਸੇ ਸਮਾਜ ਦੇ ਵਿੱਚ ਉਹਦਾ ਅਸਰ ਕਿਸੇ ਕਿਸਮ ਦਾ ਹੁੰਦਾ ਹੈ, ਕਿਸੇ ਸਮਾਜ ਦੇ ਵਿੱਚ ਉਹਦਾ ਅਸਰ ਕਿਸੇ ਕਿਸਮ ਦਾ ਹੁੰਦਾ ਹੈ। ਤਾਂ ਹਾਲ ਦੀ ਘੜੀ ਜੇ ਆਪਾਂ ਦੇਖੀਏ ਕਿ ਸਾਡੇ ਇੱਥੇ ਪੰਜਾਬ ਦੇ ਲਿਹਾਜ਼ ਨਾਲ ਜੋ ਮਾਰ ਸਾਨੂੰ ਪੈ ਰਹੀ ਆ ਕਿ ਅਸੀਂ ਸਮਾਜ ਨੂੰ ਉਸ ਮਾਰ ਤੋਂ ਬਚਾਉਣਾ ਹੈ, ਤਾਂ ਉਹਦੇ ਵਾਸਤੇ ਇੱਕ ਨੀਤੀ ਲਿਆਉਣ ਦੀ ਜ਼ਰੂਰਤ ਹੈ। ਇਹ ਨਹੀਂ ਹੈ ਕਿ ਤੁਸੀਂ ਸਦਨ ਦੇ ਵਿੱਚ ਉੱਥੇ ਖੜ ਕੇ ਕਹਤਾ ਕਿ ਕਰੋ ਸਖਤਾਈ। ਸਖਤਾਈ ਕੀ ਹੈ ਕਿ ਇੱਕ ਵਾਰੀ ਸਪਲਾਈ ਲਾਈਨ ਟੁੱਟ ਜਾਏਗੀ, 2 ਦਿਨ 4 ਦਿਨ 10 ਦਿਨ ਸਖਤਾਈ ਕਰ ਲਓਗੇ, ਉਸ ਤੋਂ ਬਾਅਦ ਫਿਰ ਮਾਮਲਾ ਉੱਥੇ ਦਾ ਉੱਥੇ ਰਹੇਗਾ। ਇੱਕ ਲੰਬੀ ਚੌੜੀ ਤੁਹਾਨੂੰ ਮੁਹਿੰਮ ਛੇੜਨੀ ਪਏਗੀ, ਔਰ ਉਹਦੇ ਵਾਸਤੇ ਜਦ ਤੱਕ ਸੈਂਟਰ ਹਿੱਸੇਦਾਰ ਨਹੀਂ ਬਣੇਗਾ,
ਜਦ ਤੱਕ ਕੁਝ ਹੋਰ ਸਟੇਟ ਜਿਵੇਂ ਦਿੱਲੀ ਤੋਂ ਅੱਜ 70% ਤਕਰੀਬਨ ਦੱਸਦੇ ਆ ਕਿ ਸਿੰਥੈਟਿਕ ਡਰੱਗ ਦਿੱਲੀ ਤੋਂ ਆ ਰਿਹਾ ਹੈ। ਇਹ ਕੀ ਬੋਲਣਗੇ? ਇਹ ਥੋੜੀ ਬੋਲਣਗੇ ਕਿ ਦਿੱਲੀ ਤੋਂ ਆ ਰਿਹਾ, ਦਿੱਲੀ 'ਚ ਸਰਕਾਰ ਇਹਨਾਂ ਦੀ ਹੈ। ਪਰ ਸੱਚ ਤੇ ਬੋਲਦਾ ਨਾ ਕਿ ਇਸ ਰੂਟ ਤੋਂ ਜ਼ਿਆਦਾ ਆ ਰਿਹਾ, ਇਸ ਰੂਟ ਤੋਂ ਜ਼ਿਆਦਾ ਆ ਰਿਹਾ ਸਿੰਥੈਟਿਕ ਡਰੱਗ। ਤਾਂ ਹੁਣ ਜਦ ਤੱਕ ਦਿੱਲੀ, ਹਰਿਆਣਾ ਤੇ ਪੰਜਾਬ ਰਲ ਕੇ ਕੰਮ ਨਹੀਂ ਕਰਦੇ, ਕੋਈ ਕੋਆਰਡੀਨੇਸ਼ਨ ਨਹੀਂ ਬਣਾਉਂਦੇ, ਤਦ ਤੱਕ ਕਿਵੇਂ ਮਸਲਾ ਹੱਲ ਹੋਏਗਾ? ਫਿਰ ਰੀਹੈਬ ਵਾਸਤੇ ਵੀ ਤੁਹਾਨੂੰ ਬਹੁਤ ਸਾਰਾ ਪੈਸਾ ਚਾਹੀਦਾ, ਬਹੁਤ ਸਾਰਾ ਇਨਫਰਾਸਟਰਕਚਰ ਚਾਹੀਦਾ, ਤੁਹਾਨੂੰ ਬਹੁਤ ਸਾਰੀ ਟੈਕਨੋਲੋਜੀ ਚਾਹੀਦੀ ਹੈ, ਡਾਟਾ ਚਾਹੀਦਾ। ਉਹ ਸਾਰਾ ਕੁਝ ਪੈਸੇ ਤੋਂ ਬਿਨਾਂ ਨਹੀਂ ਹੋਏਗਾ। ਇਸ ਕਰਕੇ ਇਹ ਏਦਾਂ ਕਹਿ ਦੇਣ ਨਾਲ ਨਾ ਉਹ ਮੁੱਕਣਾ ਡਰੱਗ, ਨਾ ਇਸ ਤਰ੍ਹਾਂ ਸਪਲਾਈ ਲਾਈਨ ਤੋੜਿਆ ਲੋਕਾਂ ਨੇ ਹਟਣਾ। ਤਾਂ ਇੱਕ ਵੱਡੇ ਜਿੱਦਾਂ ਕਰੀਏ ਨਾ ਵੱਡੇ ਪੱਧਰ ਦੀ ਇੱਕ ਰਣਨੀਤੀ ਉਲੀਕਣੀ ਪਏਗੀ। ਉਹਦੇ ਵਿੱਚ ਲੋਕਾਂ ਨੂੰ, ਤੁਹਾਨੂੰ ਹੋ ਸਕਦਾ ਕੱਲ ਨੂੰ ਸਟੱਡੀ ਕਰਨ ਤੋਂ ਬਾਅਦ ਲੱਗੇ ਕਿ ਹਾਂ ਸਾਨੂੰ ਕੁਝ ਨੈਚੁਰਲੀ ਜਿਹੜੇ ਨਸ਼ੇ, ਅਫੀਮ, ਭੁੱਕੀ ਆ, ਕਿ ਸਾਨੂੰ ਸੀਮਿਤ ਮਾਤਰਾ 'ਚ ਉਹ ਦੇ ਦੇਣੇ ਚਾਹੀਦੇ ਆ ਕੁਛ ਏਜ ਗਰੁੱਪ ਦੇ ਵਿੱਚ, ਜਾਂ ਕੁਛ ਏਜ ਗਰੁੱਪ ਨੂੰ ਅਸੀਂ ਡਾਇਰੈਕਟਲੀ ਜਾ ਕੇ ਸਿੱਧਾ ਹੀ ਦਾਖਲ ਕਰਾਈਏ ਤਾਂ ਉਹ ਛਡਾ ਸਕਦੇ ਹਾਂ ਅਸੀਂ ਬਿਨਾਂ ਕੋਈ ਹੋਰ ਸਬਸਟੀਟਿਊਟ ਦਿੱਤੇ ਤੋਂ। ਤਾਂ ਮਤਲਬ ਕਿ ਇਹ ਅਧਿਐਨ ਦੇ ਵਿਸ਼ੇ, ਗੱਲਾਂ ਬਾਤਾਂ 'ਚ ਆਪਾਂ ਜਿਵੇਂ ਮਰਜ਼ੀ ਕਹਿ ਲਈਏ, ਪਰ ਇਹ ਇੰਨਾ ਸੌਖਿਆ ਰੁਕਣ ਵਾਲਾ ਮਾਮਲਾ ਨਹੀਂ ਹੈ। ਹਾਂ, ਰੁਕ ਸਕਦਾ ਹੈ ਜਾਂ ਕਹਿ ਲਓ ਘੱਟ ਸਕਦਾ ਘੱਟੋ ਘੱਟ, ਜੇਕਰ ਬਹੁਤ ਵੱਡੇ ਪੱਧਰ ਤੇ ਪੇਸ਼ਬੰਦੀਆਂ ਕੀਤੀਆਂ ਜਾਣ। ਜੀ ਜੀ ਜੀ। ਪਰਮ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ। ਪਰਮ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਜੀ ਅਮਰਜੀਤ ਬੈਂਸ ਸਤਿ ਸ਼੍ਰੀ ਅਕਾਲ ਬੈਨ ਜੀ, ਤੁਸੀਂ ਆਨ 에ਅਰ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਲੱਗਦਾ ਤੁਹਾਨੂੰ ਸੁਣ ਕੇ, ਦੋਨਾਂ ਭਰਾਵਾਂ ਨੂੰ ਬਹੁਤ ਕੁਛ ਕੀਤਾ ਸਾਡੇ ਤੋਂ। ਮੇਰਾ ਸਵਾਲ ਹੈਗਾ ਮਿੰਟੂ ਭਾਜੀ ਲਈ, ਬਈ ਜਿੱਦਾਂ 4 ਮਹੀਨਿਆਂ ਤੋਂ ਉੱਪਰ ਹੋ ਗਿਆ ਦੀਪ ਸਿੱਧੂ ਦਾ ਕਤਲ ਹੋਇਆ ਨੂੰ, ਨਾ ਆਪਾਂ ਨੂੰ ਕੋਈ ਨਹੀਂ ਅਪਡੇਟ ਮਿਲੀ, ਨਾ ਬਈ ਜਿਹੜਾ ਇਨਵੈਸਟੀਗੇਸ਼ਨ ਜਿਹੜੀ ਗਵਰਨਮੈਂਟ ਕਰਦੀ ਆ, ਨਾ ਸਾਡੇ ਕੋਲ ਮਿੰਟੂ ਭਾਜੀ ਕੋਈ ਅਪਡੇਟ ਹੈਗੀ ਆ ਕਿ ਨਹੀਂ ਉਹਨਾਂ ਕੋਲ ਇਨਵੈਸਟੀਗੇਸ਼ਨ ਮੇ ਵੀ ਪ੍ਰਾਈਵੇਟ ਇਨਵੈਸਟੀਗੇਟਰ ਹਾਇਰ ਕਰਨੇ ਚਾਹੀਦੇ ਆ ਸਰਕਾਰ ਨੂੰ ਜਾਂ ਤੇ ਕੌਮ ਨੂੰ? ਨਹੀਂ ਭਾਜੀ, ਤੁਸੀਂ ਗੱਲਾਂ ਜਿਹੜੀਆਂ ਨਾ ਕੁਛ ਜਜ਼ਬਾਤੀ ਕਰ ਰਹੇ ਹੋ। ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਵਾਂ, ਪਰ ਪਹਿਲੀ ਗੱਲ ਹੈ ਕਿ ਉਹ ਰਿਕਾਰਡ ਦੇ ਵਿੱਚ ਕਤਲ ਨਹੀਂ ਹੈ, ਉਹ ਰਿਕਾਰਡ ਦੇ ਵਿੱਚ ਐਕਸੀਡੈਂਟ ਹੈ। ਹੁਣ ਤੁਸੀਂ ਨਹੀਂ ਮੰਨਣਾ ਨਾ ਮੰਨੋ, ਪਰ ਉਹਨਾਂ ਦਾ ਪਰਿਵਾਰ ਵੀ ਮੰਨ ਚੁੱਕਾ ਹੈ। ਉਹਨਾਂ ਦੇ ਭਰਾਤਾਂ ਨੇ ਕੋਈ ਇਨਵੈਸਟੀਗੇਸ਼ਨ ਨਹੀਂ ਮੰਗੀ, ਕੋਈ ਜਿਹਨੇ ਜਾ ਕੇ ਪਰਚਾ ਕਟਾਇਆ ਸੀ ਉਹਦਾ ਨਾਮ ਸ਼ਾਇਦ ਮਨਦੀਪ ਸਿੰਘ ਹੈ, ਤਾਂ ਉਸਨੇ ਪਰਚਾ ਕਟਵਾਇਆ ਜਾ ਕੇ, ਫਿਰ ਉਹ ਜਿਹੜਾ ਡਰਾਈਵਰ ਸੀ ਉਹਨੂੰ ਬੇਲ ਮਿਲ ਗਈ। ਤਾਂ ਗੱਲ ਇਹ ਹੈ ਕਿ ਕਾਗਜ਼ਾਂ ਦੇ ਵਿੱਚ ਹੁਣ ਤੁਸੀਂ ਆਜ਼ਾਦ ਹੋ, ਤੁਸੀਂ ਸਾਡੀ ਗੱਲ ਨਾਲ ਸਹਿਮਤ ਹੋਣਾ ਜਾਂ ਨਹੀਂ ਹੋਣਾ, ਤੁਸੀਂ ਆਜ਼ਾਦ ਹੋ ਇਸ ਚੀਜ਼ ਨਾਲ। ਪਰ ਰਿਕਾਰਡ ਦੇ ਵਿੱਚ ਜਦੋਂ ਕੋਈ ਐਕਸੀਡੈਂਟ ਹੈ ਤਾਂ ਐਕਸੀਡੈਂਟ ਕੇਸ ਦੀ ਤੁਸੀਂ ਦੱਸੋ ਕਿ ਕਿਸੇ ਪ੍ਰਾਈਵੇਟ ਏਜੰਸੀ ਨੂੰ ਇਨਵੈਸਟੀਗੇਸ਼ਨ ਜਾ ਸਕਦੀ ਹੈ। ਔਰ ਵੈਸੇ ਵੀ ਇੰਡੀਆ ਦਾ ਕੋਈ ਕਾਨੂੰਨ ਨਹੀਂ ਹੈ ਕਿ ਤੁਸੀਂ ਕੋਈ ਪ੍ਰਾਈਵੇਟ ਏਜੰਸੀ ਹਾਇਰ ਕਰਕੇ ਇਨਵੈਸਟੀਗੇਸ਼ਨ ਕਰਾ ਲਓਗੇ। ਤੁਹਾਨੂੰ ਯਾਦ ਹੋਣਾ ਹੈ ਜਦੋਂ ਬੇਅਦਬੀਆਂ ਹੋਈਆਂ ਤਾਂ ਕੁਝ ਪੰਥਕ ਜਥੇਬੰਦੀਆਂ ਨੇ ਉਹ ਜਿਹੜੇ ਹੈਗੇ ਆ ਸਾਬਕਾ ਜਸਟਿਸ ਚੀਫ ਜਸਟਿਸ ਕਾਟਜੂ ਸਾਹਿਬ ਨੂੰ ਬੁਲਾ ਲਿਆ ਸੀ ਜੀ। ਉਹਨਾਂ ਦੀ ਇੱਕ ਰਿਪੋਰਟ ਹਾਲੇ ਵੀ ਮਿਲ ਜੂਗੀ, ਗੂਗਲ ਕਰ ਲੈਣਾ ਕਿਤੇ। ਤਾਂ ਕਾਟਜੂ ਸਾਹਿਬ ਆਏ ਸੀ, ਉਹਨਾਂ ਨੇ ਆਪਣੀ ਇੱਕ ਰਿਪੋਰਟ ਵੀ ਬਣਾ ਕੇ ਪੇਸ਼ ਕਰ ਦਿੱਤੀ ਸੀ। ਪਰ ਤੁਸੀਂ ਦੇਖ ਲਓ ਕਿ ਉਹਦੀ ਕੋਈ ਕੀਮਤ, ਕੋਈ ਬੁਕਤ ਪਈ। ਬਾਅਦ ਚ ਜਿਹੜੇ ਕਮਿਸ਼ਨ ਬਣੇ, ਜਿਹੜੇ ਕਿ ਸੰਵਿਧਾਨਕ ਦਾਇਰੇ ਚ ਬਣੇ, ਮਤਲਬ ਕਿ ਅਥਾਰਟੀ ਨੇ ਉਹਨਾਂ ਨੂੰ ਬਣਾਇਆ, ਤਾਂ ਜਾ ਕੇ ਉਹਨਾਂ ਦੀ ਰਿਪੋਰਟ ਜਿਹੜੀ ਆ ਫਿਰ ਉਹ ਤੁਸੀਂ ਦੇਖਿਆ ਹੋਣਾ ਹਾਊਸ ਦੇ ਵਿੱਚ ਟੇਬਲ ਹੋਈ ਸੀ। ਜੀ ਸਾਡੇ ਅਗਲੇ ਕਾਲਰ ਨੇ ਜੀ ਜੋਗਾ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ ਵੀ ਜਿਹੜੇ ਪੱਤਰ ਚੱਕੋ ਉਹ ਕਪਲੇ ਕਹੋਗੇ ਪੁਰਾਣੇ ਮਾਮਲੇ ਦੇ ਆਰੋਪਾਂ ਦੇ ਇੱਕ ਕਪੜਾ ਹੈ, ਉਹਦਾ ਕੋਈ ਕਾੜੇ ਨਹੀਂ ਮਿਲ ਰਿਹਾ ਜੀ। ਫਿਰ ਜਿਹੜਾ ਮਿਨਿਸਟਰ ਸੀ ਕਾਂਗਰਸ ਦਾ, ਉਹਨੇ ਸੈਂਟਰ ਨੂੰ ਲਿਖਿਆ, ਇਹਦੀ ਕੀ ਡਿਟੇਲ ਹੈ ਜੀ? ਇਹ ਪੁੱਛਣਾ ਚਾਹੁੰਦਾ। ਥੈਂਕ ਯੂ ਜੀ। ਕਾਹਦਾ ਜੋਗਾ ਸਿੰਘ ਜੀ? ਇਹ ਜਿਹੜਾ ਪ੍ਰਾਈਜ਼ ਦੇ ਸੈਂਟਰ ਨੇ ਪੈਸੇ ਭੇਜੇ ਸੀ ਜੀ। ਖੇਤੀ ਵਾਲਾ ਕਪੜਾ, ਖੇਤੀ ਵਾਲੇ ਕਪੜੇ ਦੀ ਗੱਲ ਕਰਦੇ? ਪਰਾਲੀ ਵਾਸਤੇ ਹਾਂਜੀ। ਨਹੀਂ, ਉਹ ਦੇਖੋ ਗੱਲ ਇਹ ਹੈ ਕਿ ਜਿਹੜਾ 1100-1200 ਕਰੋੜ ਰੁਪਈਆ ਆਇਆ, ਉਹ ਇਹ ਮੈਨੂੰ ਨਹੀਂ ਲੱਗਦਾ ਕਿ ਸਾਰੇ ਦਾ ਸਾਰਾ ਖਾਧਾ ਗਿਆ। ਕੁਛ ਮਸ਼ੀਨਾਂ ਜਿਹੜੀਆਂ ਉਹ ਦਿੱਤੀਆਂ ਗਈਆਂ, ਕੁਛ ਮਸ਼ੀਨਾਂ ਜਿਹੜੀਆਂ ਉਹ ਕਾਗਜ਼ਾਂ 'ਚ ਚੱਲ ਗਈਆਂ। ਹੁਣ ਉਹ ਤੇ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਕਿ ਬਈ ਕਿਹੜੇ ਬੰਦੇ ਨੇ ਉਹ ਪੈਸੇ ਖਾਧੇ ਤੇ ਕਿੰਨੇ ਕੁੱਲ ਖਾਧੇ ਆ। ਤਾਂ ਉਹਦੇ 'ਚ ਮੇਰੇ ਖਿਆਲ ਦੇ ਨਾਲ ਈਡੀ ਇਨਵੋਲਵ ਹੋ ਗਈ ਆ। ਈਡੀ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ। ਸ਼ਾਇਦ ਕੋਈ ਗੱਲ ਤਨ ਪੱਤਨ ਲੱਗ ਜੇ
ਤੇ ਬਈ ਇਹ ਮਾੜੀ ਗੱਲ ਆ ਕਿ ਤੁਸੀਂ ਇੱਕ ਪਾਸੇ ਪਰਾਲੀ ਦੀ ਸਮੱਸਿਆ ਨੂੰ ਬਹੁਤ ਵੱਡਾ ਦੱਸਦੇ ਹੋ ਕਿ ਸੰਕਟ ਹੈ ਜੀ, ਤੇ ਦੂਸਰੇ ਪਾਸੇ ਜੇ ਕੇਂਦਰ ਨੇ ਉਹ ਪੈਸਾ ਘੱਲਿਆ ਤੇ ਯਾਰ ਤੁਸੀਂ ਉਹਦੇ ਵਿੱਚ ਵੀ ਠੋਂਗੇ ਮਾਰ ਗਏ, ਤੇ ਤੁਹਾਡੇ ਤੋਂ ਵੱਡਾ ਬੇਸ਼ਰਮ ਆਦਮੀ ਕੌਣ ਆ ਫਿਰ? ਕਿ ਹੱਲ ਕਰੋ ਜਿਹੜੀ ਚੀਜ਼ ਵਾਸਤੇ ਪੈਸਾ ਆਇਆ, ਜੇ ਤੁਸੀਂ ਉਹਦੇ ਨਿਵਾਰਨ ਵਾਸਤੇ ਵੀ ਉਹ ਪੈਸਾ ਨਹੀਂ ਖਰਚ ਕਰ ਰਹੇ ਤਾਂ ਕਿਵੇਂ ਕਿ ਅਸਲ ਦੇ ਵਿੱਚ ਤੁਸੀਂ ਪੰਜਾਬ ਦੇ ਕਿਸੇ ਸੰਕਟ ਪ੍ਰਤੀ ਗੰਭੀਰ ਹੈ ਹੀ ਨਹੀਂ ਹੈ। ਤੁਸੀਂ ਚਾਲੂ ਹੋ, ਤੁਸੀਂ ਬਸ ਉਹ ਚਲਾਕੀਆਂ ਕਰਨ ਵਾਲੇ ਲੋਕ ਹੋ ਕਿ ਕਹਿ ਦਿੱਤਾ ਜੀ ਹਾਂਜੀ ਅਸੀਂ ਬੜੇ ਸੰਵੇਦਨਸ਼ੀਲ ਆ, ਅਸੀਂ ਬੜੇ ਪੰਜਾਬ ਪ੍ਰਸਤ ਆ। ਇਹ ਪੈਸਾ ਜਿਹੜਾ ਮੈਂ ਤੇ ਕਹਿੰਦਾ ਕਿ ਪੰਜਾਬ ਦੀ ਸਰਕਾਰ ਨੂੰ ਵੀ ਇਨਵੈਸਟੀਗੇਸ਼ਨ ਕਰਾਉਣੀ ਚਾਹੀਦੀ ਹੈ ਆਪਣੀ, ਕਰਵਾ ਲੈਣ, ਇਹ ਵੀ ਕਰਵਾ ਲੈਣ। ਪੈਸਾ ਤਾਂ ਪੈਸਾ ਨਾ, ਜਿੰਨ ਵੀ ਖਾਧਾ ਉਹਦੇ ਤੋਂ ਕਢਾ ਲੈਣ। ਔਰ ਖੇਤੀ ਮੰਤਰਾਲਾ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ, ਮੇਰੇ ਖਿਆਲ ਦੇ ਨਾਲ ਅਮਰਿੰਦਰ ਸਿੰਘ ਦੇ ਕੋਲ ਹੀ ਸੀਗਾ ਉਹ। ਜੀ ਸਾਡੇ ਅਗਲੇ ਕਾਲਰ ਨੇ ਜੀ ਬੂਟਾ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹਾਂਜੀ ਪ੍ਰਵੀਨ ਜੀ ਤੇ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਆਹ ਡਰੱਗ ਵਾਲੇ ਮਸਲੇ ਤੇ ਨਾ ਬਾਈ ਜੀ ਅੱਧਾ ਕੱਚਾ ਸਵਾਲ ਜਿਹਾ ਕਰਦੇ ਆ, ਉਹਨਾਂ ਨੂੰ ਕਹਿਣਾ ਸਵਾਰ ਕੇ ਖਬਰਾਂ ਸੁਣ ਲਿਆ ਕਰੋ। ਤੇ ਉਹਦੇ ਚ ਮੁੱਖ ਮੰਤਰੀ ਸਾਹਿਬ ਨੇ ਆਪ ਬਿਆਨ ਦਿੱਤਾ ਸਪੈਸ਼ਲ, ਜਿਹੜਾ ਸਵਾਲਾਂ ਦੇ ਜਵਾਬਾਂ ਦੇ ਵਿੱਚ ਉਹ ਕਹਿੰਦੇ ਸੀ ਭਾਈ ਵੀ ਅਸੀਂ ਦੁਬਾਰਾ ਜਿਹੜੇ ਨਾ ਦੂਣੇ ਤੋਂ ਡੇਢੇ ਤੋਂ ਦੂਣੇ ਬਣਾਉਣੇ ਆ, ਜਿਹੜੇ ਆ ਇਹਨਾਂ ਦੇ ਸੈਂਟਰ ਆ ਜਿਹੜੇ ਉਹਨਾਂ ਨੂੰ ਜਿਨ੍ਹਾਂ ਚ ਇਹਨਾਂ ਨੂੰ ਇਲਾਜ ਕੀਤਾ ਜਾਊਗਾ ਜੀ। ਨਾਲੇ ਉਹ ਆਦੇ ਵੀ ਜ਼ਿੰਮੇਵਾਰ ਵੀ ਹਾਂਜੀ ਤੇ ਉਹ ਮੈਨੂੰ ਇਹਨਾਂ ਦਾ ਚਲੋ ਸੀਗਾ ਉਹ ਗਿਣਤੀ ਤਾਂ ਸਰ ਉਹਨਾਂ ਨੇ ਪਹਿਲਾਂ ਹੀ ਵਧਾ ਦਿੱਤੀ ਸੀਗੀ, ਉਹ ਗਿਣਤੀ ਉਹਨਾਂ ਨੇ ਅੱਜ ਤੋਂ 1.5-2 ਮਹੀਨੇ ਪਹਿਲਾਂ ਹੀ ਵਧਾ ਦਿੱਤੀ ਸੀਗੀ। ਹਾਂਜੀ, ਉਹ ਨਾਲੇ ਆਨੇ ਨਾ ਵੀ ਅਸੀਂ ਅਜੇ ਹੋਰ ਵਧਾ ਕੇ ਤੇ ਪੂਰਾ ਪ੍ਰਬੰਧ ਕਰਕੇ ਉਹਨਾਂ ਨੂੰ ਠੀਕ ਕਰਕੇ ਫਿਰ ਉਹਨੂੰ ਜੋਬਾਂ ਵੀ ਦੇਣੀਆਂ। ਤੇ ਨਾਲ ਇਹ ਚੱਕਰ ਹੈ ਜੀ ਜਿਹੜੀ ਡਰੱਗ ਦਾ ਮਸਲਾ ਨਾ ਹੱਲ ਕਿਉਂ ਨਹੀਂ ਹੁੰਦਾ, ਇਹ ਜਿਹੜੇ ਸੈਂਟਰ ਦੇ ਵਿੱਚ ਅਫਸਰ ਆਏ ਆ ਨਾ ਰਲੇ ਆ, ਇਹ ਸਾਰੇ ਕਾਲੀਆਂ ਭੇਡਾਂ ਵਿੱਚ ਕੋਈ ਪੰਜਾਬ ਦੀਆਂ ਵੀ ਹੈਗੀਆਂ, ਇਹਨਾਂ ਕਰਕੇ ਨਹੀਂ ਮਸਲਾ ਹੱਲ ਹੁੰਦਾ। ਇਹ ਕੋਈ ਵੀ ਆਰਡਰ ਕਰਦੇ ਇਹਨਾਂ ਦਾ ਨਾ ਪੂਰਾ ਅਜੇ ਦਬਦਬਾ ਨਹੀਂ ਮੰਨਦੇ, ਸੈਂਟਰ ਦੇ ਆਖੇ ਲੱਗਦੇ ਆ। ਆ ਜਿਹੜੀਆਂ ਘਟਨਾਵਾਂ ਵਾਪਰੀ ਜਾਂਦੀਆਂ ਨਾ ਐਵੇਂ, ਇੱਧਰ ਕਿਸੇ ਦੇ ਡਾਂਗ ਮਾਰਤੀ, ਕਿਸੇ ਦੇ ਗੋਲੀ ਮਾਰਤੀ, ਕਿਸੇ ਦਾ ਚੋਰੀ ਕਰ ਲਈ, ਕਿਸੇ ਦੇ ਡਾਕਾ, ਇਹ ਸਾਰਾ ਸੈਂਟਰ ਗਵਰਨਮੈਂਟ ਕਰਾਈ ਜਾਂਦੀ ਹੈ। ਠੀਕ ਹੈ ਜੀ, ਬੇਅਦਬੀਆਂ ਨਿੱਕੀਆਂ ਮੋਟੀਆਂ। ਮੇਰਾ ਤਾਂ ਇੰਨਾ ਕਹਿਣਾ ਸੀਗਾ ਜੀ, ਦੇਖ ਤੇ ਦੱਸੋ ਜੀ। ਓਕੇ ਜੀ। ਹਾਂਜੀ ਨਹੀਂ ਦੇਖੋ, ਜਿਹੜਾ ਡਰੱਗ ਦਾ ਮਸਲਾ ਮੈਨੂੰ ਨਹੀਂ ਪਤਾ ਕਿ ਬੇਅਦਬੀਆਂ ਕੌਣ ਕਰਵਾ ਰਿਹਾ, ਪਰ ਜਿਹੜਾ ਵੀ ਕਰਵਾ ਰਿਹਾ ਉਹ ਇਨਸਾਨ ਨਹੀਂ ਹੈਗਾ। ਇਨਸਾਨ ਦੇ ਰੂਪ ਦੇ ਵਿੱਚ ਕਹਿ ਲਓ ਕਿ ਉਹ ਦਰਿੰਦਾ ਹੈ, ਤੇ ਉਹ ਖੋਤੇ ਦਾ ਖੋ ਰਿਹਾ ਪੂਰਾ, ਉਹ ਇਨਸਾਨ ਨਹੀਂ ਹੈਗਾ। ਚਾਹੇ ਕੋਈ ਵੀ ਹੈ, ਚਾਹੇ ਕੋਈ ਏਜੰਸੀਆਂ ਵੀ ਇਨਸਾਨ ਹੀ ਚਲਾਉਂਦੇ। ਏਜੰਸੀਆਂ ਵਾਲੇ ਕਿਹੜਾ ਉਤੋਂ ਏਲੀਅਨ ਆਉਂਦੇ ਨੇ, ਚਾਹੇ ਜਿਹੜੇ ਵੀ ਆ, ਪਰ ਮੈਂ ਉਹਨਾਂ ਨੂੰ ਇਨਸਾਨ ਨਹੀਂ ਗਿਣਦਾ। ਚਾਹੇ ਬੇਹੁਰਮਤੀ ਤੇ ਇੱਥੇ ਗੀਤਾ ਦੀ ਵੀ ਹੋਈ ਹੈ, ਬੇਹੁਰਮਤੀ ਤੇ ਇੱਥੇ ਕੁਰਾਨ ਦੀ ਵੀ ਹੋਈ ਹੈ ਜੀ। ਮੇਰੀ ਨਜ਼ਰ ਦੇ ਵਿੱਚ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਾਂ ਕਿਸੇ ਵੀ ਧਰਮ ਦੀ ਬੇਹੁਰਮਤੀ ਕਰਨ ਵਾਲਾ ਇਨਸਾਨ ਨਹੀਂ ਹੋ ਸਕਦਾ, ਧਾਰਮਿਕ ਨਹੀਂ ਹੋ ਸਕਦਾ ਮੇਰੀ ਨਜ਼ਰ ਦੇ ਵਿੱਚ ਤੇ ਘੱਟੋ ਘੱਟ। ਤੇ ਰਹੀ ਗੱਲ ਕਿ ਡਰੱਗ ਦੀ, ਦੇਖੋ ਡਰੱਗ ਭਾਜੀ ਏਦਾਂ ਵੀ ਨਹੀਂ ਖਤਮ ਹੋਣਾ। ਨਸ਼ਾ ਛਡਾਊ ਕੇਂਦਰ ਬਣਾਤੇ, ਉੱਥੇ ਕੀ ਦਿਓਗੇ ਤੁਸੀਂ? ਉੱਥੇ ਕੀ ਦਿਓਗੇ? ਮੂੰਹ ਚ ਰੱਖਣ ਵਾਲੀ ਗੋਲੀ ਬੁਪਰੀਨੋਰਫਿਨ, ਓਪੀਐਡ ਹੈ ਉਹ, ਤਾਂ ਫਿਰ ਸਿੱਧੀ ਫੀਮ ਦੇ ਦੋ ਨਾ। ਫਿਰ ਸਿੱਧੀ ਉਹੀ ਤਾਂ ਕਹਿ ਰਹੇ ਕਿ ਤੁਹਾਨੂੰ ਜਿਹੜਾ ਕੋਈ ਅਲਟਰਨੇਟ ਦੇਣਾ ਤੁਸੀਂ ਕੋਈ ਉਹ ਸਿੱਧਾ ਇਸ ਤਰ੍ਹਾਂ ਦਾ ਤਾਂ ਦਿਓ ਨਾ, ਨਾਲੇ ਤਾਂ ਕੁਛ ਇਕਨੋਮੀ ਨੂੰ ਫਾਇਦਾ ਹੋਵੇ, ਨਾਲੇ ਆ ਜਿਹੜਾ ਅੱਛਾ ਲਾਈਨ ਦੇ ਵਿੱਚ ਲੱਗ ਕੇ 2 ਘੰਟੇ 3 ਘੰਟੇ ਆਪਦੇ ਬਰਬਾਦ ਕਰਕੇ ਲੈ ਕੀ ਰਹੇ ਉੱਥੋਂ ਓਪੀਐਡ। ਤੇ ਜੇ ਉਹੀ ਤੁਸੀਂ ਕਹੋ ਕਿ ਆ ਬਈ ਲਾਇਸੈਂਸ ਬਣਾ ਦਿੰਦੇ ਆ, ਇੱਕ ਥਾਂ ਤੋਂ ਇੱਥੋਂ ਖਰੀਦ ਲਿਆ ਕਰੋ, ਵੱਧ ਤੁਹਾਨੂੰ ਦੇਣੀ ਨਹੀਂ, ਮੈਡੀਕਲ ਕਰਾ ਕੇ ਅਸੀਂ ਲਾਇਸੈਂਸ ਬਣਾ ਦਿਆਂਗੇ, ਆਪਦੀ ਉਨੀ ਖਾ ਲਿਆ ਕਰੋ, ਕੰਮ ਕਰੋ, ਤਾਂ ਫਿਰ ਉੱਥੇ ਆ ਜਾਓ। ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਛ ਹੈ ਜਿਹੜਾ ਮੈਂ ਜਿਵੇਂ ਕਿਹਾ ਕਿ ਭਾਜੀ ਹਨੇਰੇ ਚ ਤੀਰ ਜਿੰਨੇ ਮਰਜ਼ੀ ਮਾਰੀ ਚੱਲੋ, ਜਦ ਤੱਕ ਇੱਕ ਤੁਹਾਡੇ ਕੋਲ ਡਾਟਾ ਨਹੀਂ ਹੈ ਟੋਟਲ ਕਿ ਕਿਸ ਏਜ ਗਰੁੱਪ ਦੇ ਕਿੰਨੇ ਨੇ, ਸੈਕਿੰਡ ਕਿ ਤੁਸੀਂ ਮਤਲਬ ਕਿ ਉਹਨਾਂ ਨੂੰ ਰੀਹੈਬ ਕਿੱਦਾਂ ਕਰਨਾ, ਡੀਟੌਕਸੀਫਾਈਡ ਕਿੱਦਾਂ ਕਰਨਾ, ਇਹ ਜਿਹੜੇ ਤੁਹਾਡੇ ਕੋਲ ਫਾਰਮੂਲੇ ਜਿਹੜੇ ਸਪਸ਼ਟ ਨਾ ਹੋਏ ਤਾਂ ਕੁਛ ਨਹੀਂ। ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਬੰਦੇ ਨੂੰ ਤਕਰੀਬਨ ਸਾਲ ਲੱਗ ਜਾਂਦਾ। ਇਹ ਜਿਹੜਾ ਸਾਡਾ ਦਿਮਾਗ ਹੈ ਨਾ ਹਜ਼ੂਰ, ਦਿਮਾਗ ਦੇ ਵਿੱਚ ਕੁਛ ਆਦਤਾਂ ਹੁੰਦੀਆਂ ਨੇ ਠੋਸ ਰੂਪ ਚ ਜੰਮੀਆਂ। ਰੋਟੀ ਖਾਣੀ ਹੈ, ਸਾਨੂੰ ਕੋਈ ਚੇਤਾ ਨਹੀਂ ਕਰਾਉਂਦਾ, ਸਾਨੂੰ ਕੋਈ ਉਹਦੀ ਆਦਤ ਨਹੀਂ ਪਾਉਣੀ ਪੈਂਦੀ, ਸਾਡੀ ਆਦਤ ਪਈ ਹੁੰਦੀ ਹੈ ਬਚਪਨ ਤੋਂ, ਰੋਟੀ ਖਾਣੀ ਹੈ ਸਵੇਰ ਸ਼ਾਮ। ਪਰ ਸੈਰ ਕਰਨ ਦੀ ਆਦਤ ਸਾਨੂੰ ਪਾਉਣੀ ਪੈਂਦੀ ਹੈ,
ਜੀ ਸੈਰ ਕਰਨ ਦੀ ਆਦਤ ਪੱਕੀ ਨਹੀਂ ਹੁੰਦੀ, 2 ਦਿਨ ਜਾ ਕੇ ਅਸੀਂ ਤੀਜੇ ਦਿਨ ਕਦੀ ਛੱਡ ਖੜਾ ਨਾ ਉੱਠਿਆ ਨਹੀਂ ਜਾਂਦਾ। ਤਾਂ ਇਹ ਆ ਕਿ ਜਿਹੜੀ ਆਦਤ ਤੁਹਾਡੇ ਜ਼ਹਿਨ ਦੇ ਵਿੱਚ, ਦਿਮਾਗ ਦੇ ਵਿੱਚ, ਬ੍ਰੇਨ ਦੇ ਵਿੱਚ ਇਹ ਕਿੱਲ ਵਾਂਗੂ ਠੁੱਕੀ ਪਈ ਆ। ਹਾਂ, ਵਕਤੀ ਤੌਰ ਤੇ ਅੱਛੀ ਸੋਚ ਆ ਗਈ, ਅੱਛੀ ਆਦਤ ਆ ਗਈ, ਪਰ ਜਿਹੜੀ ਪੁਰਾਣੀ ਬੁਰਾਈ ਆ ਜਾਂ ਬੁਰੀ ਆਦਤ ਆ, ਉਹ ਅੱਛੀ ਸੋਚ ਨੂੰ ਜਾਂ ਅੱਛੀ ਆਦਤ ਨੂੰ ਉੱਥੇ ਟਿਕਣ ਨਹੀਂ ਦਿੰਦੀ ਬਹੁਤ ਜ਼ਿਆਦਾ। ਉਹਦੇ ਵਾਸਤੇ ਤੁਹਾਨੂੰ ਇੱਕ ਲੰਮਾ ਪੀਰੀਅਡ ਦੇਣਾ ਪਏਗਾ ਉਹਦੇ ਤੇ, ਐਡਿਕਟਡ ਤੇ ਕੋਈ ਸਾਲ 6 ਮਹੀਨੇ ਪ੍ਰੋਪਰ ਉਹਦੀ ਕਾਉਂਸਲਿੰਗ, ਉਹਦਾ ਫੋਲੋ ਅਪ, ਸਾਰਾ ਕੁਝ ਤੁਹਾਨੂੰ ਰਿਕਾਰਡ ਤੇ ਲਿਆਉਣਾ ਪਏਗਾ। ਇਹ ਕਿਉਂ ਇੱਕ ਗੋਲੀ ਦੇਤੀ ਮੂੰਹ ਦੇ ਵਿੱਚ, ਮੈਂ ਨਹੀਂ ਇਸ ਚੀਜ਼ ਨੂੰ ਮੰਨਦਾ ਕਿ ਇਹ ਕੋਈ ਹੱਲ ਹੈਗਾ ਜਾਂ ਇਹ ਬਿਲਕੁਲ ਜੜ ਵੱਢ ਦੋ। ਹਾਂ ਠੀਕ ਆ ਕਿ ਇੱਕ ਡੰਗ ਟਪਾਊ ਨੀਤੀ ਜ਼ਰੂਰ ਆ, ਪਰ ਜੇ ਕੰਮ ਕਰਨਾ ਹੈ ਤਾਂ ਖੁੱਲ ਕੇ ਕਰਨ ਦੀ ਜ਼ਰੂਰਤ ਹੈ। ਜੀ ਹਰਜਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਮਿੰਟੂ ਜੀ ਤੁਹਾਡਾ ਪਰਸਨਲ ਕੁਐਸਚਨ ਮੈਂ ਕਰਨ ਲੱਗੀ। ਮੈਂ ਤੁਹਾਡੀ ਮੂਵੀ ਦੇਖੀ ਆ ਨੰਬਰ 2 ਜਿਹੜੀ ਆਈ ਹੈ ਮੁੰਡਾ ਡਾਕੂਆਂ ਦਾ, ਤੇ ਮੈਨੂੰ ਬਹੁਤ ਪਸੰਦ ਆਈ। ਪਰ ਮੈਨੂੰ ਉਹਦੇ ਵਿੱਚ ਜਿੱਦਾਂ ਇੱਕ ਕੁਐਸਚਨ ਸੀ ਵੀ ਉਹ ਟਰੂ ਸਟੋਰੀ ਉੱਥੇ ਜਿੱਥੋਂ ਤੁਸੀਂ ਆਪਣੀ ਬੇਟੀ ਭੁੱਲ ਜਾਂਦੇ ਆ ਬਾਹਰ? ਨਹੀਂ ਮੇਰੀ ਲਾਈਫ ਤੇ ਨਹੀਂ ਹੈਗੀ ਉਹ। ਅੱਛਾ, ਉਹ ਮੇਰੀ ਲਾਈਫ ਤੇ ਨਹੀਂ ਹੈ, ਉਹ ਹੈਗੀ ਹੈ ਜੀ ਮੰਗਾ ਸਿੰਘ ਅੰਟਾਲ ਨੇ ਫਤਿਹਗੜ੍ਹ ਸਾਹਿਬ ਤੋਂ, ਤਾਂ ਉਹਨਾਂ ਦੀ ਕਹਾਣੀ ਹੈ ਤੇ ਟਰੂ ਸਟੋਰੀ ਹੈ। ਵੈਸੇ ਉਹ ਜਿਹੜਾ ਇਵੈਂਟ ਹੋਇਆ ਨਾ, ਤਾਂ ਉਹ ਹੈ ਟਰੂ, ਜੋ ਵੀ ਹੈ ਉਹ ਘਟਨਾਕ੍ਰਮ ਟਰੂ ਹੈ, ਸੱਚ ਹੈ ਕਿ ਉਹ ਭੁੱਲ ਆਏ ਸੀ। ਹਾਂਜੀ, ਕਰਕੇ ਮੈਂ ਦੋਨੇ ਦੇਖਿਆ, ਪਹਿਲੀ ਵੀ ਦੇਖੀ ਸੀ ਤੇ ਇਹ ਵੀ ਦੇਖੀ, ਤੇ ਮੈਨੂੰ ਇਹੀ ਕੁਐਸਚਨ ਸੀ। ਮੈਨੂੰ ਬੜਾ ਦੁੱਖ ਜਿਹਾ ਲੱਗਾ, ਜਿੱਥੇ ਬਹੁਤ ਸੋਹਣੀ ਸੀ ਸਟੋਰੀ ਦੋਨਾਂ ਮੂਵੀਆਂ। ਥੈਂਕ ਯੂ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਬਹੁਤ ਇੰਟਰਸਟਿੰਗ ਹੁੰਦਾ। ਥੈਂਕ ਯੂ। ਓਕੇ ਜੀ ਹਰਜਿੰਦਰ ਜੀ, ਥੈਂਕ ਯੂ, ਸ਼ੁਕਰੀਆ। ਅਗਲੇ ਸਾਡੇ ਕਾਲਰ ਨੇ ਜੀ ਵਰਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਹਾਂਜੀ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਤੇ ਮਿੰਟੂ ਜੀ। ਮਿੰਟੂ ਜੀ, ਬਾਦਲ ਸਾਹਿਬ ਦਾ ਸਾਰਾ ਪਰਿਵਾਰ ਹੈ, ਤਕਰੀਬਨ ਵੱਡੇ ਬਾਦਲ ਸਾਹਿਬ, ਛੋਟੇ, ਹੁਣ ਉਹਦੀ ਨੌ, ਤਿੰਨੇ ਹੀ ਸੈਂਟਰ 'ਚ ਰਹੇ ਆ। ਪਹਿਲਾਂ ਬਰਨਾਲੇ ਸਾਹਿਬ ਵੀ ਇਹਨਾਂ ਦੇ ਨਾਲ ਸੀ ਜਦੋਂ ਇਹਨਾਂ ਨੂੰ ਐਗਰੀਕਲਚਰ ਮਿਨਿਸਟਰ ਬਣਾਇਆ ਸੀ, ਸੈਂਟਰ 'ਚ ਢੀਂਡਸਾ ਸਾਹਿਬ ਵੀ ਰਹੇ ਆ। ਮਤਲਬ ਇੰਨੇ ਚਿਰ 'ਚ ਬੰਦੀ ਸਿੰਘ ਤਾਂ ਉਹ ਤੋਂ ਪਹਿਲਾਂ ਦੇ ਆ ਨਾ ਜੀ, ਤੇ ਇਹਨਾਂ ਨੇ ਉਹਦੇ ਵਿੱਚ ਕੁਝ ਨਹੀਂ ਕੀਤਾ। ਹੁਣ ਭੈਣ ਕਮਲਦੀਪ ਨੂੰ ਖੜੇ ਕਰਕੇ ਇਹਨਾਂ ਨੇ ਜ਼ੋਰ ਲਾਇਆ, ਮੂੰਹ ਦੀ ਖਾਧੀ ਆ। ਹੁਣ ਮੇਰਾ ਸਵਾਲ ਇਹ ਆ ਵੀ ਇਹਨਾਂ ਨੇ ਭਾਜਪਾ ਦੀ ਸਪੋਰਟ ਕਰਨੀ ਆ ਉੱਥੇ ਹੈ ਜੀ, ਰਾਸ਼ਟਰਪਤੀ ਦੇ, ਭਾਵੇਂ ਬੰਦੇ ਦਾ ਇਹਨਾਂ ਕੋਈ 2 ਬਾਦਲ ਆ ਤੇ 3 ਵਿਧਾਨ ਸਭਾ 'ਚ ਆ, ਪਰ ਕੀ ਉਹਦੇ ਲਈ ਹੁਣ ਇਹਨਾਂ ਨੇ ਹੱਕ ਮੰਗਿਆ ਡਟ ਕੇ ਵੀ ਸਾਨੂੰ ਤੁਸੀਂ ਬੰਦੀ ਸਿੰਘ ਸਾਰੇ ਰਿਹਾ ਕਰੋ ਤੇ ਤੁਹਾਨੂੰ ਅਸੀਂ ਵੋਟ ਪਾ ਦੇਵਾਂਗੇ ਜੀ? ਨਹੀਂ, ਉਹ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਬਿਨਾਂ ਸ਼ਰਤ ਗੱਲ ਕਹੀ ਆ, ਸ਼ਰਤ ਤਾਂ ਕੋਈ ਰੱਖੀ ਹੋਈ ਨਹੀਂ, ਬਿਨਾਂ ਸ਼ਰਤ ਕਿਹਾ। ਔਰ ਬੀਬੀ ਕਮਲਦੀਪ ਕੌਰ ਰਾਜੋਆਣਾ ਹੁਣ ਤੇ ਉਹ ਪੋਸਟ ਪਾਈ ਬੈਠੇ ਨੇ, ਪਹਿਲਾਂ ਉਹਨਾਂ ਨੂੰ ਵੀ ਨਹੀਂ ਦੱਸਿਆ ਸਾਰਾ ਕੁਛ। ਪਹਿਲਾਂ ਉਹ ਵੀ ਪੁੱਛ ਲੈਂਦੇ ਇਹਨਾਂ ਤੋਂ ਕਿ ਕੱਲ ਨੂੰ ਜਦੋਂ ਤੁਸੀਂ ਭਾਜਪਾ ਨਾਲ ਜਾਓਗੇ ਕੀ ਤੁਸੀਂ ਸ਼ਰਤ ਰੱਖੋਗੇ ਜੀ? ਸੋ ਕਈ ਸਵਾਲ ਨੇ। ਬਾਕੀ ਮੈਂ ਤੁਹਾਨੂੰ ਸਰਦਾਰ ਸਾਹਿਬ ਇੱਕ ਗੱਲ ਦੱਸਾਂ, 100 ਹੱਥ ਰਸਾ ਸਿਰੇ ਤੇ ਗਾਂਢਾ। ਜਦ ਤੱਕ ਤੁਸੀਂ ਅਸੀਂ ਸਾਰੇ ਮੰਗ ਨਹੀਂ ਚੁੱਕਦੇ ਕਿ ਜ਼ਰੂਰੀ ਨਹੀਂ ਸੁਖਬੀਰ ਸਿੰਘ ਬਾਦਲ ਨੇ ਪੰਥ ਦਾ ਠੇਕਾ ਲਿਆ, ਪੰਥ ਤਾਂ ਕਿੰਨਾ ਕੁ ਉਹਦੇ ਮਗਰ ਖਲੋਤਾ ਸਭ ਨੂੰ ਪਤਾ ਹੈ। ਜ਼ਰੂਰੀ ਇਹ ਹੈ ਕਿ ਜਿਹੜੀਆਂ ਪੰਥ ਪ੍ਰਵਾਨ ਸ਼ਖਸੀਅਤਾਂ ਨੇ ਸਿੱਧੀਆਂ ਜਾ ਕੇ ਸੈਂਟਰ ਨਾਲ ਗੱਲ ਕਰਨ, ਸਿੱਧੀਆਂ, ਫਾਇਦਾ ਉਸ ਚੀਜ਼ ਦੇ ਵਿੱਚ। ਇੱਕ ਤੇ ਸਾਨੂੰ ਇਹ ਬੜਾ ਕਿ ਫਲਾਣਾ ਮੋਦੀ ਨੂੰ ਮਿਲਿਆ ਗਦਾਰ ਹੋ ਗਿਆ, ਪ੍ਰਧਾਨ ਮੰਤਰੀ ਆਇਆ, ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਵੀ ਮਿਲਦਾ, ਕੋਈ ਸਿੱਖ ਆਗੂ ਮਿਲਿਆ, ਕਿੱਡੀ ਕੁ ਗੱਲ ਆ ਜੀ? ਕਿਉਂਕਿ ਹੋ ਸਕਦਾ ਤੁਹਾਡੇ ਭਲੇ ਦੀ ਕੋਈ ਗੱਲ ਕਰਕੇ ਆਵੇ ਪਹਿਲਾਂ। ਤੇ ਇਹ ਜਿਹੜੀਆਂ ਛੋਟੀਆਂ ਛੋਟੀਆਂ ਪਰਸੈਪਸ਼ਨਸ ਅਸੀਂ ਬਣਾ ਕੇ ਬੈਠੇ ਆ ਕਿ ਜਿਹੜਾ ਉੱਥੇ ਜਾਏਗਾ ਤੇ ਸ਼ਾਇਦ ਸਾਡੀ ਕੌਮ ਨੂੰ ਵੇਚ ਆਏਗਾ, ਐਸਾ ਨਹੀਂ ਹੈ। ਤਾਂ ਜੇ ਉਹ ਚਲੇ ਜਾਂਦੇ ਨੇ ਸਿੱਖ ਲੀਡਰ, ਕੁਛ ਪੈਰਵਾਈ ਕਰਦੇ ਨੇ, ਤੇ ਮੈਨੂੰ ਨਹੀਂ ਲੱਗਦਾ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਉਹਦੀ ਮੋੜਨਗੇ, ਕੁਛ ਨਾ ਕੁਛ ਹੱਲ ਕੱਢ ਦੇਣਗੇ। ਤਾਂ ਉਹਦਾ ਹੱਲ ਇਹ ਨਿਕਲ ਸਕਦਾ, ਮੇਰਾ ਜਿੰਨਾ ਕੁ ਮੰਨਣਾ, ਛੋਟਾ ਜਿਹਾ ਸਾ ਜਦੋਂ ਤੋਂ ਕਾਨੂੰਨੀ ਪਚੜਿਆਂ 'ਚ ਫਸਦਾ ਹੈ ਅੱਜ ਤੱਕ ਤਾਂ ਸਾਰੀ ਜ਼ਿੰਦਗੀ ਲੱਗੀ ਹੈ, ਕਿ ਤੁਸੀਂ ਇਹਦੇ 'ਚ ਜਾਂ ਤਾਂ ਜਿਹੜੀ ਉਹ ਮੂਵਮੈਂਟ ਸੀਗੀ, ਹਥਿਆਰਬੰਦ ਮੂਵਮੈਂਟ, ਜਿਹੜਾ ਸੰਘਰਸ਼ ਸੀਗਾ, ਉਹਨੂੰ ਸਾਰੇ ਨੂੰ ਤੁਸੀਂ ਸਿਆਸੀ ਬਣਾ ਲਓ ਜਾਂ ਮਨਾ ਲਓ ਉਹਨਾਂ ਤੋਂ, ਤਾਂ ਉਹਦੇ ਵਿੱਚ ਮਸਲੇ ਸਾਰੇ ਹੱਲ ਹੋ ਜਾਣਗੇ। ਜਿਹੜੇ ਬਾਹਰ ਬੈਠੇ ਆ ਵਿਚਾਰੇ, ਜਿਹੜੇ ਮਤਲਬ ਕਿ ਉਮਰ ਦੇ ਆਖਰੀ ਫੇਜ਼ ਦੇ ਵਿੱਚ ਨੇ ਤੇ ਇੱਧਰ ਨਹੀਂ ਮੁੜ ਸਕਦੇ, ਉਹਨਾਂ ਦਾ ਵੀ ਸੋਚ ਲਓ ਵਿੱਚ। ਜਿਹੜੇ ਅੰਦਰ ਬੈਠੇ ਉਹਨਾਂ ਦੀ ਤਾਂ ਗੱਲ ਕਰਨੇ ਆ, ਜਿਹੜੇ ਅਮਰੀਕਾ ਦੇ ਵਿੱਚ 30-30, 35-35, 40-40 ਸਾਲ ਤੋਂ ਬੈਠੇ ਮੁੜੇ ਨਹੀਂ, ਕੋਈ ਜਲਾ ਵਤਨ ਆ, ਕੋਈ ਮਤਲਬ ਕਿ ਕੋਈ ਨਾਂ ਬਦਲ ਕੇ ਰਹਿ ਰਿਹਾ, ਕੋਈ ਕੁਛ ਆ, ਕੋਈ ਕੁਛ ਆ। ਤੇ ਜੇ ਉਹ ਵੀ ਇੱਧਰ ਆ ਜਾਣ ਤੇ ਕੀ ਹੁੰਦਾ? ਆਪਦੀ ਜੰਮਣ ਭੋਏ ਤੇ ਆ ਕੇ ਵੇਖ ਲੈਣ
ਜ਼ਿੰਦਗੀ ਤੇ ਜਾਨ ਤੇ ਫੇਰਾ ਆਪਾਂ ਕਿੰਨੀ ਕੁ ਵਾਰੀ ਪਾਉਣਾ। ਸੋ ਇੱਕ ਤੇ ਇਹ ਹੱਲ ਹੈਗਾ ਇਹਦਾ। ਸੈਕੰਡ ਹੈਗਾ ਕਿ ਜਾਂ ਕਮਿਸ਼ਨ ਬਣਵਾ ਲਓ, ਕਮਿਸ਼ਨ ਬਣਵਾ ਲਓ ਕਿ ਕੁਝ ਜਿਹੜੇ ਕੇਸ ਪਹਿਲ ਦੇ ਆਧਾਰ ਤੇ ਨਿਬੇੜੇ ਜਾ ਸਕਦੇ ਉਹ ਨਿਬੇੜੋ ਘੱਟੋ ਘੱਟ। ਜਿਵੇਂ ਦਵਿੰਦਰਪਾਲ ਸਿੰਘ ਭੁੱਲਰ ਦਾ, ਗੁਰਦੀਪ ਸਿੰਘ ਖੇੜਾ ਦਾ, ਜਦੋਂ ਉਹ ਨਿਬੜ ਗਏ, ਉਹ ਬਾਹਰ ਆ ਗਏ, ਉਹਨਾਂ ਨੇ ਕਰਨਾ ਤਾਂ ਕੀ ਹੁਣ ਉਹਨਾਂ ਨੇ ਕੀ ਕਰਨਾ? ਰਾਜੀਵ ਗਾਂਧੀ ਦਾ ਹਥਿਆਰਾ ਛੱਡਿਆ ਤੇ ਉਹਨੇ ਕੀ ਕਰਤਾ? ਉਹਨੇ ਬੰਬ ਸੁੱਟਤਾ ਸਮਾਜ ਦੇ ਵਿੱਚ। ਜਦੋਂ ਇਸ ਤਰ੍ਹਾਂ ਦੇ ਕੇਸ ਨਿਬੜ ਜਾਣਗੇ ਪਹਿਲ ਦੇ ਆਧਾਰ ਤੇ, ਤਾਂ ਦੂਸਰਿਆਂ ਵਾਸਤੇ ਗਰਾਊਂਡ ਤਿਆਰ ਹੋ ਜਾਏਗਾ। ਫਿਰ ਸਟੇਟਾਂ ਹੋਣ ਤੇ ਚਾਹੇ ਕੇਂਦਰ ਹੋਵੇ, ਉਹਨਾਂ ਨੂੰ ਸੌਖਾ ਹੋ ਜਾਏਗਾ, ਉਹਨਾਂ ਵਾਸਤੇ ਇੱਕ ਰਸਤਾ ਬਣ ਜਾਏਗਾ। ਤਾਂ ਗੱਲ ਇਸ ਪਾਸਿਓਂ ਵੇਖਣ ਦੀ ਜ਼ਰੂਰਤ ਆ। ਨਾ ਉਮੀਦ ਇਹਨਾਂ ਤੇ ਰੱਖੋ ਤੇ ਨਾ ਕੋਈ ਇੱਧਰ ਮੇਰੇ ਵਰਗੇ ਤੇ ਰੱਖੋ, ਕਿਸੇ ਤੇ ਨਹੀਂ ਰੱਖਣ ਦੀ ਜ਼ਰੂਰਤ। ਇਹ ਆਪ ਹੀ ਆਪਣਾ ਕਾਰਜ ਹੈ ਜਿਹੜਾ ਪੰਥ ਨੂੰ ਸੁਧਾਰਨਾ ਪਊ। ਜੀ ਜੀ। ਸੁਖ ਜੀ, ਸਤਿ ਸ਼੍ਰੀ ਅਕਾਲ। ਸੁਖ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮਿੰਟੂ ਸਾਹਿਬ ਨਾਲ ਗੱਲ ਕਰਨੀ ਸੀ। ਆਪਣੇ ਦੀਪ ਸਿੱਧੂ ਦੀ ਕਾਲ ਆਈ ਸੀ ਇੱਕ, ਤੇ ਵੀਰ ਜੀ ਨੇ ਕਿਹਾ ਵੀ ਉਹ ਇੱਕ ਐਕਸੀਡੈਂਟ ਆ ਤੇ ਇਨਵੈਸਟੀਗੇਸ਼ਨ ਦਾ ਮਸਲਾ ਨੇਗਾ। ਤੇ ਭਾਜੀ ਆਪਣੇ ਮਿੰਟੂ ਸਾਹਿਬ ਜੀ, ਉਹ ਕਿਹੜੀ ਆਪਣੇ ਕਾਨੂੰਨ ਦੇ ਵਿੱਚ ਕਿੱਥੇ ਲਿਖਿਆ ਵੀ ਜਿਹੜਾ ਐਕਸੀਡੈਂਟ ਹੈ ਉਹਦੀ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ? ਮੇਰਾ ਪਹਿਲਾ ਕੁਐਸਚਨ ਹੈ। ਇਨਵੈਸਟੀਗੇਸ਼ਨ ਦਾ ਵਿਸ਼ਾ ਨਹੀਂ ਹੈ ਜੀ, ਮੈਂ ਤੇ ਸ਼ਬਦ ਨਹੀਂ ਬੋਲਿਆ। ਨਹੀਂ ਤੁਸੀਂ ਕਹਿੰਦੇ ਉਹ ਕਹਿੰਦੇ ਸੀ ਕਤਲ ਹੋਇਆ। ਇੱਕ ਮਿੰਟ ਭਾਜੀ, ਮੇਰੀ ਗੱਲ ਸੁਣ ਲਓ, ਫਿਰ ਤੁਸੀਂ ਆਪਣੀ ਗੱਲ ਕਹਿ ਦੇਣਾ। ਜਿਹੜਾ ਮੇਰਾ ਜਵਾਬ ਸੀਗਾ, ਜੀ ਜੀ, ਕਿਉਂਕਿ ਮੈਂ ਇਕੱਲੇ ਨੇ ਤਾਂ ਸੁਣਿਆ ਨਹੀਂ ਆਪਣਾ ਦਿੱਤਾ ਜਵਾਬ, ਸਾਰਿਆਂ ਨੇ ਸੁਣਿਆ। ਪਹਿਲਾਂ ਤਾਂ ਗੱਲ ਨੂੰ ਠੀਕ ਢੰਗ ਨਾਲ ਪਕੜਿਆ ਕਰੋ ਭਾਜੀ, ਠੀਕ ਹੈ। ਪਹਿਲੀ ਗੱਲ ਤੇ ਇਹ ਹੈ ਕਿ ਉਹਨਾਂ ਨੇ ਆ ਕੇ ਕਿਹਾ ਸੀਗਾ ਕਿ ਕਤਲ ਹੋਇਆ। ਮੈਂ ਉਹਨਾਂ ਨੂੰ ਕਿਹਾ ਸੀਗਾ ਜੀ ਰਿਕਾਰਡ ਦੇ ਵਿੱਚ ਤੁਹਾਡੇ, ਮੈਂ ਜਜ਼ਬਾਤਾਂ ਦੀ ਕਦਰ ਕਰਦਾ ਕਿ ਤੁਹਾਨੂੰ ਲੱਗਦਾ ਹੋਵੇਗਾ, ਪਰ ਉਹ ਪੁਲਿਸ ਰਿਕਾਰਡ ਦੇ ਵਿੱਚ ਉਹ ਐਕਸੀਡੈਂਟ ਵਜੋਂ ਦੱਸਿਆ। ਤੇ ਦੂਸਰੀ, ਇੱਕ ਮਿੰਟ ਜੀ, ਮੇਰੀ ਗੱਲ ਸੁਖ ਜੀ ਸੁਣ ਲਓ ਤੁਸੀਂ, ਪਲੀਜ਼ ਸੁਣ ਲਓ, ਤੁਹਾਨੂੰ ਮੌਕਾ ਦਿੱਤਾ ਜਾਊਗਾ ਆਪਦੀ ਗੱਲ ਰੱਖਣ ਦਾ। ਸੁਣ ਲਓ ਪਲੀਜ਼, ਤੁਸੀਂ ਸੁਣ ਲਓ ਜੀ। ਜੀ ਜੀ ਮਿੰਟੂ ਜੀ। ਹਾਂਜੀ, ਮੈਂ ਕਿਹਾ ਸੀਗਾ ਕਿ ਐਕਸੀਡੈਂਟ ਵਜੋਂ ਦਰਜ ਆ, ਤੇ ਉਹਨਾਂ ਦੇ ਭਰਾਤਾ ਵੱਲੋਂ ਪਰਚਾ ਦਰਜ ਕਰਾਇਆ ਗਿਆ ਸੀਗਾ ਮਨਦੀਪ ਸਿੰਘ ਵੱਲੋਂ, ਠੀਕ ਹੈ ਜੀ। ਤਾਂ ਉਹਨਾਂ ਨੇ ਕੋਈ ਇਨਵੈਸਟੀਗੇਸ਼ਨ ਮੰਗੀ ਨਹੀਂ। ਆਹ ਮੈਂ ਪੁਆਇੰਟ ਬੋਲੇ ਸੀ। ਫਿਰ ਮੈਂ ਕਿਹਾ ਸੀਗਾ ਕਿ ਉਹਨਾਂ ਨੇ ਕਿਹਾ ਸੀਗਾ ਕਿ ਪ੍ਰਾਈਵੇਟ ਕਿਸੇ ਏਜੰਸੀ ਤੋਂ, ਮਤਲਬ ਕਿ ਸਿੱਖ ਕੌਮ ਕਰਵਾ ਲਵੇ ਇਨਵੈਸਟੀਗੇਸ਼ਨ। ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਇਹ ਕਿਸੇ ਵੀ ਮਤਲਬ ਕਿ ਕਾਨੂੰਨੀ ਕਿਤਾਬ 'ਚ ਨਹੀਂ ਲਿਖਿਆ ਕਿ ਪਰਚਾ ਦਰਜ ਹੋਇਆ ਹੋਵੇ ਕਿਸੇ ਹਾਦਸੇ ਦਾ ਜਾਂ ਕੁਛ ਵੀ ਆ, ਪਰਚਾ ਪੁਲਿਸ ਕੋਲ ਦਰਜ ਹੋਵੇ ਤੇ ਏਜੰਸੀ ਕੋਈ ਪ੍ਰਾਈਵੇਟ ਇਨਵੈਸਟੀਗੇਟ ਕਰੇ। ਇਹ ਤੁਸੀਂ ਦੱਸ ਦਿਓ ਕਿਹੜੀ ਕਾਨੂੰਨ ਦੀ ਕਿਤਾਬ 'ਚ ਲਿਖਿਆ। ਜੀ ਸੁਖ ਜੀ, ਮੈਂ ਬੋਲਾਂ ਜੀ ਹੁਣ? ਹਾਂਜੀ ਹਾਂਜੀ ਸੁਖ ਜੀ, ਤੁਸੀਂ ਕੋਈ ਕੁਐਸਚਨ ਕਰਦੇ ਜਦੋਂ ਤੁਸੀਂ ਬੜਾ ਕਹਿੰਦੇ ਨੇ ਜਜ਼ਬਾਤੀ। ਇਹ ਭਾਈ ਦਿਮਾਗ ਦੀ ਆ ਸਾਡੇ ਕੋਲ, ਅਸੀਂ ਸਾਡੇ ਬੜੇ ਤਗੜੇ ਬਿਜ਼ਨਸ ਨੇ ਇੱਥੇ ਰਨ ਕਰਦੇ ਹਾਂ। ਇਹ ਇਕੱਲੇ ਜਜ਼ਬਾਤੀ ਜੋ ਅੱਖਾਂ ਸਾਹਮਣੇ ਦੀਂਦਾ ਆ ਨਾ, ਤੇ ਉਹ ਅਣਦੇਖਿਆ ਨਹੀਂ ਹੋ ਸਕਦਾ ਜੀ, ਠੀਕ ਨੀ? ਪਹਿਲੀ ਗੱਲ। ਦੂਸਰੀ ਗੱਲ, ਤੁਸੀਂ ਕਿਹਾ ਵੀ ਉਹਦਾ ਪਰਚਾ ਜਿਹੜਾ ਦਰਜ ਹੋਇਆ ਆ ਉਹ ਐਕਸੀਡੈਂਟ ਹੋਇਆ। ਭਾਜੀ ਦਿੱਲੀ ਦੇ ਵਿੱਚ ਨਾ ਮੇਰੇ ਕਜ਼ਨ ਦੀ ਡੈਥ ਹੋ ਗਈ ਉੱਥੇ ਜਾਂਦੇ ਜੀ ਏਅਰਪੋਰਟ। 4-5 ਦਿਨ ਗੱਡੀ ਖੜੀ ਸੀ ਉਹਦੀ, ਠੀਕ ਨੀ? 4-5 ਦਿਨ ਰੋਡ ਤੇ ਕਿਸੇ ਨੇ ਚੱਕੀ ਨਹੀਂ, ਤੇ ਉਹਦੀ ਬੋਡੀ ਘੱਟੋ ਘੱਟ ਨਹੀਂ 6-7 ਘੰਟੇ ਉੱਥੇ ਪਈ ਰਹੀ, ਕਿਸੇ ਨੇ ਚੱਕੀ ਨਹੀਂ। ਇਹਦਾ ਅੱਧੇ ਘੰਟੇ ਪੌਣੇ ਚ ਸਾਰਾ ਕੁਝ ਕਲੀਅਰ ਹੋ ਜਾਂਦਾ, ਹਨਾ? ਡਾਊਟਫੁਲ ਨਹੀਂ ਜੀ, ਠੀਕ ਹੈ ਜੀ। ਇੱਕ ਮਿੰਟ ਗੱਲ ਭਾਜੀ ਹੁਣ ਪੂਰੀ ਹੁੰਦੀ, ਤੁਸੀਂ ਕਿ ਤੁਹਾਡੀ ਪੂਰੀ ਹੁੰਦੀ, ਮੈਂ ਭਾਜੀ ਨਾਲ ਗੱਲ ਹੀ ਕਰਦਾ ਜੀ। ਗੱਲ ਕਰੋ ਜੀ, ਪਰ ਸ਼ਾਰਟ ਕਰ ਲਓ ਨਾ, ਸਵਾਲ ਕਰ ਲਓ, ਕੋਈ ਦਿੱਕਤ ਨਹੀਂ। ਸਵਾਲ ਨੂੰ ਤੁਹਾਨੂੰ ਤਾਂ ਹੀ ਮੌਕਾ ਦੂਜੀ ਵਾਰੀ ਮਿਲਿਆ ਵੀ ਤੁਹਾਡਾ ਸਵਾਲ ਨਾ ਰਹਿ ਜਾਵੇ। ਹਾਂਜੀ ਸ਼ਾਰਟ, ਹਾਂਜੀ ਸ਼ਾਰਟ ਕਰ ਲਓ ਪਲੀਜ਼। ਦੂਸਰੀ ਗੱਲ ਹੈ ਭਾਜੀ, ਜਿਹਦੇ ਬ੍ਰਦਰ ਨੇ ਕਿਹਾ ਬ੍ਰਦਰ ਨੇ ਆਣ ਕੇ ਅੱਧੇ ਘੰਟੇ ਦੇ ਜਦੋਂ ਉੱਥੇ ਗਿਆ ਰੋਡ ਸਾਈਡ ਤੇ ਟਾਇਰਾਂ ਦੇ ਟਰੱਕ ਦੇ ਮਾਰਕ, ਉਹ ਕਹਿੰਦਾ ਜੀ ਅਸੀਂ ਇਹ ਆਪਣਾ ਐਕਸੀਡੈਂਟ ਆ। ਸੋ ਇਹ ਸਾਰਾ ਕੁਝ ਫਿਸ਼ੀ ਆ, ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਤੁਸੀਂ ਜਜ਼ਬਾਤੀ ਕਹਿ ਕੇ ਸਾਡੀ ਗੱਲ ਨਾਲ ਸਾਨੂੰ ਟਾਲਿਆ ਕਰੋ। ਧੰਨਵਾਦ ਤੁਹਾਡਾ ਜੀ। ਨਹੀਂ ਸਰ, ਫਿਰ ਪਹਿਲੀ ਗੱਲ ਤੇ ਇਹ ਹੈ ਕਿ ਤੁਹਾਡੇ ਕਾਰੋਬਾਰ ਮੁਬਾਰਕ ਜੀ, ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਦੇਵੇ। ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਤੇ ਨਾ ਹੀ ਮੈਂ ਤੁਹਾਨੂੰ ਇਹ ਸਮਝਦਾ ਕਿ ਤੁਹਾਡੇ ਕੋਲ ਦਿਮਾਗ ਹੈ ਨਹੀਂ ਤੇ ਮੇਰੇ ਕੋਲ 5-7 ਦਿਮਾਗ ਆ। ਮੈਂ ਇਹ ਗੱਲ ਕਹੀ ਆ, ਤੁਸੀਂ ਮੈਨੂੰ ਮੇਰੀ ਇੱਕ ਵੀ ਗੱਲ ਤੇ ਮੈਨੂੰ ਰੌਂਗ ਨਹੀਂ ਕਰਕੇ ਗਏ। ਮੈਨੂੰ ਪਹਿਲਾਂ ਤੁਸੀਂ ਰੌਂਗ ਕਰਨ ਦੀ ਯਤਨ ਕੀਤਾ, ਜਿਹੜੀ ਗੱਲ ਮੈਂ ਕਹੀ ਹੋਈ ਨਹੀਂ ਸੀ, ਤਾਂ ਉਹਦੇ ਚ ਮੇਰਾ ਕੋਈ ਵੀ ਸ਼ਬਦ, ਕੋਈ ਵੀ ਪੁਆਇੰਟ ਤੁਸੀਂ ਗਲਤ ਨਹੀਂ ਕਰਾਰ ਦਿੱਤਾ। ਦੂਜੀ ਗੱਲ ਇਹ ਆ, ਇਨਵੈਸਟੀਗੇਸ਼ਨ ਮੈਂ ਕਦੋਂ ਕਹਿਣਾ ਕਿ ਨਹੀਂ ਹੋਣੀ ਚਾਹੀਦੀ, ਪਰ ਇਨਵੈਸਟੀਗੇਸ਼ਨ ਮੰਗੋ ਤੇ ਸਹੀ। ਤੁਸੀਂ ਇੱਥੇ ਬੈਠੇ ਹੋ, ਤੁਸੀਂ ਇਹ ਤੇ ਮੰਗ ਰੱਖ ਸਕਦੇ ਹੋ ਕਿ ਜਿਹੜੇ ਇੱਥੋਂ ਦੇ ਆਗੂ ਆ, ਜੇ ਉਹਦਾ ਭਰਾ ਨਹੀਂ ਮੰਗ ਰਿਹਾ, ਤੁਸੀਂ ਮੰਗ ਲਓ ਕਿ ਜਿਹੜੀਆਂ ਜਥੇਬੰਦੀਆਂ ਉਹ ਜਾ ਕੇ ਜਦੋਂ ਕੋਰਟ ਦੇ ਵਿੱਚ ਕੇਸ ਆ, ਤਾਂ ਰੇਡੀਓ ਤੇ ਮੰਗਿਆ ਤਾਂ ਕਿਸੇ ਨੇ ਨਹੀਂ ਦੇਣੀ ਇਨਵੈਸਟੀਗੇਸ਼ਨ। ਤਾਂ ਜਿਹੜੀਆਂ ਜਥੇਬੰਦੀਆਂ ਜਾ ਕੇ ਉਹ ਕਹਿ ਦੇਣ ਕਿ ਹਾਂ ਭਾਈ ਅਸੀਂ, ਸਾਨੂੰ ਪਾਰਟੀ ਬਣਾਇਆ ਜਾਵੇ, ਅਸੀਂ ਇਸ ਪਾਰਟੀ ਬਣਨਾ ਚਾਹੁੰਦੇ ਹਾਂ,
ਤਾਂ ਉਸ ਟਾਈਮ ਜਦੋਂ ਪਰਚਾ ਦਰਜ ਕਰਵਾਇਆ ਗਿਆ, ਜਿਸ ਬੰਦੇ ਵੱਲੋਂ ਬਾਈ ਜੀ ਪਰਚਾ ਦਰਜ ਹੁੰਦਾ, ਪਾਰਟੀ ਉਹ ਹੁੰਦਾ, ਤਾਂ ਇੱਕ ਐਪਲੀਕੇਸ਼ਨ ਦੇ ਕੇ ਇਨਵੈਸਟੀਗੇਸ਼ਨ ਮੰਗੀ ਜਾ ਸਕਦੀ ਹੈ। ਆਪਣੀ ਬਹਿਸ ਨੂੰ ਵੈਸੇ ਨਾਲ ਤੇ ਇਨਵੈਸਟੀਗੇਸ਼ਨ ਹੋ ਰਹੀ ਨਹੀਂ, ਔਰ ਨਾ ਹੀ ਅਸੀਂ ਇਹ ਕਹਿੰਦੇ ਕਿ ਇਨਵੈਸਟੀਗੇਸ਼ਨ ਨਾ ਹੋਵੇ। ਬਾਕੀ ਜੋ ਤੁਸੀਂ ਫੈਕਟ ਗਣਾਏ ਆ, ਅਸੀਂ ਨਹੀਂ ਰੱਦ ਕਰਦੇ। ਅਸੀਂ ਕਹਿੰਦੇ ਕਿ ਜੇ ਸ਼ੱਕ ਆ ਤਾਂ ਕੋਈ ਵੀ ਬੰਦਾ, ਜਦੋਂ ਕੇਸ ਮਸਲਾ ਹੀ ਜਿਹੜਾ ਕੋਈ ਵੀ ਆ, ਉਹ ਕੇਸ ਅਦਾਲਤ ਦੇ ਵਿੱਚ ਆ, ਤੇ ਅਦਾਲਤ ਦੇ ਵਿੱਚ ਜਾ ਕੇ ਕੋਈ ਵੀ ਇਨਵੈਸਟੀਗੇਸ਼ਨ ਮੰਗ ਸਕਦਾ, ਕੋਈ ਦੁਬਾਰਾ ਪੋਸਟਮਾਰਟਮ ਰਿਪੋਰਟ ਕਢਾ ਸਕਦਾ, ਕੁਝ ਵੀ ਆ, ਉਹ ਤਾਂ ਹਾਲੇ ਵੀ ਅਦਾਲਤ ਦੇ ਵਿੱਚ ਆ। ਸੋ ਬਾਜੀ ਕੋਈ ਅਸੀਂ ਏਦਾਂ ਦੀ ਕੋਈ ਗੱਲ ਨਹੀਂ ਕੀਤੀ ਕਿ ਜਿਹਦੇ ਨਾਲ ਤੁਹਾਨੂੰ ਕੋਈ ਗੁੱਸਾ ਗਿਲਾ ਲੱਗਾ ਹੋਵੇ। ਮੈਨੂੰ ਨਹੀਂ ਲੱਗਦਾ ਕੋਈ ਗਲਤ ਕਿਹਾ ਮੈਂ, ਤੇ ਤੁਸੀਂ ਇੱਕ ਵੀ ਗੱਲ ਨੂੰ ਗਲਤ ਨਹੀਂ ਠਹਿਰਾ ਕੇ ਗਏ ਮੇਰੀ ਨੂੰ। ਮੈਂ ਜੋ ਸ਼ਬਦ ਕਹੇ ਸੀ ਮੈਂ ਉਧਰ ਆਏ ਆ। ਬਾਕੀ ਕਾਰੋਬਾਰ ਮਹਾਰਾਜ ਅੱਗੇ ਦੁਆ ਹੈ, ਉਹ ਤੁਹਾਡੇ ਹੋਰ ਵੀ ਚੜ੍ਹਦੀ ਕਲਾ ਚ ਰਹੇ। ਜੀ 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 ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ। ਧੰਨਵਾਦ ਜੀ। ਜੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ। ਕਈ ਵਾਰੀ ਚੀਜ਼ਾਂ ਆਪਾਂ ਉਹਨਾਂ ਨੇ ਜਿਹੜੀਆਂ ਕਹੀਆਂ ਹੁੰਦੀਆਂ, ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਸ਼ਾਇਦ ਐਂ ਕਹੀ ਆ, ਪਰ ਡਾਊਟਫੁਲ ਨੇ ਜੀ ਸਾਰੀਆਂ ਚੀਜ਼ਾਂ। ਇਹ ਸਾਨੂੰ ਗੱਲ ਮੰਨਣੀ ਪਊਗੀ, ਔਰ ਹਮੇਸ਼ਾ ਜਦੋਂ ਵੀ ਕਿਸੇ ਵੀ ਮਸਲੇ ਤੇ ਗੱਲ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ ਪੰਜਾਬੀ ਰੇਡੀਓ ਇਸ ਤੇ, ਭਾਵੇਂ ਉਹ ਸੰਦੀਪ ਨੰਗਲੰਬੀਆਂ ਦਾ ਮਸਲਾ ਹੋਵੇ, ਉਹਨਾਂ ਦੇ ਕਤਲ ਦਾ ਮਸਲਾ ਹੋਵੇ, ਭਾਵੇਂ ਦੀਪ ਸਿੱਧੂ ਦਾ ਮਸਲਾ ਹੋਵੇ, ਭਾਵੇਂ ਸਿੱਧੂ ਮੂਸੇਵਾਲੇ ਦਾ, ਹੁਣ ਤੱਕ ਭਾਵੇਂ ਆਪਣੇ ਜਿੰਨੇ ਵੀ ਪ੍ਰੋਗਰਾਮ ਨੇ ਸਾਰੇ YouTube ਤੇ ਪਏ ਨੇ। ਸਾਰੇ ਪ੍ਰੋਗਰਾਮਾਂ ਦੇ ਵਿੱਚ, ਈਵਨ ਕਿ ਟਾਕ ਸ਼ੋਅ ਦੇ ਵਿੱਚ ਵੀ ਆਪਾਂ ਇਹਨਾਂ ਮਸਲਿਆਂ ਤੇ ਬੇਬਾਕੀ ਨਾਲ ਗੱਲ ਕੀਤੀ ਹੈ, ਔਰ ਜਿੱਥੇ ਕਿਤੇ ਵੀ ਕੌਮ ਦੀ ਗੱਲ ਆਈ ਹੈ, ਜਿੱਥੇ ਕਿਤੇ ਵੀ ਪੰਜਾਬ ਦੀ ਗੱਲ ਆਈ ਹੈ, ਤੇ ਬੜੀ ਬੇਬਾਕੀ ਦੇ ਨਾਲ ਕਦੇ ਵੀ ਸ਼ਬਦਾਂ ਨੂੰ ਮੋਡੀਫਾਈ ਨਹੀਂ ਕੀਤਾ। ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਸਟ ਨੇ ਕਦੇ ਵੀ ਨਹੀਂ ਕਿਹਾ ਹਿੱਕ ਵਜਾ ਕੇ, ਠੋਕ ਵਜਾ ਕੇ ਕਹਿਣੇ ਆ ਕਿ ਆਹ ਚੀਜ਼ ਡਾਊਟਫੁਲ ਆ ਇੱਥੇ ਐਂ ਹੋਇਆ, ਇਹ ਹੋਇਆ, ਭਾਵੇਂ ਉਹਦੇ 'ਚ ਸਟੇਟ ਆਉਂਦੀ ਹੋਵੇ, ਭਾਵੇਂ ਏਜੰਸੀਆਂ ਆਉਂਦੀਆਂ ਹੋਣ, ਭਾਵੇਂ ਪੁਲਿਸ, ਭਾਵੇਂ ਮੋਦੀ ਸਾਹਿਬ, ਭਾਵੇਂ ਜੁਡੀਸ਼ਰੀ, ਈਵਨ ਕਿ ਕਈ ਵਾਰੀ ਉੱਥੇ ਵੀ ਜਦੋਂ ਗੱਲ ਕਹਿਣੀ ਹੁੰਦੀ ਆ ਤੇ ਕਹਿਣੀ ਬਣਦੀ ਵੀ ਹੈ। ਤੇ ਪੰਜਾਬੀ ਰੇਡੀਓ USA ਹਮੇਸ਼ਾ ਕਹਿੰਦਾ ਵੀ ਰਿਹਾ। ਬਿਲਕੁਲ ਸੁਖ ਜੀ, ਤੁਹਾਡੀ ਗੱਲ ਸਹੀ ਆ, ਅਸੀਂ ਤੁਹਾਡੀ ਗੱਲ ਨਾਲ ਸਹਿਮਤੀ ਇਸ ਕਰਕੇ ਆ ਵੀ ਚੀਜ਼ਾਂ ਬਹੁਤ ਸਾਰੀਆਂ ਡਾਊਟਫੁਲ ਹੁੰਦੀਆਂ ਨੇ, ਪਰ ਮਿੰਟੂ ਜੀ ਨੇ ਕੁਛ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਦਿੱਤੇ ਸੀ। ਸੋ ਉਹਨਾਂ ਨੇ ਜਜ਼ਬਾਤੀ, ਉਹ ਕਿਉਂਕਿ ਭਾਜੀ ਹੋਰਾਂ ਦਾ ਸਵਾਲ ਸੀਗਾ, ਇਸ ਕਰਕੇ ਸ਼ਾਇਦ ਉਸ ਸੰਦਰਭ ਦੇ ਵਿੱਚ ਕਿਆ ਹੋਣਾ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਜੀ ਤੁਹਾਡੇ ਵਾਸਤੇ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਵਿਸ਼ਵ ਭਰ ਦੇ ਨਾਲ ਅਮਰੀਕਾ ਦੇ ਵਿੱਚ ਵਾਪਰੀਆਂ ਕੁਝ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।